ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ ਦੇ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच है बहुत शुक्रिया जी डॉक्टर साहब। आज 11 फरवरी 2022 30 माघ नानक शाही संमत 553 ਦਾ ਦਿਨ ਹੈ। ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਸ਼ੀਨ ਕੇਬਲ ਬੈਲਫਾਰ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਔਰ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸ਼ਿਕਾਗੋ ਤੋਂ ਵੀਰ ਸੁਰਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਧੰਨਵਾਦ ਕੀਤਾ ਹੈ ਟੀਵੀ 84 ਦਾ ਅਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਔਰ ਇਹਨਾਂ ਨੇ ਸੁਨੇਹਾ ਦਿੱਤਾ ਹੈ ਔਰ ਬੇਨਤੀ ਕੀਤੀ ਹੈ ਕਿ ਟੀਵੀ 84 ਦੇ ਦਰਸ਼ਕਾਂ ਨੂੰ ਕਿ ਆਜ਼ਾਦ ਨਿਰਪੱਖ ਰਹਿੰਦਿਆਂ ਸਿੱਖ ਮਸਲਿਆਂ ਨੂੰ ਚੁੱਕਣ ਵਾਲੇ ਚੈਨਲ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰੋ। ਆਪਣਾ ਦਸਵੰਧ ਪੰਥ ਲਈ ਜ਼ਰੂਰ ਕੱਢੋ ਔਰ ਇਸ ਵੇਲੇ ਚੋਣਾਂ ਵਿੱਚ ਕਿਵੇਂ ਪ੍ਰੋਪਗੈਂਡਾ ਹੋ ਰਿਹਾ ਹੈ ਅਤੇ ਚਲਾਕੀ ਨਾਲ ਘੱਟ ਗਿਣਤੀਆਂ ਦੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ ਹੈ। ਸੋ ਸਾਡਾ ਪੱਖ ਸਾਹਮਣੇ ਰੱਖਣ ਵਾਲੇ ਆਜ਼ਾਦ ਸਿੱਖ ਮੀਡੀਆ ਨੂੰ ਸਾਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਜੇ ਅਸੀਂ ਆਪਣਾ ਬਚਾਅ ਨਹੀਂ ਕਰ ਸਕੇ ਤਾਂ ਸਾਡਾ ਹਾਲ ਬੜਾ ਮਾੜਾ ਹੋਵੇਗਾ ਔਰ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619198 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਇਨਸਾਨੀ ਹੱਕਾਂ ਲਈ ਜੂਝਣ ਵਾਲੇ ਅਤੇ ਪੰਜਾਬੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਫਾਊਂਡਰ ਜਸਟਿਸ ਅਜੀਤ ਸਿੰਘ ਬੈਂਸ 99 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਸੋ ਉਹਨਾਂ ਨੇ ਜ਼ੁਲਮ ਦਾ ਡਟ ਕੇ ਟਾਕਰਾ ਕੀਤਾ। ਉਹਨਾਂ ਤੋਂ ਪ੍ਰੇਰਨਾ ਲੈ ਕੇ ਪੰਜਾਬ ਵਿੱਚ ਮਨੁੱਖੀ ਹੱਕਾਂ ਦੀ ਤਹਿਰੀਕ ਨੇ ਜਨਮ ਲਿਆ ਔਰ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਸਿੱਖ ਕੌਮ ਤੇ ਹੋ ਰਹੇ ਜ਼ੁਲਮਾਂ ਨੂੰ ਦੁਨੀਆ ਭਰ ਵਿੱਚ ਉਜਾਗਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸੁਰਜੀਤ ਸਿੰਘ ਸ਼ਿਕਾਗੋ ਇਲੀਨੋਇਸ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਵੀ ਉਹਨਾਂ ਚੋਂ ਨੇ ਜਿਹੜੇ ਸਾਡੇ ਪ੍ਰੋਗਰਾਮ ਦੇ ਰੈਗੂਲਰ ਵਿਊਅਰ ਨੇ ਔਰ ਉਹਨਾਂ ਨੇ ਖੁਦ ਕਾਲ ਕਰਕੇ ਜਿਹੜਾ ਸਪਾਂਸਰ ਕਰਨ ਦੇ ਲਈ ਕਿਹਾ। ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਕਈ ਵਾਰ ਇਹ ਵੀ ਲੱਗਦਾ ਹੁੰਦਾ ਹੈ ਕਿ ਭਾਈ ਸਾਡੀ ਕਿੱਥੋਂ ਤੱਕ ਗੱਲ ਪਹੁੰਚਦੀ ਹੈ, ਪਰ ਜਦੋਂ ਇਸ ਕਿਸਮ ਦੇ ਵੀਰ ਸਾਨੂੰ ਭੈਣਾਂ ਆਪ ਕਾਲ ਕਰਕੇ ਆਪਣਾ ਦਸਵੰਧ ਆਫਰ ਕਰਦੇ ਨੇ ਤੇ ਇਸ ਗੱਲ ਦਾ ਸਾਨੂੰ ਬਹੁਤ ਚਾਅ ਵੀ ਚੜ੍ਹਦਾ ਹੈ ਕਿ ਭਾਈ ਸਾਡਾ ਯਤਨ ਸਫਲ ਹੈ ਔਰ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਦੀ ਯੂਜ਼ਫੁਲਨੈਸ ਹੈ। ਔਰ ਜਿਵੇਂ ਵੀਰ ਸੁਰਜੀਤ ਸਿੰਘ ਜੀ ਨੇ ਆਪਣੇ ਮੈਸੇਜ ਦੇ ਵਿੱਚ ਕਿਹਾ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਜਿਸ ਦੁਸ਼ਮਣ ਦੇ ਨਾਲ ਉਹ ਮਕਾਰ ਕਮੀਨਾ ਜ਼ਾਲਮ, ਉਹਨਾਂ ਸਾਰਿਆਂ ਦਾ ਅਮਲਗਮ ਹੈ ਉਸ ਦਾ ਔਰ ਇਹਨਾਂ ਦੇ ਨਾਲ ਟਾਕਰਾ ਜਿੱਥੇ ਅਸੀਂ ਜੇ ਆਪਣੇ ਉਸ ਪਿਤਰੀ ਭੂਮੀ ਮਾਤਰੀ ਭੂਮੀ ਦੀ ਗੱਲ ਕਰੀਏ ਤਾਂ ਪਿਛਲੀਆਂ 4 ਦਹਾਈਆਂ 'ਚ ਸਾਡੇ ਯੋਧਿਆਂ ਨੇ ਬੜੀ ਬਹਾਦਰੀ ਨਾਲ ਇੱਕ ਤੋਂ ਬਾਅਦ ਇੱਕ ਹਕੂਮਤ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ, ਮੂੰਹ ਤੋੜਵਾ ਜਵਾਬ ਦਿੱਤਾ, ਆਪਣਾ ਲੋਹਾ ਵੀ ਪੰਜਾਬ ਦੀ ਧਰਤੀ ਤੇ ਮਨਵਾਇਆ ਔਰ ਅੱਜ ਵੀ ਅਸੀਂ ਦੇਖਦੇ ਹਾਂ ਕਿ ਕਿਸਾਨ ਅੰਦੋਲਨ ਜਿਹਦੀ ਸਪਿਰਿਟ ਸਿੱਖੀ ਦੇ ਨਾਲ ਜੁੜੀ ਹੋਈ, ਕੇਸਰੀ ਨਿਸ਼ਾਨ ਕੇਸਰੀ ਝੰਡੇ
ਔਰ ਉਹੀ ਸ਼ਹੀਦਾਂ ਦੀਆਂ ਵਾਰਾਂ ਜੇ ਸਿੰਘੂ ਬਾਰਡਰ ਦੇ ਉੱਤੇ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਦੀਵਾਨ ਸਜਣੇ ਔਰ ਉਹੀ ਮੈਸੇਜ ਦਿੱਤਾ ਜਾ ਰਿਹਾ ਸੀ ਕਿ ਦਿੱਲੀਏ ਘਬਰਾ ਨਾ, ਅਸੀਂ ਸਾਡਾ ਟੈਸਟ ਨਾ ਲੈ, ਇਮਤਿਹਾਨ ਨਾ ਲੈ, ਅਸੀਂ ਬੜੇ ਬੜੇ ਜ਼ੁਲਮ ਸਹਿ ਹੋਏ ਨੇ ਲੇਕਿਨ ਸਾਡਾ ਸਾਹ ਬੜਾ ਲੰਮਾ ਹੈ, ਅਸੀਂ ਅਲਟੀਮੇਟਲੀ ਜਿੱਤਾਂਗੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੌਮ ਜਿੱਤੀ, ਕੌਮ ਦਾ ਧੀਰਜ, ਕੌਮ ਦੀ ਡਿਟਰਮੀਨੇਸ਼ਨ ਔਰ ਡਾਇਸਪੋਰਾ ਸਿੱਖਾਂ ਨੇ ਜਿਵੇਂ ਇਹ ਸਾਰੇ ਦੇ ਵਿੱਚ ਰੋਲ ਅਦਾ ਕੀਤਾ। ਔਰ ਇਹਦੇ ਬਾਵਜੂਦ ਕਿਉਂਕਿ ਇਸ ਦੌਰ ਦੇ ਵਿੱਚ ਵੀ ਜੇ ਤੁਸੀਂ ਇਹਨਾਂ ਦੇ ਮੁੱਖ ਧਾਰਾ ਸੋ ਕਾਲਡ ਮੀਡੀਆ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਦੇਖੋ ਤੇ ਇਹਨਾਂ ਨੇ ਕਿਸਾਨ ਮੂਵਮੈਂਟ ਨੂੰ ਕਿਵੇਂ ਕਿਵੇਂ ਬਦਨਾਮ ਕੀਤਾ। ਕਦੇ ਉਹ ਮਵਾਲੀ ਕਹਿ ਰਹੇ ਨੇ, ਜਿਹੜਾ ਮਰਾਠੀ ਜ਼ਬਾਨ ਦਾ ਲਫ਼ਜ਼ ਹੈ ਜਿਹਦਾ ਮਤਲਬ ਗੁੰਡੇ ਔਰ ਕ੍ਰਿਮੀਨਲ ਹੁੰਦਾ ਹੈ, ਕਦੇ ਉਹ ਇਸ ਨੂੰ ਪਾਕਿਸਤਾਨ ਸਪਾਂਸਰਡ ਕਹਿ ਰਹੇ ਨੇ, ਕਦੇ ਇਹ ਵੀ ਉਹਨਾਂ ਦੇ ਵੱਡੇ ਲੀਡਰ ਪਾਰਲੀਮੈਂਟ 'ਚ ਕਹਿ ਰਹੇ ਨੇ ਵੀ ਇਹ ਤਾਂ ਕਿਸਾਨ ਹੀ ਨਹੀਂ ਹੈਗੇ, ਔਰ ਇਹ ਵੀ ਕਹਿ ਰਹੇ ਨੇ ਕਿ ਇਹ ਤਾਂ ਸਾਰਾ ਬਾਹਰਲੇ ਪੈਸੇ ਦੇ ਨਾਲ ਇੱਥੇ ਮੌਜਾਂ ਕਰ ਰਹੇ ਨੇ। ਦੇਖੋ ਪੀਜ਼ਿਆਂ ਦਾ ਲੰਗਰ ਚੱਲ ਰਿਹਾ ਹੈ ਔਰ ਬਦਾਮਾਂ ਔਰ ਦੂਸਰਿਆਂ ਦੀਆਂ ਜਿਹੜੀਆਂ ਨੇ ਉਹ ਬੋਰੀਆਂ ਭਰ ਕੇ ਡਿਸਟ੍ਰੀਬਿਊਟ ਕਰ ਰਹੇ ਨੇ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਨੇ ਵਿਲ ਨੂੰ ਤੋੜਨ ਦੀ ਕੋਸ਼ਿਸ਼ ਤਾਂ ਕੀਤੀ ਪਰ ਨੈਗੇਟਿਵਿਟੀ। ਔਰ ਅਖੀਰ ਅਸੀਂ ਦੇਖਦੇ ਹਾਂ ਕਿ ਲਖੀਮਪੁਰ ਖੀਰੀ 'ਚ ਕਿਵੇਂ ਇਹ ਮਿਸ਼ਰਾ ਪਿਓ ਪੁੱਤਰ ਨੇ ਸਾਜ਼ਿਸ਼ ਕਰਕੇ 4 ਕਿਸਾਨ ਜਿਹਨਾਂ ਦੇ ਵਿੱਚ 3 ਕਿਸਾਨ ਇੱਕ ਪੱਤਰਕਾਰ ਉਹ ਉਹਨਾਂ ਨੇ ਗੱਡੀਆਂ ਦੇ ਥੱਲੇ ਰੋਂਦੇ। ਔਰ ਇਸ ਸਭ ਦੇ ਬਾਵਜੂਦ ਜਿੱਥੇ ਅਸੀਂ ਸਿਦਕ ਤੇ ਸਬਰ ਦੀ ਗੱਲ ਕਰਦੇ, ਜੇ ਜੁਝਾਰੂ ਸੰਘਰਸ਼ ਦੀ ਗੱਲ ਸੀ, ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਤੇ ਉਸ ਦਾ ਵੀ ਜਵਾਬ ਫਿਰ ਸਾਡੇ ਯੋਧਿਆਂ ਨੇ, ਉਹ ਸ਼ਹੀਦ ਬੇਅੰਤ ਸਿੰਘ ਸਤਵੰਤ ਸਿੰਘ ਹੋਣ, ਜਿੰਦਾ ਸੁੱਖਾ ਹੋਣ, ਉਹਨਾਂ ਨੇ ਇੰਦਰਾ ਗਾਂਧੀ ਜਨਰਲ ਵੈਦਿਆ ਨੂੰ ਦੱਸਿਆ ਕਿ ਹਥਿਆਰ ਸਾਨੂੰ ਵੀ ਚਲਾਉਣੇ ਆਉਂਦੇ ਨੇ। ਤੇ ਇੱਥੇ ਜੇ ਰਿਜ਼ੋਲਵ ਸੀ ਕਿ ਇਹਨੂੰ ਪੀਸਫੁਲੀ ਅਸੀਂ ਲੀਡ ਕਰਨਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 750 ਤੋਂ ਜ਼ਿਆਦਾ ਕਿਸਾਨਾਂ ਦੀਆਂ ਸ਼ਹਾਦਤਾਂ ਔਰ ਲਖੀਮਪੁਰ ਖੀਰੀ ਦੇ ਇਸ ਜਿਹੜਾ ਖੌਫਨਾਕ ਵਰਤਾਰੇ ਦੇ ਬਾਵਜੂਦ ਜਿਹੜੀ ਸਾਡੀ ਸਬਰ ਦੀ ਹੱਦ ਟੁੱਟੀ ਨਹੀਂ ਔਰ ਫਾਈਨਲੀ ਦੁਸ਼ਮਣ ਜਿਹੜਾ ਹੈ ਉਹ ਆ ਕੇ ਉਹਨੇ ਮੋਦੀ ਨੇ ਜਿਵੇਂ 19 ਨਵੰਬਰ ਵਾਲੇ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮੁਆਫੀ ਵੀ ਮੰਗੀ ਔਰ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਵੀ ਕੀਤਾ। ਸੋ ਉਸ ਦੌਰ ਦੇ ਵਿੱਚ ਵੀ ਜੇ ਉਹਨਾਂ ਦੀ ਨੈਗੇਟਿਵਿਟੀ ਸੀ ਤੇ ਬਾਹਰ ਬੈਠੇ ਡਾਇਸਪੋਰਾ ਦੇ ਸਿੱਖ, ਸੋਸ਼ਲ ਮੀਡੀਆ ਔਰ ਇਸ ਵਾਰ ਈਵਨ ਇਹਨਾਂ ਤਿੰਨੋਂ ਹੀ ਮੁਕਾਮਾਂ ਦੇ ਉੱਤੇ ਸਿੰਘੂ, ਟਿਕਰੀ ਔਰ ਗਾਜ਼ੀਪੁਰ ਜਿਹੜੀ ਉੱਥੋਂ ਕਵਰੇਜ ਕਿਸੇ ਨਾ ਕਿਸੇ ਲੈਵਲ ਤੇ ਚੱਲ ਰਹੀ ਸੀ, ਉਹਨਾਂ ਨੇ ਆਪਣਾ ਜਿਹੜਾ ਉਹ ਅਖਬਾਰ ਵੀ ਸ਼ੁਰੂ ਕੀਤਾ 2 ਸਫ਼ਿਆਂ ਦਾ, ਟਰਾਲੀ ਨਿਊਜ਼ ਜਾਂ ਕੁਛ ਇਸ ਕਿਸਮ ਦਾ ਉਹਦਾ ਨਾਂ ਸੀ। ਔਰ ਲਗਾਤਾਰ ਗਰਾਊਂਡ ਤੋਂ ਜਿਹੜੀ ਰਿਪੋਰਟਿੰਗ ਸੀ ਉਹ ਹੁੰਦੀ ਰਹੀ ਲੇਕਿਨ ਬਾਹਰ ਉਸ ਨੈਰੇਟਿਵ ਨੂੰ ਜਿਹੜਾ ਕਿ ਕਿਸਾਨ ਨੈਰੇਟਿਵ ਸੀ, ਸਿੱਖ ਨੈਰੇਟਿਵ ਸੀ, ਇਕਨੋਮਿਕਲ ਜੈਨੋਸਾਈਡ ਦਾ ਨੈਰੇਟਿਵ ਸੀ, ਉਹਨੂੰ ਬਾਹਰਲੇ ਮੀਡੀਆ ਨੇ ਜਿਹੜਾ ਉਹ ਪੂਰੀ ਤਰ੍ਹਾਂ ਹਾਈਲਾਈਟ ਕੀਤਾ ਜਿਹਦੇ 'ਚ ਸਭ ਦਾ ਰੋਲ ਹੈ। ਪਰ ਅਸੀਂ ਸਮਝਦੇ ਹਾਂ ਵੀ TV 84 ਨੇ ਇਸ ਗੱਲ ਨੂੰ ਯਕੀਨੀ ਬਣਾਇਆ ਜੇ 26 ਜਨਵਰੀ 2021 ਵਾਲੇ ਦਿਨ ਲਾਲ ਕਿਲੇ ਤੇ ਕੇਸਰੀ ਝੰਡਾ ਝੁਲਦਾ ਹੈ ਔਰ ਕਿਸਾਨ ਲੀਡਰਸ਼ਿਪ ਜਿਨ੍ਹਾਂ 'ਚ ਵੱਡਾ ਇੱਕ ਤਬਕਾ ਕਾਮਰੇਡੀ ਪ੍ਰਭਾਵ ਥੱਲੇ ਸੀ ਉਹ ਬੈਕਆਊਟ ਕਰਦੇ ਨੇ, ਸਾਰੇ ਤੋਂ ਡਿਸਓਨ ਕਰਦੇ ਨੇ ਔਰ ਉਹ ਸਾਰੇ ਵਰਤਾਰੇ ਨੂੰ ਇੱਕ ਨੈਗੇਟਿਵਿਟੀ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ TV 84 ਉਹ ਆਵਾਜ਼ ਬਣਦਾ ਹੈ ਜਿਹੜੀ ਅਲਟੀਮੇਟਲੀ ਉਹ ਨੈਰੇਟਿਵ ਸਾਰੇ ਹੀ ਬਾਹਰਲੇ ਸਿੱਖਾਂ ਦਾ ਬਣਦਾ ਹੈ ਕਿ ਭਾਈ ਇਹ ਸਾਡੀ ਪ੍ਰਾਊਡ ਮੂਮੈਂਟ ਹੈ, ਇਹ ਉਹੀ ਸਰਦਾਰ ਬਘੇਲ ਸਿੰਘ ਦੀ ਯਾਦ ਦਹਾਨੀ ਹੈ, ਇਹ ਬੜਾ ਇੰਪੋਰਟੈਂਟ ਸਿੰਬੋਲਿਜ਼ਮ ਹੈ ਔਰ ਇਹ ਇਸ ਗੱਲ ਦੀ ਯਕੀਨ ਦਹਾਨੀ ਕਰਵਾਉਂਦਾ ਹੈ ਕਿ ਜੇ 1783 ਦੇ ਵਿੱਚ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਿੱਖ ਕੌਮ ਨੇ ਝੁਲਾਇਆ ਸੀ ਤੇ ਅੱਜ ਵੀ ਇਹ ਸਮਰੱਥ ਹੈ ਔਰ ਵੀਰ ਜੁਗਰਾਜ ਸਿੰਘ ਜਿਸ ਨੂੰ ਇਹ ਸ਼ਰਫ ਹਾਸਲ ਹੋਇਆ ਉਹ ਇਨਸਟੈਂਟ ਇੰਟਰਨੈਸ਼ਨਲ ਹੀਰੋ ਬਣਿਆ। ਤੇ ਵੀਰ ਸੁਰਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹ ਸਮਝਦੇ ਨੇ ਕਿ ਚੋਣਾਂ ਦਾ ਮਾਹੌਲ ਪੰਜਾਬ 'ਚ ਉਹਦੇ 'ਚ ਵੀ ਜਿਸ ਕਿਸਮ ਦਾ ਨੈਗੇਟਿਵ ਪ੍ਰੋਪੇਗੈਂਡਾ ਚੱਲ ਰਿਹਾ ਹੈ, ਜਿਵੇਂ ਪੰਜਾਬ ਦੇ ਇਸ਼ੂ ਗਾਇਬ ਨੇ ਔਰ ਇਵੇਂ ਹੈ ਕਿ ਕਦੇ ਕੋਈ ਆ ਰਿਹਾ ਹੈ, ਕੇਜਰੀਵਾਲ ਦੀ ਘਰ ਵਾਲੀ ਆ ਗਈ, ਉਹਦੀ ਡਾਟਰ ਆ ਗਈ, ਉਹ ਆ ਕੇ ਭਗਵੰਤ ਮਾਨ ਲਈ ਵੋਟਾਂ ਮੰਗ ਰਹੀ ਹੈ ਕਿ ਮੈਂ ਆਪਣੇ ਦੇਵਰ ਲਈ ਆਈ ਹਾਂ। ਮਤਲਬ ਇਹਨਾਂ ਨੇ ਜਗੀਰ ਬਣਾ ਲਿਆ ਜਾਂ ਇਹ ਇਸ਼ੂ ਹੀ ਜੇ ਤੁਸੀਂ ਬਾਗੋ ਨਵਜੋਤ ਸਿੱਧੂ ਹੈ ਉਹਦੀ ਉਹ ਨਿੱਕੀ ਜਿਹੀ ਧੀ ਉਹ ਕਹਿੰਦੀ ਮੇਰਾ ਪਿਓ ਤਾਂ ਬਹੁਤ ਇਮਾਨਦਾਰ, ਉਹ ਅਸਲੀ ਜਿਹੜਾ ਹੈ ਉਹ CM ਦਾ ਕੈਂਡੀਡੇਟ ਔਰ CM ਦਾ ਹੱਕਦਾਰ। ਸੋ ਮਤਲਬ ਇਹ ਹੈ ਕਿ ਤੁਸੀਂ ਕੁੱਲ ਬਾਦਲਾਂ ਦਾ ਮਤਲਬ 4-5 ਉਹਨਾਂ ਦਾ ਟੱਬਰ ਹੀ ਖੜਾ ਹੈ ਔਰ ਉਹ ਉਹਨਾਂ ਨੇ ਆਪਣੀ ਸ਼੍ਰੋਮਣੀ ਕਮੇਟੀ ਵੀ ਜਗੀਰ ਬਣਾਈ ਹੋਈ ਹੈ
ਪਾਰਟੀ ਵੀ ਬਣਾਈ ਹੋਈ ਹੈ। ਜੀ ਔਰ ਤੁਸੀਂ ਇਸ ਸਾਰੇ ਮਾਹੌਲ ਦੇ ਚੱਲਦਿਆਂ ਦੇਖੋ ਕਿ ਜਿਸ ਕਿਸਮ ਦਾ ਭੰਬਲ ਭੂਸਾ ਪੈਦਾ ਕੀਤਾ ਹੋਇਆ, ਜੇ ਬਾਹਰ ਥੋੜੀ ਬਹੁਤ ਆਵਾਜ਼ ਨਾ ਹੋਏ। ਔਰ ਅੱਜ ਇੱਕ ਹੋਰ ਵੀਰ ਦੀ ਵੀ ਕਾਲ ਸੀ, ਉਹ ਕਹਿਣ ਲੱਗੇ ਜੀ ਹੁਣ ਤਾਂ ਉੱਥੋਂ ਦੀਆਂ ਖਬਰਾਂ ਦੇਖਣ ਸੁਣਨ ਨੂੰ ਹੀ ਜੀ ਨਹੀਂ ਕਰਦਾ। ਮੈਂ ਕਿਹਾ ਜੀ ਇਹੀ ਜਿਹੜਾ ਸਾਡਾ ਦੁਸ਼ਮਣ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਵੀ ਤੁਹਾਡੇ ਆਪਣੇ ਲੋਕਾਂ ਦੇ ਵਿੱਚ ਇੰਨਾ ਕੁ ਭੰਬਲ ਭੂਸਾ ਪੈਦਾ ਕਰ ਦਿਓ ਜਿਨ੍ਹਾਂ ਨੂੰ ਉਹਨਾਂ ਨੇ ਅਲਟੀਮੇਟਲੀ ਹਰਾਣਾ ਹੈ ਜਾਂ ਜਿੱਤਣਾ ਹੈ। ਔਰ ਤੁਸੀਂ ਇਹ ਦੇਖੋਗੇ ਵੀ ਇੱਕ ਪਾਸੇ ਇਹ ਚੱਲ ਰਿਹਾ ਔਰ ਪਹਿਲਾ ਇੰਟਰਵਿਊ ANI ਦੀ ਆਪਣੀ ਉਹਨਾਂ ਦੀ ਰਿਪੋਰਟਰ ਹੈ ਜਿਹੜਾ ਜਿਹਨੂੰ ਮੋਦੀ ਦੇ ਰਿਹਾ 2 ਦਿਨ ਤੋਂ ਉਹ ਘੁੰਮ ਰਿਹਾ ਉਹਨੂੰ ਪੰਜਾਬ ਬਾਰੇ, ਉਹ ਕਹਿ ਰਿਹਾ ਜੀ ਮੈਂ ਤਾਂ ਸਿੱਖਾਂ ਦੇ ਲਈ ਮੇਰਾ ਦਿਲ ਦੇ ਵਿੱਚ ਇੰਨਾ ਸਤਿਕਾਰ ਹੈ। ਆਪਣੀ ਕਹਾਣੀ ਉਹ ਸੁਣਾ ਰਿਹਾ ਮੋਦੀ ਕਿ ਜੀ ਮੈਂ ਜਦੋਂ BJP ਲਈ RSS ਲਈ ਕੰਮ ਕਰਦਾ ਸੀ, ਅੱਤਵਾਦ ਦੇ ਦਿਨ ਸੀ ਪੰਜਾਬ 'ਚ, ਤਰਨਤਾਰਨ ਤੋਂ ਜਿਹੜਾ ਮੈਂ ਤੇ ਮੇਰਾ ਡਰਾਈਵਰ ਨਿਕਲੇ ਰਾਹ 'ਚ ਗੱਡੀ ਖਰਾਬ ਹੋ ਗਈ, ਕੋਈ ਹਨੇਰਾ ਸੀ ਉਹ ਚੱਲੀ ਨਹੀਂ, ਧੱਕੇ ਧੁੱਕੇ ਵੀ ਲਾਏ। ਫਿਰ ਨੇੜੇ ਜਿਹੜੇ ਨੇ ਕਿਸਾਨ ਦੋ ਸੀ ਖੇਤ ਉਹ ਲੈ ਆ ਗਏ, ਉਹਨਾਂ ਨੇ ਸਾਨੂੰ ਕਿਹਾ ਨਹੀਂ ਤੁਹਾਨੂੰ ਅਸੀਂ ਜਾਣ ਨਹੀਂ ਦੇਣਾ, ਤੁਸੀਂ ਸਾਡੇ ਕੋਲ ਰੁਕੋ। ਉਹਨਾਂ ਨੇ ਰਾਤ ਵੀ ਰੱਖਿਆ। ਅਗਲੇ ਦਿਨ ਵੀ ਜਿਹੜਾ ਉਹਨਾਂ ਦਾ ਬੇਟਾ ਜਾ ਕੇ ਮਕੈਨਿਕ ਲੈ ਕੇ ਆਇਆ, ਉਹਨੂੰ ਠੀਕ करके भेजा। वो सरदार थे, सरदारों का तो मैं जब गुजरात का मुख्यमंत्री था कच्छ में मैंने गुरुद्वारा बनाया और अभी भी मैं बात करता हूँ सिख। मतलब तुसी जे कोई भी बंदा है ਜਿਹੜਾ ਇਹਨਾਂ ਦੀ ਜਾਲਸਾਜ਼ੀ ਚਾਲਸਾਜ਼ੀ ਨੂੰ ਨਹੀਂ ਸਮਝਦਾ, ਉਹ ਦੇਖ ਕੇ ਕਹੇਗਾ ਕਿ ਵੀ ਇਹ ਵਾਕਈ ਇਹ ਇੰਨਾ ਸਿੱਖਾਂ ਨੂੰ ਪਿਆਰ ਕਰਨ ਵਾਲਾ, ਸਿੱਖਾਂ ਦੇ ਲਈ ਦਿਨ ਰਾਤ ਸੋਚਣ ਵਾਲਾ ਔਰ ਕੁਛ ਨਾ ਕੁਛ ਕਰਨ ਵਾਲਾ, ਤੇ ਇਹਦੇ ਨਾਲ ਖਾਮਖਾ ਦੁਸ਼ਮਣੀ ਪਾਉਣ ਦਾ ਕੀ ਹੈ। ਚੰਗਾ ਭਲਾ ਬੰਦਾ ਵੀ ਜਿਹੜਾ ਹੈ। ਔਰ ਤੁਸੀਂ ਇਹ ਦੇਖੋਗੇ ਕਿ ਵੀ ਇਹੀ ਇਹਨਾਂ ਦੀ ਕਰਾਮਾਤ ਹੈ। ਜੇ ਕਹਿਣਾ ਹੋਏ ਕਿ ਬ੍ਰਾਹਮਣਵਾਦ ਦੀ 4000 ਸਾਲ ਦੀ ਕਰਾਮਾਤ ਕੀ ਹੈ ਤਾਂ ਇਹੀ ਹੈ ਕਿ ਕਿਵੇਂ ਇਹ ਘਾਹ ਦੇ ਸੱਪ ਬਣ ਕੇ ਡੱਸਦੇ ਨੇ, ਕਿਵੇਂ ਇਹਨਾਂ ਦੇ ਕੋਲ ਲੋੜ ਵੇਲੇ ਗਧੇ ਨੂੰ ਪਿਓ ਕਹਿਣ ਦਾ ਵੱਲ ਹੈ। ਔਰ ਜਦੋਂ ਵਕਤ ਲੰਘ ਜਾਂਦਾ, ਕਿਉਂਕਿ ਜੇ ਤੁਸੀਂ ਜੋ ਅੱਜ ਇਹਨਾਂ ਦਾ ਇਹ ਨੈਰੇਟਿਵ ਦੇਖੋਗੇ ਫਿਰ ਤੁਹਾਨੂੰ ਲੱਗੇਗਾ ਵੀ ਇਹ ਉਸੇ BJP ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਜਿਹੜੀ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਕਹਿੰਦੀ ਹੈ। ਇਹੀ ਮੋਦੀ ਹੈ ਜਿਹੜਾ ਪਹਿਲੀ ਵਾਰ ਚੀਫ ਮਿਨਿਸਟਰ ਬਣਦਾ ਹੈ ਤੇ ਗੁਜਰਾਤ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਖਤਮ ਕਰ ਦਿੰਦਾ ਹੈ। ਕੱਛ ਏਰੀਆ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ 'ਚ ਜਿਹੜੇ ਪੰਜਾਬ 'ਚੋਂ ਔਰ ਹਰਿਆਣੇ 'ਚੋਂ ਕਿਸਾਨ ਲਿਜਾ ਕੇ ਉੱਥੇ ਉਹ ਰੇਤੇ ਦੇ ਵਿੱਚ ਬਿਠਾਇਆ ਔਰ ਉਹਨਾਂ ਨੇ ਮਿਹਨਤ ਕਰਕੇ ਉਹਨੂੰ ਨਰਮਾ ਬੈਲਟ ਕਾਟਨ ਦੀ ਵੱਡੀ ਮਾਰਕੀਟ ਬਣਾ ਦਿੱਤਾ ਹੈ। ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਸਭ ਤੋਂ ਅੱਗੇ, ਔਰ ਉਹਨਾਂ ਤੇ ਹਮਲੇ ਗੁੰਡਿਆਂ ਦੇ, ਹਿੰਦੂ ਤਵੀਆਂ ਦੇ, ਜੇ ਉਹਨਾਂ ਨੇ ਕੇਸ ਗੁਜਰਾਤ ਹਾਈ ਕੋਰਟ 'ਚ ਜਿੱਤ ਲਿਆ ਤੇ ਮੋਦੀ ਜਿਹੜਾ ਹੈ ਉਸ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚ ਕਰਦਾ ਹੈ ਕਿ ਇਹੀ ਮੋਦੀ ਜੇ ਔਰ ਉਸੇ ਹੀ ਪਾਰਟੀ ਦਾ ਜਿਨ੍ਹਾਂ ਨੇ ਕਿਵੇਂ ਜੇ ਇਹ ਕਹਿਣਾ ਹੋਏ ਕਿ ਹਮਲਾ ਦਰਬਾਰ ਸਾਹਿਬ ਤੇ ਹੁੰਦਾ ਹੈ ਇੰਦਰਾ ਗਾਂਧੀ ਕਰਦੀ ਹੈ ਔਰ ਇਹ BJP ਇਹਨਾਂ ਦੀ ਮਤਾ ਕਰਦੀ ਹੈ ਕਿ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨੂੰ ਜਸਟੀਫਾਈ ਕਰਦਾ ਹੈ ਇਹਨਾਂ ਦਾ ਜਿਹੜਾ ਆਈਡੀਆਲੋਗ ਹੈ ਨਾਨਾ ਜੀ ਦੇਸ਼ਮੁਖ ਕੇ ਕੀ ਉਹਦਾ ਨਾਂ, ਉਹਨੂੰ ਇਹ ਭਾਰਤ ਰਤਨ ਦਿੰਦਾ ਹੈ। ਹੁਣ ਇਸ ਸਭ ਤੋਂ ਬਾਅਦ ਤੁਸੀਂ ਇਹ ਕਹਾਣੀਆਂ ਸੁਣੋ ਕਿ ਵੀ ਹੁਣ ਕਿਉਂਕਿ ਉਹਨੇ ਪੰਜਾਬ ਆਣਾ 3 ਦਿਨਾਂ ਦੇ ਲਈ ਔਰ ਇਹ ਉਹਦੇ ਲਈ ਗਰਾਊਂਡ ਤਿਆਰ ਕਰ ਰਿਹਾ ਔਰ ਉਹ ਸਾਰਾ ਹੀ ਫੋਕਸ ਇਵੇਂ ਹੀ ਹੈ ਜਿਵੇਂ ਕਿ ਉਹ ਕਹਿੰਦਾ ਜੀ ਮੈਂ ਤਾਂ ਪੰਜਾਬ ਲਈ ਤਾਂ ਮੇਰਾ ਸਭ ਕੁਝ ਹਾਜ਼ਰ ਹੈ, ਕੁਝ ਵੀ ਮੰਗੋ। ਔਰ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਹਨਾਂ ਦੀਆਂ ਦਮਨਕਾਰੀ ਨੀਤੀਆਂ ਚੱਲ ਰਹੀਆਂ ਨੇ। ਹੁਣ ਇਹਨਾਂ ਨੂੰ ਕੌਣ ਐਕਸਪੋਜ਼ ਕਰੇਗਾ? ਬਿਲਕੁਲ ਜੇ ਮੀਡੀਆ ਔਰ ਮੰਦੇ ਭਾਗਾਂ ਨੂੰ ਜਿਹੜਾ 200 ਤੋਂ ਜ਼ਿਆਦਾ ਚੈਨਲ ਪੰਜਾਬੀ ਮੀਡੀਆ ਦੇ ਨਾਂ ਥੱਲੇ ਨੇ, ਤੁਸੀਂ ਉਹਨਾਂ ਦੇ ਵਿੱਚ ਦੇਖੋ ਕਿ ਕੀ ਚੱਲ ਰਿਹਾ ਹੈ। ਜਿਹੜੇ ਅਦਰਵਾਈਜ਼ ਧਰਮ ਦੇ ਵਾਲੇ ਨੇ, ਸਿੱਖੀ ਦੀ ਗੱਲ ਤੇ ਹੈ, ਉਹਨਾਂ ਨੇ ਵੀ ਜਾਂ ਅਖੰਡ ਪਾਠ ਚਲਾਏ ਹੋਏ ਨੇ ਜਾਂ ਕੋਈ ਹੋਰ ਕਥਾ ਔਰ ਦੂਸਰੇ ਦੇ ਥੱਲੇ ਉਹ ਆਪਣੀਆਂ ਸਪਾਂਸਰਡ ਪ੍ਰੋਗਰਾਮ ਉਹਨਾਂ ਦੇ ਹੁੰਦੇ ਨੇ ਜਿਹੜੇ ਪੈਸੇ ਦਿੰਦੇ ਨੇ। ਕੁਝ ਐਸੇ ਨੇ ਜਿਹੜੇ ਬਾਬਿਆਂ ਦੇ ਚੈਨਲ ਬਣੇ ਹੋਏ ਨੇ, ਉਹਨਾਂ ਦੇ ਢੋਲਕੀਆਂ ਛਾਣੇ ਖੜਕਦੇ ਰਹਿੰਦੇ ਨੇ। ਹੁਣ ਜਿਹੜਾ ਅਸਲੀ ਚੈਲੰਜ ਹੈ ਜਿਹੜਾ ਕਿ ਪੋਲੀਟੀਕਲ ਹੈ, ਔਰ ਜੇ 10ਵੇਂ ਪਾਤਸ਼ਾਹ ਦਾ ਫਰਮਾਨ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਕਿ ਪੋਲੀਟੀਕਲ ਪਾਵਰ ਕਿੰਨੀ ਇੰਪੋਰਟੈਂਟ ਹੈ। ਔਰ ਉਹਦੇ 'ਚ ਅਸੀਂ ਤਾਂ ਉੱਥੇ 2 ਕਰੋੜ 2.5 ਕਰੋੜ 3 ਕਰੋੜ ਆਪਣੀ ਹੋਂਦ ਲਈ ਫਿਕਰਮੰਦ ਹੈ। ਤੁਸੀਂ ਦੇਖੋ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਦਾ ਕੀ ਹਾਲ ਕਰ ਦਿੱਤਾ ਹੈ, ਜਿਹੜੇ 10 ਗੁਣਾ ਸਾਡੇ ਤੋਂ ਜ਼ਿਆਦਾ ਨੇ ਦੁਨੀਆ 'ਚ। 57 ਮੁਲਕ ਉਹਨਾਂ ਦੇ ਨੇ। ਜੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਤੇ ਜੇ ਅਸੀਂ ਇਹ ਚੈਲੰਜ ਨਾ ਦੇਵਾਂਗੇ ਤੇ ਅਲਟੀਮੇਟਲੀ ਗੱਲ ਕਿੱਧਰ ਨੂੰ ਜਾਏਗੀ? ਇਹ ਫਿਰ ਇਹਦੇ ਲਈ ਕੋਈ ਲਫ਼ਜ਼ ਨਹੀਂ ਨੇ ਕਹਿਣ ਨੂੰ
ਕਿ ਭਾਈ ਅਸੀਂ, ਪਰ ਇਹ ਵੀ ਗੁਰੂ ਨੇ ਇੰਗਲੈਂਡ ਤੋਂ ਇੱਕ ਵੀਰ ਕਾਲ ਕਰਦੇ ਹੁੰਦੇ ਨੇ, ਅੱਜ ਵੀ ਉਹਨਾਂ ਦੀ ਸਵੇਰੇ ਸਵੇਰੇ ਕਾਲ ਆਈ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਐਸੀ ਨਹੀਂ ਗੱਲ ਹੈ, ਅਸੀਂ ਪਹਿਲਾਂ ਵੀ ਇਸ ਤੋਂ ਵੀ ਬਦਤਰ ਹਾਲਾਤ ਦੇ ਵਿੱਚ ਜਦੋਂ ਕਿ ਅਸੀਂ ਇੱਕ ਖਿੱਤੇ ਦੇ ਵਿੱਚ ਸਿਮਟੇ ਹੋਏ ਸੀ ਉਦੋਂ ਵੀ ਅਸੀਂ ਸਰਵਾਈਵ ਕੀਤਾ। ਔਰ ਮੈਂ ਕਿਹਾ ਕਿ ਭਾਈ ਠੀਕ ਹੈ, ਉੱਥੋਂ ਬੇਜ਼ਮੀਰਿਆਂ ਦੇ ਵੀ ਲੰਬੀ ਲਾਈਨ ਹੈ, ਉਹਨਾਂ ਦਾ ਵਿਹਾਰ ਵੀ ਨਜ਼ਰ ਆਉਂਦਾ ਹੈ। ਤੇ ਮੈਂ ਕਿਹਾ ਜੀ ਸਰ ਕਪੂਰ ਸਿੰਘ ਵੱਡੇ ਫਿਲਾਸਫਰ 20ਵੀਂ ਸਦੀ ਦੇ, ਉਹ ਕਹਿੰਦੇ ਸੀ ਵੀ ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ, ਕਲਗੀਆਂ ਵਾਲੇ ਨੇ ਸਾਨੂੰ ਕੱਢ ਲੈਣਾ। ਤੇ ਉਹ ਕਹਿੰਦਾ ਜੀ ਖੁਸ਼ ਕਰ ਦਿੱਤਾ। ਮੈਂ ਕਿਹਾ ਨਹੀਂ, ਸਾਨੂੰ ਇਸੇ ਹੀ ਸਪਿਰਿਟ ਦੇ ਵਿੱਚ ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਸਾਨੂੰ ਬੇਕਰੇ ਵੀ ਨਹੀਂ ਰਹਿਣ ਦੇਣਾ। ਔਰ ਕਈ ਵਾਰ ਇਹ ਪ੍ਰੀਖਿਆਵਾਂ ਹੀ ਨੇ, ਖਾਲਸਾ ਬਣਿਆ ਹੀ ਪ੍ਰੀਖਿਆ ਦੇ ਲਈ ਹੈ। ਉਹ ਖਾਲਸੇ ਦਾ ਮਤਲਬ ਹੀ ਤਲਵਾਰ ਦੀ ਧਾਰ ਤੋਂ ਪਰਖ ਸੀ। ਸੋ ਸਾਡੇ ਲਈ ਚੈਲੰਜ ਹਮੇਸ਼ਾ ਰਹਿਣੇ ਨੇ, ਲੇਕਿਨ ਖਾਲਸੇ ਨੇ ਬੀਤੀਆਂ ਸਦੀਆਂ 'ਚ ਵੀ ਕੂੜ ਦਾ ਅੰਤ ਕੀਤਾ। ਸੱਚ ਹੱਕ ਇਨਸਾਫ ਦੇ ਜਦੋਂ ਅਸੀਂ ਪਹਿਰੇਦਾਰ ਦੀ ਗੱਲ ਕਰਦੇ ਤੇ ਅੱਜ ਅਸੀਂ ਇਹ ਪਹਿਲਾ ਸੈਗਮੈਂਟ ਵੀ ਔਰ ਅੱਜ ਦਾ ਸਮੁੱਚਾ ਪ੍ਰੋਗਰਾਮ ਵੀ ਉਸ ਮਹਾਨ ਸ਼ਖਸੀਅਤ ਨੂੰ ਅਰਪਣ ਕਰ ਰਹੇ ਹਾਂ, ਉਹਨਾਂ ਦੀ ਯਾਦ ਦੇ ਵਿੱਚ ਇਸ ਨੂੰ ਸਮਰਪਿਤ ਕਰਦੇ ਹਾਂ। ਜਸਟਿਸ ਅਜੀਤ ਸਿੰਘ ਬੈਂਸ, ਜਸਟਿਸ ਲਫ਼ਜ਼ ਵਾਲੇ ਉਸ ਖਿੱਤੇ ਦੇ ਵਿੱਚ ਸਿੱਖਾਂ ਚੋਂ ਹੀ ਸੈਂਕੜਿਆਂ ਹੋਣਗੇ। ਬਹੁਤ ਸਾਰੇ ਅਦਾਲਤੀ ਵਕੀਲ ਤੋਂ ਜੱਜ ਤੱਕ ਦਾ ਸਫ਼ਰ, ਫਿਰ ਰਿਟਾਇਰਮੈਂਟ, ਔਰ ਸ਼ਾਮ ਨੂੰ ਫਿਰ ਉਹ ਪੈਗ ਲਾਣਾ ਜਾਂ ਗੋਲਫ ਖੇਡਣਾ, ਇਸ ਕਿਸਮ ਦੀ ਰਿਟਾਇਰਮੈਂਟ ਦੀ ਜ਼ਿੰਦਗੀ। ਲੇਕਿਨ ਇਹ ਵਿਰਲਿਆਂ ਦੇ ਜ਼ਿੰਮੇ ਰੱਬ ਨੇ ਡਿਊਟੀ ਰੱਖੀ ਹੁੰਦੀ ਹੈ ਕਿ ਜਿਹੜੇ ਜਦੋਂ ਉਸ ਕੁਰਸੀ ਤੇ ਬੈਠਦੇ ਨੇ ਜੱਜ ਦੀ, ਉਦੋਂ ਵੀ ਇਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ ਉਹ ਇਨਸਾਫ ਦੇਣ। ਔਰ ਜਸਟਿਸ ਅਜੀਤ ਸਿੰਘ ਬੈਂਸ ਦੇ ਜੇ ਅਸੀਂ ਉਹਨਾਂ ਦੇ ਪਿਛੋਕੜ ਵੱਲ ਨਜ਼ਰ ਮਾਰੀਏ, ਲਗਭਗ 99 ਸਾਲ ਦੀ ਉਮਰ ਉਹਨਾਂ ਨੇ ਭੋਗੀ ਜਦੋਂ ਕਿ ਉਹਨਾਂ ਨੇ ਬੀਤੇ ਕੱਲ ਉਹਨਾਂ ਨੇ ਆਪਣਾ ਸਰੀਰ ਛੱਡਿਆ। ਜਨਮ ਉਹਨਾਂ ਦਾ ਗੁਰਾਇਆਂ ਦੇ ਨੇੜੇ, ਜਦੋਂ ਅਸੀਂ ਉਸ ਪਿੰਡ ਦਾ, ਬੜੇ ਪਿੰਡ ਦਾ ਜ਼ਿਕਰ ਕਰਦੇ ਤੇ ਫਿਰ ਉਹ ਇੱਕ ਹਿਸਟੋਰੀਕਲ ਪਿੰਡ ਬਣ ਗਿਆ ਹੋਇਆ। ਭਾਈ ਕੁਲਵੀਰ ਸਿੰਘ ਬੜਾ ਪਿੰਡ, ਵੱਡੇ ਯੋਧੇ ਸਾਡੇ ਸੰਘਰਸ਼ ਦੇ, ਔਰ ਉਸ ਪਿੰਡ ਚੋਂ ਹਾਲਾਂਕਿ ਬਹੁਤ ਸਾਰੇ ਬਾਹਰਲੇ ਮੁਲਕਾਂ 'ਚ ਆਏ ਹੋਏ ਨੇ, ਲੇਕਿਨ ਸਿੱਖ ਸੰਘਰਸ਼ ਦੇ, ਖਾਲਿਸਤਾਨ ਦੇ ਸੰਘਰਸ਼ ਦੇ ਹਵਾਲੇ ਨਾਲ ਇਸ ਬੜਾ ਪਿੰਡ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਸੋ ਉਹਨਾਂ ਦਾ ਜਨਮ 1922 ਦੇ ਵਿੱਚ ਹੁੰਦਾ ਹੈ। ਆਲਮੋਸਟ 100 ਸਾਲ ਦੇ ਉਹਨਾਂ ਨੇ ਹੋ ਜਾਣਾ ਸੀ ਕੁਝ ਮਹੀਨਿਆਂ ਨੂੰ। ਔਰ ਇਹ ਸਾਰੇ ਦੇ ਚੱਲਦੇ ਆ ਐਜੂਕੇਸ਼ਨ ਮੁੱਢਲੀ ਉੱਥੇ ਲਈ। ਔਰ ਉਹਨਾਂ ਨੇ ਜਿਹੜਾ ਟੀਚਰ ਵੀ ਬਣੇ, ਜਿਹੜਾ ਪੜ੍ਹਾਉਂਦੇ ਸੀ। ਫਿਰ ਉਹਨਾਂ ਨੇ ਵਕਾਲਤ ਕੀਤੀ, ਫਿਰ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਵਕਾਲਤ ਸ਼ੁਰੂ ਕੀਤੀ। ਵਕਾਲਤ ਤੋਂ ਹੀ 10 ਸਾਲ ਉਹ ਜੱਜ ਰਹੇ ਨੇ 1970 ਤੋਂ 1980 ਤੱਕ। ਔਰ ਫਿਰ ਉਹਨਾਂ ਦੀ ਰਿਟਾਇਰਮੈਂਟ ਹੁੰਦੀ ਹੈ। ਸੋ ਜਿਹੜਾ ਜਸਟਿਸ ਦੇ ਨਾਤੇ ਹੀ ਉਹਨਾਂ ਦੇ ਨਾਂ ਨਾਲ ਜਸਟਿਸ ਉਦੋਂ ਹੀ ਲੱਗਾ ਜਦੋਂ ਕਿ ਉਹ ਜਸਟਿਸ ਬਣੇ, ਜ਼ਾਹਰ ਹੈ। ਔਰ ਇਹ ਉਹ ਪੀਰੀਅਡ ਸੀ, ਹੁਣ ਤੁਸੀਂ ਦੇਖੋ ਕਿ ਵੀ ਇੱਕ ਪਾਸੇ ਜਦੋਂ ਤੁਸੀਂ ਰਿਟਾਇਰਮੈਂਟ ਏਜ ਤੱਕ ਪਹੁੰਚ ਜਾਂਦੇ ਹੋ, ਉਦੋਂ ਆਲਰੇਡੀ ਬਹੁਤ ਜਿਹਨੂੰ ਕਹਿੰਦੇ ਨੇ ਵੀ ਬੱਤੀ ਤਾਂ ਬਹੁਤੀ ਗੋਲੀ ਹੋਈ ਹੁੰਦੀ ਹੈ। ਔਰ ਉਸ ਪੀਰੀਅਡ 'ਚ ਬੰਦਾ ਇਹੀ ਦੇਖਦਾ ਹੈ ਕਿ ਵੀ ਮੈਂ ਆਪਣੇ ਪਰਿਵਾਰ 'ਚ, ਬੱਚਿਆਂ 'ਚ ਜਾਂ ਪੋਤੇ ਪੋਤੀਆਂ, ਦੋਤੇ ਦੋਤੀਆਂ ਖਿਡਾਣ ਜਾਵਾਂ। ਮੈਂ ਜਿਵੇਂ ਕਿਹਾ ਗੋਲਫ ਖੇਡਣ ਤੇ ਪੈਗ ਮਾਰਨ ਵਾਲੇ, ਇਹਨਾਂ ਦਾ ਸਾਰਾ ਵਰਤਾਰਾ ਹੁੰਦਾ ਜਿਹੜੇ ਕਿ ਉਹਨਾਂ ਕਲੱਬਾਂ 'ਚ ਜਾਣ ਵਾਲੇ ਨੇ। ਲੇਕਿਨ ਜਸਟਿਸ ਬੈਂਸ ਨੇ ਇਹ ਉਹ ਦੌਰ ਹੈ ਜਦੋਂ ਕਿ ਪੰਜਾਬ ਦੇ ਵਿੱਚ 70ਵਿਆਂ ਦੇ ਅਖੀਰ 'ਚ ਹੀ ਅਸੀਂ ਦੇਖਦੇ ਹਾਂ 1978 13 ਅਪ੍ਰੈਲ ਨੂੰ ਜਿਹੜਾ 13 ਸਿੰਘ ਸ਼ਹੀਦ ਕੀਤੇ ਜਾਂਦੇ ਨੇ। ਔਰ ਉਸ ਤੋਂ ਬਾਅਦ 84 ਤੱਕ ਪਹੁੰਚਦੇ ਹਾਂ ਔਰ ਇੱਕਦਮ, ਔਰ ਜੋ ਕੁਝ ਜੂਨ 84 ਦੇ ਵਿੱਚ ਹੁੰਦਾ। ਹੁਣ ਇਸ ਗੱਲ ਦਾ ਧਿਆਨ ਰਹੇ, ਜਸਟਿਸ ਅਜੀਤ ਸਿੰਘ ਬੈਂਸ ਜਦੋਂ ਆਪਣੇ ਵਕੀਲ ਸਨ ਜਾਂ ਈਵਨ ਐਜ਼ ਏ ਜੱਜ ਵੀ ਬਣੇ, ਉਹਨਾਂ ਦੇ ਉੱਤੇ ਖੱਬੇ ਪੱਖੀ ਵਿਚਾਰਧਾਰਾ ਦਾ, ਜਿਹਨੂੰ ਅਸੀਂ ਮਾਰਕਸਿਜ਼ਮ, ਕਮਿਊਨਿਜ਼ਮ ਕਹਿੰਦੇ ਹਾਂ, ਉਸ ਦਾ ਕਾਫੀ ਪ੍ਰਭਾਵ ਸੀ। ਔਰ ਜਿਹੜੇ ਉਸ ਪੀਰੀਅਡ ਦੇ, ਹੁਣ ਤਾਂ ਜਿਹੜੇ ਕਾਮਰੇਡ ਨਾਂ ਥੱਲੇ ਜਿਹੜੇ ਕਿਸਾਨਾਂ 'ਚ ਬੜੇ ਜਾਂ ਦੂਜੇ ਤੀਜੇ ਤਾਂ ਸਾਰੇ ਜਿਹੜੇ ਨੇ ਮਾਇਆ ਦੇ ਖੱਟੂ ਹੀ ਨੇ ਜਾਂ ਦੂਜੇ, ਉਸ ਦੌਰ ਦਾ ਜਿਹੜਾ ਲੈਫਟਿਸਟ ਵੀ ਸੀ 60ਵਿਆਂ 70ਵਿਆਂ ਦਾ, ਉਹਨਾਂ ਦਾ ਬੇਸ਼ੱਕ ਆਈਡੀਓਲੋਜੀਕਲੀ ਤਾਂ ਅਸੀਂ ਸਿੱਖ ਥਾਟ ਦੇ ਉਹਨੂੰ ਵਿਪਰੀਤ ਦੇਖਦੇ ਹਾਂ, ਪਰ ਘੱਟੋ ਘੱਟ ਉਹ ਜਿਹੜੀ ਵੀ ਉਹਨਾਂ ਦੀ ਆਈਡੀਓਲੋਜੀ ਸੀ ਉਹਦੇ ਨਾਲ ਉਹ ਇਮਾਨਦਾਰ ਸੀ ਕਿ ਭਾਈ ਐਸਟੈਬਲਿਸ਼ਮੈਂਟ ਦੇ ਜ਼ੁਲਮ ਨੂੰ ਚੈਲੰਜ ਕਰਨਾ, ਜਿਹੜਾ ਵੀ ਮਜ਼ਦੂਰ ਜਾਂ ਗਰੀਬ ਦੇ ਹੱਕ ਦੇ ਲਈ ਖਲੋਣਾ। ਜੁਡੀਸ਼ਰੀ 'ਚ ਬੈਠੇ ਤਾਂ ਤੁਸੀਂ ਇਹੀ ਕੁਝ ਕਰ ਸਕਦੇ ਹੋ। ਔਰ ਉਸ ਕਲੈਰਿਟੀ ਦੇ ਨਾਲ ਇਹ ਉਹ ਕਲਾਸ ਸੀ ਜਿਹੜੀ ਇਹ ਨਹੀਂ ਸੀ ਬਿਲੀਵ ਕਰਦੀ ਵੀ ਸਿੱਖਾਂ ਨੂੰ
ਆਪਣਾ ਰਾਜ ਚਾਹੀਦਾ ਹੈ। ਉਹ ਸਮਝਦੇ ਸੀ ਕਿ ਜੇ ਫੈਡਰਲ ਸਿਸਟਮ ਵੀ ਹੈ ਇੰਡੀਆ ਦਾ ਤੇ ਇਹਦੇ 'ਚ ਜਸਟਿਸ ਹੋਣਾ ਚਾਹੀਦਾ ਹੈ ਬਾਕੀਆਂ ਦੇ ਲਈ। ਸੋ ਐਜ਼ ਪਰ ਕਨਸਟੀਟਿਊਸ਼ਨ ਹੀ ਉਹ ਮੂਵ ਕਰਦੇ ਸੀ। ਔਰ ਇੱਕ ਕੇਸ ਜਿਹੜਾ ਸ਼ਾਇਦ ਜਸਟਿਸ ਬੈਂਸ ਦੇ ਕੋਲ ਹੀ ਸੀ, ਉਹ ਸਰ ਕਪੂਰ ਸਿੰਘ, ਜਿਨ੍ਹਾਂ ਨੇ ਕਿਸੇ ਜ਼ਮਾਨੇ 'ਚ ਲਿਖਿਆ ਸੀ ਕਿ ਭਾਈ ਹਿੰਦੂ ਦਾ ਮਤਲਬ ਚੋਰ ਹੁੰਦਾ ਹੈ, ਫਲਾਂ ਅਰਬੀ ਜਾਂ ਫਾਰਸੀ ਇਸ ਜ਼ਬਾਨ ਦਾ ਹੈ। ਔਰ ਇਸ ਦੇ ਉੱਤੇ ਉਹਨਾਂ ਨੂੰ ਅਦਾਲਤ 'ਚ ਲੈ ਗਏ ਸੀ। ਔਰ ਉਹਨਾਂ ਨੇ ਬਾਅਦ ਦੇ ਵਿੱਚ ਸ਼ਾਇਦ ਜਸਟਿਸ ਬੈਂਸ ਦਾ ਬੈਚ, ਮੈਨੂੰ ਕਿਉਂਕਿ ਮੇਰੀ ਮੈਮਰੀ 'ਚ ਹੀ ਹੈ, ਜਿਨ੍ਹਾਂ ਨੇ, ਔਰ ਸਰ ਕਪੂਰ ਸਿੰਘ ਦਾ ਵੱਡੇ ਸਕਾਲਰ ਸੀ ਅਰਬੀ ਫਾਰਸੀ ਸੰਸਕ੍ਰਿਤ ਹਰ ਇੱਕ ਦੇ, ਉਹਨਾਂ ਨੇ ਉਹ ਪੂਰੇ ਸਬੂਤਾਂ ਦੇ ਨਾਲ ਸਾਬਤ ਕੀਤਾ ਸੀ। ਔਰ ਜਜਮੈਂਟ ਸੀ ਕਿ ਵੀ ਬਿਲਕੁਲ ਜੋ ਉਹਨਾਂ ਨੇ ਕਿਹਾ ਹਿਸਟੋਰੀਕਲੀ ਗਲਤ ਨਹੀਂ ਹੈ, ਕਿਉਂਕਿ ਇਹਨਾਂ ਦੇ ਆਪਣੇ ਹੀ ਸਵਾਮੀ ਦਿਆਨੰਦ ਆਰੀਆ ਸਮਾਜ ਨੇ ਬਣਾਇਆ। ਉਹਨੇ ਕਿਹਾ ਸੀ, ਬੜਾ ਪੜ੍ਹਿਆ ਲਿਖਿਆ ਵੇਦਾਂ ਦਾ ਗਿਆਤਾ ਸੀ, ਉਹਨੇ ਕਿਹਾ ਜੀ ਹਿੰਦੂ ਲਫ਼ਜ਼ ਤਾਂ ਨਾ ਵੇਦਾਂ 'ਚ ਹੈ, ਨਾ ਸ਼ਾਸਤਰਾਂ 'ਚ ਹੈ, ਨਾ ਸਿਮਰਤੀਆਂ 'ਚ ਹੈ, ਨਾ ਪੁਰਾਣਿਆਂ 'ਚ ਹੈ। ਇਹ ਤਾਂ ਸਾਨੂੰ ਇਹਨਾਂ ਨੇ ਦਿੱਤਾ ਹੈ, ਜਿਹਦਾ ਮਤਲਬ ਚੋਰ ਹੁੰਦਾ ਹੈ ਜਾਂ ਗੁਲਾਮ ਹੁੰਦਾ ਹੈ। ਹੁਣ ਗੁਲਾਮ, ਈਵਨ ਲਾਲਾ ਸ਼ਬਦ ਵੀ ਜਦੋਂ ਅਸੀਂ ਬਾਣੀ 'ਚ ਵੀ ਦੇਖਦੇ ਹਾਂ ਕਿ ਮੁੱਲ ਖਰੀਦੀ ਲਾਲਾ ਗੋਲਾ, ਲਾਲਾ ਸ਼ਬਦ ਵੀ ਗੁਲਾਮ ਲਈ ਸੀ, ਗੋਲਾ ਵੀ ਗੁਲਾਮ ਲਈ ਹੈ। ਔਰ ਇਹ ਉਸ ਪੀਰੀਅਡ ਦੀ ਜਿਹੜੀ ਦਿਆਨੰਦ ਨੇ ਜਦੋਂ ਕਿਹਾ ਕਿ ਭਾਈ ਉਹਨਾਂ ਨੇ ਦਿੱਤਾ, ਇਸ ਲਈ ਉਹਨੇ ਕਿਹਾ ਕਿ ਅਸੀਂ ਆਪਣੇ ਆਪ ਨੂੰ ਹਿੰਦੂ ਨਾ ਕਹਾਈਏ, ਆਰੀਆ, ਅਸੀਂ ਆਰੀਆਂ ਦੀ ਔਲਾਦ ਹੈ। ਇਸ ਲਈ ਉਹਨੇ ਆਪਣੀ ਆਰਗੇਨਾਈਜੇਸ਼ਨ ਦਾ ਨਾਮ ਵੀ ਆਰੀਆ ਸਮਾਜ ਰੱਖਿਆ। ਔਰ ਬਹੁਤ ਸਾਰੇ ਆਰੀਆ ਨਾਂ ਦੇ ਥੱਲੇ ਅਜੇ ਵੀ ਤੁਹਾਨੂੰ ਕੁਝ ਮਿਲਣਗੇ ਜਿਹੜੇ ਲਾਸਟ ਨੇਮ ਨਾਲ ਆਰੀਆ ਲਿਖਣਗੇ ਕਿ ਜੀ ਅਸੀਂ ਆਰੀਆ। ਔਰ ਇਹ ਉਹਨਾਂ ਦਾ ਸੀ ਕਿ ਜੀ ਇਹ ਜਿਹੜਾ ਸਾਡਾ ਭਾਰਤ ਵਰਤ ਹੈ ਦੇਸ਼ ਹਮਾਰਾ, ਹਮ ਹੈ ਆਰੀयों की ਸੰਤਾਨ, ਉਸ ਪੀਰੀਅਡ ਦੀ ਇਹਨਾਂ ਦੇ ਤੁਸੀਂ ਪਬਲੀਕੇਸ਼ਨ 'ਚ ਦੇਖ ਸਕਦੇ ਹੋ, ਇਹ ਉੱਤੇ ਟਾਈਟਲ ਦੇ ਉੱਤੇ ਹੁੰਦਾ ਸੀ। ਫਿਰ ਜਸਟਿਸ ਬੈਂਸ ਜਿਉਂ ਹੀ ਰਿਟਾਇਰ, ਕਿਉਂਕਿ ਜਿਵੇਂ ਮੈਂ ਕਿਹਾ ਕਿ ਵੀ ਭਾਰਤ ਦੇ ਵਿੱਚ ਜੇ ਹਿਊਮਨ ਰਾਈਟਸ ਮੂਵਮੈਂਟ ਦੇ ਫਾਦਰ ਦੇ ਤੌਰ ਤੇ ਕਿਸੇ ਨੂੰ ਕਹਿਣਾ ਹੋਏ ਤਾਂ ਜਸਟਿਸ ਤਾਰਕੁੰਡੇ, ਇਹ ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਾਂ ਜਸਟਿਸ ਰਿਟਾਇਰ ਹੋਏ। ਔਰ ਉਹਨਾਂ ਨੇ ਇਹ ਦੇਖਦੇ ਆ ਕਿ ਭਾਈ ਇੱਥੇ ਕਿਵੇਂ ਜਿਹੜੇ ਹੱਕ ਕਾਨੂੰਨੀ ਤੌਰ ਤੇ ਮਿਲੇ ਹੋਏ ਨੇ ਉਹ ਵੀ ਲੋਕਾਂ ਨੂੰ ਨਹੀਂ ਮਿਲਦੇ, ਕਿਵੇਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੁੰਦੀਆਂ ਨੇ, ਕਿਵੇਂ ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ। ਸੋ ਇਹ ਜਸਟਿਸ ਤਾਰਕੁੰਡੇ ਨੇ ਇਹ ਹਿਊਮਨ ਰਾਈਟਸ ਦੀ ਮੂਵਮੈਂਟ ਨੂੰ ਉੱਥੇ ਖੜਾ ਕੀਤਾ। ਔਰ ਕਿਉਂਕਿ ਜਸਟਿਸ ਅਜੀਤ ਸਿੰਘ ਬੈਂਸ ਔਰ ਉਹਨਾਂ ਦੇ ਹੋਰ ਵੀ ਸਾਥੀ ਜਿਹੜੇ, ਉਹਨਾਂ ਦਾ ਜੁਡੀਸ਼ਰੀ ਰਾਹੀਂ ਵੀ ਨਾਤਾ ਸੀ। ਕਿਉਂਕਿ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਬਹੁਤ ਵੱਡੀ, ਕਿਉਂਕਿ ਜਿਹੜੀ ਆਰਗੇਨਾਈਜੇਸ਼ਨ ਹਿਊਮਨ ਰਾਈਟਸ ਦੀ ਜਸਟਿਸ ਬੈਂਸ ਨੇ ਫਾਊਂਡ ਕੀਤੀ, PHRO, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਉਹ ਤਾਂ 1985 ਚ ਹੋਈ। ਲੇਕਿਨ ਇੱਕ ਬਹੁਤ ਵੱਡਾ ਕੰਮ ਜਿਹੜਾ ਜਸਟਿਸ ਬੈਂਸ ਦੇ ਲਿੰਕਸ ਕਰਕੇ ਜਿਹੜਾ ਉਹ ਹੋ ਸਕਿਆ, ਉਹ ਸੀ ਜੂਨ 84 ਦੇ ਅਟੈਕ ਤੋਂ ਬਾਅਦ ਜਿਹੜੀ ਜਸਟਿਸ ਤਾਰਕੁੰਡੇ ਦੀ ਆਰਗੇਨਾਈਜੇਸ਼ਨ ਸੀ ਜਾਂ ਦਿੱਲੀ ਬੇਸਡ ਗਰੁੱਪ ਸੀ, ਜਿਹੜੇ ਪੰਜਾਬ ਦੇ, ਜੋ ਪੰਜਾਬ ਫੌਜ ਦੇ ਹਵਾਲੇ ਸੀ, ਉਹ ਪੰਜਾਬ ਦੇ ਵਿੱਚ ਆਏ, ਆਈ ਵਿਟਨੈਸਿਸ ਅਕਾਊਂਟ ਹਮਲੇ ਵੇਲੇ ਕੀ ਹੋਇਆ। ਔਰ ਪਹਿਲੀ ਰਿਪੋਰਟ ਜਿਹੜੀ ਹਿਊਮਨ ਰਾਈਟਸ ਦੇ ਮੁੱਦੇ ਤੇ ਪੰਜਾਬ 'ਚ ਕੱਢੀ ਗਈ, ਇਹ ਜਸਟਿਸ ਤਾਰਕੁੰਡੇ ਦੀ ਰਹਿਨਮਾਈ ਥੱਲੇ, ਉਹਦੇ ਵਿੱਚ ਹੋਰ ਵੀ ਨਾਂ ਜਿਹੜੇ ਨੇ ਉਹ ਪ੍ਰੋਮੀਨੈਂਟ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ, ਉਹ ਸੀ ਆਪਰੇਸ਼ਨ ਇਨ ਪੰਜਾਬ ਜੀ। ਔਰ ਉੱਥੇ ਫੌਰਨ ਜਿਉਂ ਹੀ ਨਿਕਲੀ ਉਹਨੂੰ ਬੈਨ ਕਰ ਦਿੱਤਾ, ਪਰ ਬਾਹਰ ISYF ਨੇ ਉਸ ਦਾ ਜਿਹੜਾ ਤਰਜਮਾ ਕਰਾ ਕੇ ਔਰ ਉਸ ਨੂੰ ਵੱਡੇ ਲੈਵਲ ਦੇ ਉੱਤੇ ਵੰਡਿਆ। ਸੋ ਇਹ ਬਿਗਨਿੰਗ ਸੀ ਆਪਰੇਸ਼ਨ ਇਨ ਪੰਜਾਬ ਦੇ ਥੱਲੇ। ਔਰ ਇਹ ਉਹੀ ਲਿੰਕ ਸਨ। ਔਰ ਉਹਦੇ ਜਿਹੜੇ ਜਸਟਿਸ ਤਾਰਕੁੰਡੇ ਜਾਂ ਦੂਜਿਆਂ ਦੇ ਨਾਲ ਵੀ ਸੀ, ਬਹੁਤ ਸਾਰੇ ਜਿਹੜੇ ਨੇ ਉਹ ਜਸਟਿਸ ਲਵਿੰਗ ਲੋਕ ਸੀ, ਕੁਝ ਲੈਫਟਿਸਟ ਲੀਨਿੰਗ ਦੇ ਵੀ ਸੀ, ਬੰਗਾਲੀ ਓਰੀਜਨ ਦੇ ਵੀ ਇੱਕ ਦੋ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ RN ਪੌਲ ਔਰ ਦੂਜੇ। ਫਿਰ ਇਹੀ ਗਰੁੱਪ ਜਿਹੜਾ ਦਿੱਲੀ ਵਾਲਾ ਸੀ ਜਿਨ੍ਹਾਂ ਨੇ ਫਿਰ ਨਵੰਬਰ 84 ਦੀ ਨਸਲਕੁਸ਼ੀ ਹੁੰਦੀ ਹੈ, ਔਰ ਉਹਦੇ 'ਚ ਵੀ ਦਿੱਲੀ 'ਚ ਜਾ ਕੇ ਡੀਟੇਲਡ ਰਿਪੋਰਟ ਜਿਹੜਾ ਹਿਊਮਨ ਰਾਈਟਸ ਦਾ ਕ੍ਰਾਈਟੇਰੀਆ ਹੁੰਦਾ ਹੈ, ਹੂ ਆਰ ਗਿਲਟੀ, ਇਹ ਉਹਨਾਂ ਨੇ ਪਬਲਿਸ਼ ਕੀਤੀ, ਜਿਹਦੇ 'ਚ ਉਹਨਾਂ ਨੇ, ਜਦੋਂ ਅੱਜ ਅਸੀਂ ਜਗਦੀਸ਼ ਟਾਈਟਲਰ, ਸਜਨ ਕੁਮਾਰ, HKL ਭਗਤ, ਦੂਜੇ ਇਹ ਸਾਰੇ ਨਾਂ ਲੈਂਦੇ ਆ, ਤੇ ਇਹ ਇਸੇ ਲਈ ਪੋਸੀਬਲ ਹੋਇਆ ਕਿ ਹੂ ਆਰ ਗਿਲਟੀ ਦੇ ਥੱਲੇ ਇਹੀ ਜਿਹੜਾ ਹਿਊਮਨ ਰਾਈਟਸ ਗਰੁੱਪ ਸੀ ਜਸਟਿਸ ਤਾਰਕੁੰਡੇ ਔਰ ਉਹਨਾਂ ਨਾਲ ਕੰਮ ਕਰਨ ਵਾਲੇ, ਉਹਨਾਂ ਨੇ ਉਹ ਰਿਪੋਰਟ ਜਾਰੀ ਕੀਤੀ। ਔਰ 1985 ਤੱਕ ਜਦੋਂ ਇਹ ਫਿਰ ਰਿਟਾਇਰ ਹੋ ਜਾਂਦੇ ਨੇ, ਸੋ ਇਹਨਾਂ ਨੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਥੱਲੇ ਪਹਿਲੀ ਵਾਰ ਮੈਂ ਸਮਝਦਾ ਪੰਜਾਬ 'ਚ ਹੋਏਗਾ ਕਿ ਇੱਕ ਪ੍ਰੋਪਰਲੀ ਰਜਿਸਟਰਡ ਬਾਡੀ ਹਿਊਮਨ ਰਾਈਟਸ ਦੇ ਥੱਲੇ। ਔਰ ਕਿਉਂਕਿ ਜੁਡੀਸ਼ਰੀ 'ਚੋਂ ਇਹ ਆਏ ਸੀ, ਉਹਨਾਂ ਨੂੰ ਪਤਾ ਹੈ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਕਿਸੇ ਚੀਜ਼ ਦੀ ਰੈਕਗਨੀਸ਼ਨ ਲੈਣੀ ਹੈ, ਉਹਦੇ 'ਚ
ਕੀ ਚਾਹੀਦਾ ਹੁੰਦਾ ਹੈ, ਕੀ ਕ੍ਰਾਈਟੇਰੀਆ ਹੁੰਦਾ ਹੈ, ਕਿਵੇਂ ਜਿਹੜਾ ਉਸ ਨੂੰ ਉਸ ਦੀ ਡਾਟਾ ਕਲੈਕਸ਼ਨ ਕੀਤੀ ਜਾਂਦੀ ਹੈ। ਔਰ ਫਿਰ ਇੱਕ ਹੋਰ ਵੱਡਾ ਕੰਮ ਉਸੇ ਪੀਰੀਅਡ 'ਚ, ਕਿਉਂਕਿ ਜੂਨ 84 ਦੇ ਹਮਲੇ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਗੁਨਾਹ ਲੋਕ ਵੀ ਫੜ ਕੇ ਇਧਰੋਂ ਉਧਰੋਂ, ਉਹਨਾਂ 'ਚ ਬੱਚੇ ਵੀ ਔਰ ਦੂਸਰੇ ਵੀ ਸ਼ਾਮਲ ਸੀ, ਉਹ ਜੇਲ੍ਹਾਂ ਦੇ ਵਿੱਚ ਤੂੜੇ ਹੋਏ ਸੀ ਉਹਨਾਂ ਨੂੰ। ਔਰ ਸੁਰਜੀਤ ਸਿੰਘ ਬਰਨਾਲਾ, ਕਿਉਂਕਿ 85 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰਾਜੀਵ ਲੌਂਗੋਵਾਲ ਅਕੋਰਡ ਹੁੰਦਾ ਹੈ, ਉਸ ਤੋਂ ਬਾਅਦ ਲੌਂਗੋਵਾਲ ਤਾਂ ਮਾਰਿਆ ਜਾਂਦਾ ਹੈ, ਪੰਜਾਬ ਦੇ ਵਿੱਚ ਹਕੂਮਤ ਬਣਦੀ ਹੈ ਬਰਨਾਲੇ ਦੀ। ਔਰ ਬਰਨਾਲੇ ਨੇ ਇਹ ਦੇਖਦੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਬੇਗੁਨਾਹ ਜੇਲ੍ਹਾਂ 'ਚ ਡੱਕੇ ਹੋਏ ਸੀ, ਲੇਕਿਨ ਉਹ ਉਹਨਾਂ ਨੂੰ ਇੱਕਦਮ ਛੱਡਣ ਵਰਗਾ ਕੋਈ ਫੈਸਲਾ ਲੈਣ ਦੀ ਥਾਂ ਇੱਕ ਪ੍ਰੋਸੀਜਰ 'ਚੋਂ ਕੱਢ ਕੇ ਛੱਡਣਾ 'ਚੋਂ ਸਭ ਡਰਦੇ ਸੀ। ਸੈਂਟਰ ਏਜੰਸੀਆਂ ਦੀ ਗੇਮ ਹੈ। ਔਰ ਜਸਟਿਸ ਅਜੀਤ ਸਿੰਘ ਬੈਂਸ ਦੀ ਅਗਵਾਈ ਥੱਲੇ ਇੱਕ ਸਕਰੀਨਿੰਗ ਕਮੇਟੀ ਬਣਾਈ ਗਈ, ਔਰ ਉਸ ਕਮੇਟੀ ਦੀ ਬਦੌਲਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਰਿਲੀਜ਼ ਹੋਏ ਔਰ ਇਹਨਾਂ ਦਾ ਕੰਮ ਵੱਧਦਾ ਚਲਾ ਗਿਆ। ਫਿਰ ਅਸੀਂ ਦੇਖਦੇ ਹਾਂ, ਕਿਉਂਕਿ ਚੈਲੰਜਿੰਗ ਲਾਈਨ ਸੀ, ਇਮਾਨਦਾਰ ਸੀ ਆਪਣੇ ਹਰ ਕਿਰਦਾਰ ਦੇ ਵਿੱਚ ਵੀ। ਔਰ ਫਿਰ ਅਸੀਂ ਪਹੁੰਚ ਜਾਂਦੇ ਹਾਂ ਕਿ 1992 ਦੇ ਦੌਰ 'ਚ ਔਰ ਪੰਜਾਬ ਦੇ ਵਿੱਚ ਬੇਅੰਤੇ KP ਗਿੱਲ ਦੀ ਹਕੂਮਤ ਬਣਦੀ ਹੈ। ਉਦੋਂ ਤੱਕ ਜਸਟਿਸ ਬੈਂਸ ਔਰ ਉਹਨਾਂ ਦੇ ਥੱਲੇ ਰਿਪੋਰਟਸ ਆਲਾ ਅਨਫੋਰਚੂਨੇਟਲੀ PHRO ਜਿਹੜੀ ਹੈ ਉਹ ਆਪਸ ਸਪਲਿਟ ਹੋਈ। ਇੱਕ ਗਰੁੱਪ ਨੇ IHRO ਬਣਾ ਲਈ, ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ, ਲੁਧਿਆਣਾ ਬੇਸਡ ਹੋਇਆ। ਲੇਕਿਨ ਜਸਟਿਸ ਬੈਂਸ ਆਪਣੇ ਤਰੀਕੇ ਦੇ ਨਾਲ ਆਪਣੇ ਕੰਮ ਨੂੰ ਔਰ ਜਿਹੜੇ ਉਹਨਾਂ ਦੇ ਕੰਟੈਕਸਟ ਦੇ ਥੱਲੇ ਗੱਲਬਾਤ ਇੰਟਰਨੈਸ਼ਨਲੀ ਵੀ ਪਹੁੰਚਦੀ ਰਹੀ, ਉਹਨਾਂ ਨੇ ਉਹ ਜਾਰੀ ਰੱਖਿਆ। ਹੁਣ ਪੰਜਾਬ ਦੀ ਹਕੂਮਤ, ਏਜੰਸੀਆਂ ਸਮਝਦੀਆਂ ਸੀ ਕਿ ਭਾਈ ਜੋ ਅਸੀਂ ਕਰ ਰਹੇ ਹਾਂ, ਜੇ ਇਹਦੀ ਕੋਈ ਆਵਾਜ਼ ਹੀ ਨਾ ਬਣੇ ਤੇ ਇਹ ਦੁਨੀਆ ਨੂੰ ਤਾਂ ਪਤਾ ਹੀ ਨਹੀਂ ਲੱਗੇਗਾ ਕਿ ਵੀ ਅਸੀਂ ਕੀ ਜ਼ੁਲਮ ਕਰ ਰਹੇ ਹਾਂ। ਸੋ ਉਹਨਾਂ ਨੇ, ਜਿੱਥੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਐਕਟਿਵਿਸਟ ਨੂੰ ਹੱਥ ਪਾਉਣਾ ਸ਼ੁਰੂ ਕੀਤਾ, ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਲਵਿੰਦਰ ਸਿੰਘ ਸੈਣੀ, ਉਹਨਾਂ ਦੀ ਵਾਈਫ ਔਰ ਛੋਟਾ ਬੱਚਾ, ਉਸ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ। ਹੁਣ ਜਸਟਿਸ ਬੈਂਸ ਬਹੁਤ ਵੱਡਾ ਨਾਂ ਸੀ ਇੰਟਰਨੈਸ਼ਨਲੀ ਵੀ, ਦੂਜੇ ਵੀ, ਪਰ ਉਹਨਾਂ ਨੂੰ ਲੱਗਾ ਕਿ ਵੀ ਜੇ ਤੁਸੀਂ ਸਬਕ ਸਿਖਾਣਾ ਤੇ ਵੱਡੇ ਨੂੰ ਹੱਥ ਪਾਓ। ਸੋ ਉਹਨਾਂ ਨੇ, ਜਸਟਿਸ ਬੈਂਸ ਨੇ ਅਨੰਦਪੁਰ ਸਾਹਿਬ ਇੱਕ ਤਕਰੀਰ ਕੀਤੀ ਜਿਹਦੇ 'ਚ ਉਹਨਾਂ ਨੇ ਸਰਕਾਰੀ ਜ਼ੁਲਮਾਂ ਨੂੰ ਬੇਨਕਾਬ ਕੀਤਾ ਔਰ ਉਸ ਤਕਰੀਰ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਜਿਹੜਾ 5 ਅਪ੍ਰੈਲ 1992 ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ, ਜਦੋਂ ਕਿ ਉਹ ਸ਼ਾਮ ਨੂੰ ਆਪਣੇ ਜਿਹੜਾ ਉਹ ਜਿਮ ਦੇ ਵਿੱਚ ਜਾਂ ਕਿਤੇ ਬਾਹਰ ਆਏ ਹੋਏ ਸੀ, ਉਦੋਂ ਉਹਨਾਂ ਨੂੰ ਫੜਿਆ, ਹੱਥਕੜੀਆਂ ਲਾਈਆਂ ਸਭ ਦੇ ਸਾਹਮਣੇ ਪਬਲਿਕਲੀ ਔਰ ਧੂ ਕੇ ਲਿਜਾ ਕੇ ਜੀਪ ਦੇ ਵਿੱਚ ਬਿਠਾਇਆ ਔਰ ਲਗਭਗ ਜਿਹੜਾ ਉਹਨਾਂ ਨੂੰ ਅਸੀਂ ਜਦੋਂ ਦੇਖਦੇ ਹਾਂ ਕਿ ਕਿੰਨੇ ਘੰਟੇ ਟਾਰਚਰ ਕੀਤਾ, ਮੇਰੇ ਕੋਲ ਰਿਪੋਰਟ ਸੀ ਉਹਦੀ 52 ਘੰਟੇ। ਹੁਣ ਹਾਲਾਂਕਿ ਇਹ ਉਹਨਾਂ ਦਾ ਹੀ ਆਪਣਾ ਕਾਨੂੰਨ ਹੈ ਕਿ ਜਿਹਦੇ ਥੱਲੇ ਵਿਦਿਨ 24 ਆਵਰਸ ਮੈਜਿਸਟ੍ਰੇਟ ਦੇ ਪੇਸ਼ ਕਰਨਾ ਪੈਂਦਾ। ਉਹਨਾਂ ਦੇ ਉੱਤੇ ਸੈਡੀਸ਼ਨ ਦਾ ਚਾਰਜ, ਟਾਡਾ ਕਾਨੂੰਨ ਲਾ ਕੇ ਔਰ ਇਹ ਆਲਮੋਸਟ ਜਿਹੜਾ 52 ਘੰਟੇ ਬਾਅਦ ਉਹਨਾਂ ਨੂੰ ਤਸ਼ੱਦਦ ਕਰਕੇ ਪੇਸ਼ ਕੀਤਾ ਗਿਆ ਔਰ 4 ਮਹੀਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਔਰ ਉਹ ਪੀਰੀਅਡ ਸੀ ਕਿ KP ਗਿੱਲ ਔਰ ਉਹ ਮਜ਼ਾਕ ਉਡਾਉਂਦੇ ਸੀ ਵੀ ਕਿੱਥੇ ਹੈ ਤੁਹਾਡਾ ਬੈਂਸ ਹੁਣ, ਤੇ ਕਿੱਥੇ ਉਹਨਾਂ ਨੂੰ ਜ਼ਲੀਲ ਕੀਤਾ ਔਰ ਹੱਥਕੜੀ ਲਾ ਕੇ ਇੱਕ ਜੱਜ ਨੂੰ ਜਿਹੜਾ ਹਾਈ ਕੋਰਟ ਦਾ ਰਿਹਾ। ਸੋ ਮੈਸੇਜ ਇਹੀ ਦੇਣਾ ਸੀ। ਲੇਕਿਨ ਜਸਟਿਸ ਬੈਂਸ ਜਿੱਥੇ ਆਪਣੇ ਅਕੀਦੇ ਤੇ ਕਾਇਮ ਰਹੇ, ਉਹਨਾਂ ਨੇ, ਜੇ ਮੈਂ ਇਹ ਕਹਾਂ ਕਿ ਉਹਨਾਂ ਦਾ 84-85 ਦੀ ਜਿਹੜੀ ਕੰਟਰੀਬਿਊਸ਼ਨ 85 ਪੀਰੀਅਡ ਤੋਂ ਹੀ ਸੀ, ਉਹਨੇ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਮੂਵਮੈਂਟ ਨੂੰ ਜਿਹੜਾ ਹੈ ਉਹ ਜਨਮ ਦਿੱਤਾ। ਔਰ ਉਹਦੇ ਵਿੱਚ ਫਿਰ ਜੇ ਅਸੀਂ ਹਿਊਮਨ ਰਾਈਟਸ ਮੂਵਮੈਂਟ ਦੇ ਜਿਹੜੇ ਸ਼ਹੀਦ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਤੇ ਉਹ ਵੀ ਪੀਰੀਅਡ 92 ਤੋਂ 94-95 ਤੱਕ ਦਾ ਹੈ ਕਿ ਕਿਵੇਂ ਉਹਨਾਂ ਨੇ ਉਸ ਸਾਰੇ ਡਾਟੇ ਨੂੰ ਖੰਗਾਲਿਆ। ਪਰ ਇਸ ਪੀਰੀਅਡ ਦੇ ਵਿੱਚ ਹੋਰ ਵੀ ਗਰੁੱਪਸ, ਇੰਡੀਵਿਜੂਅਲ, ਕਿਉਂਕਿ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਦੇ ਉੱਤੇ ਤਾਂ ਪਾਬੰਦੀ ਸੀ, ਉਹ ਤਾਂ ਇੰਡੀਆ 'ਚ ਇਨ ਜਨਰਲ ਔਰ ਪੰਜਾਬ 'ਚ ਇਨ ਪਾਰਟਿਕੂਲਰ ਵੜ ਹੀ ਨਹੀਂ ਸੀ ਸਕਦੇ। ਸੋ ਉੱਥੇ ਜਿਹੜੇ ਇੰਡੀਵਿਜੂਅਲਸ ਨੇ, ਜਸਟਿਸ ਬੈਂਸ ਔਰ ਬਾਅਦ 'ਚ ਅਸੀਂ ਦੇਖਦੇ ਹਾਂ DS ਗਿੱਲ, ਨਵਕਿਰਨ ਸਿੰਘ, ਇਹ ਸਾਰੇ ਜਿਹੜੇ ਨੇ ਜਸਟਿਸ ਅਜੀਤ ਸਿੰਘ ਬੈਂਸ ਦੇ ਕੁਛ ਨਾਲ ਸੀ, ਕੁਛ ਇੰਡੀਪੈਂਡੈਂਟ ਕੰਮ ਕਰ ਰਹੇ ਸੀ, ਜਸਵੰਤ ਸਿੰਘ ਖਾਲੜਾ, ਜਸਪਾਲ ਸਿੰਘ ਢਿੱਲੋਂ, ਇਹਨਾਂ ਸਾਰਿਆਂ ਨੇ ਆਪਣੇ ਲੈਵਲ ਦੇ ਉੱਤੇ ਕੰਮ ਕੀਤਾ। ਹੋਰ ਵੀ ਬਹੁਤ ਸਾਰੇ ਨਾਂ ਨੇ, ਮੈਂ ਇਨ ਜਨਰਲ ਕਹਿਣਾ ਚਾਹੁੰਦਾ ਕਿ ਜਸਵੰਤ ਸਿੰਘ ਖਾਲੜਾ ਫਿਰ ਪੰਜਾਬ ਦੀ ਇਸ ਹਿਊਮਨ ਰਾਈਟਸ ਮੂਵਮੈਂਟ ਦੇ ਸ਼ਹੀਦ ਨੇ, ਜਿਨ੍ਹਾਂ ਨੇ ਸਟਰੈਂਥਨ ਕੀਤਾ। ਔਰ ਇਸ ਜਿੱਥੇ ਅੱਜ ਅਸੀਂ
ਉਹਨਾਂ ਨੂੰ ਜਸਟਿਸ ਬੈਂਸ ਨੂੰ ਯਾਦ ਕਰ ਰਹੇ ਹਾਂ। ਸਿਰਫ ਉਹਨਾਂ ਦਾ ਹਿਊਮਨ ਰਾਈਟਸ ਦੇ ਉੱਤੇ ਹੀ ਕੰਮ ਨਹੀਂ ਸੀ, ਦੋ ਵੱਡੇ ਸਕੈਂਡਲ ਜਿਹੜੇ ਕਿ ਉਹਨਾਂ ਨੇ ਐਕਸਪੋਜ਼ ਕੀਤੇ ਸੀ, ਦੋਨੋਂ ਹੀ ਅੰਮ੍ਰਿਤਸਰ ਦੇ ਹਵਾਲੇ ਨਾਲ। ਇੱਕ ਅੰਮ੍ਰਿਤਸਰ 'ਚ ਕੇਬਲ ਆਪਰੇਟਰਾਂ ਵੱਲੋਂ ਜਿਹੜੀ ਜਬਰੀ ਵਸੂਲੀ ਦਾ ਸਕੈਂਡਲ ਸੀ, ਉਸ ਦੀ ਉਹਨਾਂ ਨੇ ਬੜੀ ਤਫਤੀਸ਼ੀ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ, ਔਰ ਇਹ ਜਿਹੜੀ ਲੁੱਟ ਖਸੁੱਟ ਸੀ ਬੰਦ ਹੋਈ। ਔਰ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਇੱਕ ਬੜਾ ਬਦਨਾਮ ਸਕੈਂਡਲ ਹੋਇਆ, ਕਿਡਨੀ ਟ੍ਰਾਂਸਪਲਾਂਟ ਸਕੈਂਡਲ, ਕਿ ਕਿਵੇਂ ਗਰੀਬਾਂ ਨੂੰ ਆਨੇ ਬਹਾਨੇ ਸੱਦ ਕੇ ਜਾਂ ਦੂਜਾ ਦੇ ਕੇ, ਜਾਂ ਉਹਨਾਂ ਦੀ ਜੇ ਪੇਟ 'ਚ ਦਰਦ ਵੀ ਹੈ ਤੇ ਸਰਜਰੀ ਦੇ ਨਾਂ ਥੱਲੇ ਉਹਨਾਂ ਦੀ ਕਿਡਨੀ ਕੱਢ ਲੈਣੀ, ਔਰ ਕਿਵੇਂ ਵੱਡੇ ਲੈਵਲ ਦੇ ਉੱਤੇ ਇਹਦੇ 'ਚ ਪੁਲਿਸ ਔਰ ਡਾਕਟਰਸ ਔਰ ਦੂਸਰੇ ਸਾਰੇ ਜਿਹੜੇ ਨੇ ਉਹ ਸਾਰੇ ਦੇ ਵਿੱਚ ਮੁਲਵਸ ਸੀ। ਇਸ ਸਕੈਂਡਲ ਨੂੰ ਵੀ ਉਹਨਾਂ ਨੇ, ਇਹ ਕਿਡਨੀ ਟ੍ਰਾਂਸਪਲਾਂਟ ਘੁਟਾਲੇ ਨੂੰ ਵੀ ਉਹਨਾਂ ਨੇ ਐਕਸਪੋਜ਼ ਕੀਤਾ। ਔਰ ਮੈਂ ਜਦੋਂ ਅੱਜ ਹੀ ਇਹ ਦੇਖ ਰਿਹਾ ਸੀ ਕਿ ਭਾਈ ਅੱਜ ਅਸੀਂ ਉਹਨਾਂ ਨੂੰ ਟ੍ਰਿਬਿਊਟ ਦੇਣੀ ਹੈ, ਤੇ ਅਸੀਂ 2 ਦਿਨ ਪਹਿਲਾਂ ਹੀ ਗੱਲਬਾਤ ਕੀਤੀ ਹੈ ਸਾਕਾ ਨਕੋਦਰ ਦੀ, ਕਿ ਕਿਵੇਂ US ਕਾਂਗਰਸ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਰੈਕਗਨਾਈਜ਼ ਕੀਤਾ ਗਿਆ, ਰੈਜ਼ੋਲੂਸ਼ਨ ਮੂਵ ਹੋਇਆ। ਔਰ ਸਾਕਾ ਨਕੋਦਰ ਜਿਸ ਦੇ ਅਸੀਂ 4 ਨੌਜਵਾਨ ਸ਼ਹੀਦਾਂ ਦੀ ਗੱਲ ਕਰਦੇ, ਔਰ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤੜਾ, ਉਹਨਾਂ ਦੇ ਬਾਪੂ ਜੀ ਬਾਪੂ ਬਲਦੇਵ ਸਿੰਘ ਜਿਹੜੇ ਕੈਨੇਡਾ 'ਚ ਬੇਸਡ ਨੇ, ਉਹਨਾਂ ਦੇ ਭਰਾਤਾ ਭਾਈ ਰਵਿੰਦਰ ਸਿੰਘ ਦੇ ਡਾਕਟਰ ਹਰਿੰਦਰ ਸਿੰਘ, ਉਹਨਾਂ ਦਾ ਅਸੀਂ ਹਮੇਸ਼ਾ ਹੀ ਜ਼ਿਕਰ ਕਰਦੇ ਹਾਂ ਕਿ ਭਾਈ ਉਹਨਾਂ ਨੇ ਕਿਵੇਂ ਇਸ ਸਾਰੇ ਪਾਰਟ ਨੂੰ ਜਿਹੜਾ ਉਹ ਤੋਰੀ ਰੱਖਿਆ। ਔਰ ਇਹਨਾਂ ਦਾ ਬਾਪੂ ਜੀ ਦਾ ਬਹੁਤ ਵੱਡਾ, ਬਾਪੂ ਬਲਦੇਵ ਸਿੰਘ ਦੀ ਦੇਣ ਹੈ ਕਿ ਉਹਨਾਂ ਨੇ ਨਾ ਸਿਰਫ ਆਪਣੇ ਬੇਟੇ ਨੂੰ, ਆਪਣੇ ਦੂਸਰੇ 3 ਸਿੰਘਾਂ ਨੂੰ ਵੀ ਆਪਣੇ ਬੇਟਿਆਂ ਵਾਂਗ ਫੋਕਸ 'ਚ ਰੱਖਿਆ, ਉਹਨਾਂ ਦੀ ਗੱਲ ਕੀਤੀ। ਔਰ ਮੈਨੂੰ ਨਹੀਂ ਸੀ ਪਤਾ ਕਿ ਵੀ ਜਸਟਿਸ ਅਜੀਤ ਸਿੰਘ ਬੈਂਸ ਨੇ ਈਵਨ ਸਾਕਾ ਨਕੋਦਰ ਦੇ ਉੱਤੇ ਇੱਕ ਡੀਟੇਲਡ ਰਿਪੋਰਟ ਜਿਹੜੀ ਹੈ 1986 ਦੇ ਵਿੱਚ ਹੀ, ਕਿਉਂਕਿ ਸ਼ਹਾਦਤ ਜਦੋਂ ਅਸੀਂ 4 ਫਰਵਰੀ 1986 ਦੇ ਹਵਾਲੇ ਨਾਲ ਕਰਦੇ ਹਾਂ, ਸੋ ਫੌਰਨ ਉਹਨਾਂ ਦੀ ਰਿਪੋਰਟ, ਔਰ ਰਿਪੋਰਟ ਸੀ ਇਹ ਮਿਸਚੀਫ ਇਨ ਨਕੋਦਰ ਦਾ ਫਾਸ਼ਿਸਟ ਆਫੈਂਸਿਵ ਇਨ ਪੰਜਾਬ, ਇਹ ਕਿ ਬਿਲਕੁਲ ਇੰਡੀਆ ਇੱਕ ਫਾਸ਼ਿਸਟ ਸਟੇਟ ਹੈ, ਔਰ ਇਹ ਜਿਹੜੀ ਹੈ ਨਕੋਦਰ ਦੀ ਮਿਸਚੀਫ ਦੇ ਲਈ ਜ਼ਿੰਮੇਵਾਰ ਨੇ। ਔਰ ਭਾਈ ਬਾਪੂ ਜੀ ਨੇ, ਬਾਪੂ ਬਲਦੇਵ ਸਿੰਘ ਜੀ ਨੇ ਟ੍ਰਿਬਿਊਟ ਦਿੱਤੀ ਹੈ ਜਸਟਿਸ ਬੈਂਸ ਨੂੰ, ਔਰ ਉਹਨਾਂ ਨੇ ਕਿਹਾ ਕਿ ਭਾਈ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਨੇ ਤੇ ਹੱਕਾਂ ਦੇ ਤੇ ਪਹਿਰਾ ਦੇਣ ਦੀ ਹਿੰਮਤ ਰੱਖਦੇ ਨੇ, ਜਿਨ੍ਹਾਂ 'ਚੋਂ ਅਜੀਤ ਸਿੰਘ ਬੈਂਸ ਸਨ। ਉਹਨਾਂ ਨੇ ਟ੍ਰਿਬਿਊਟ ਦੇ ਨਾਲ ਇਹ ਕਿਹਾ, ਬੰਦੇ ਦੀ ਹੈ ਜ਼ਾਤ ਮਨੁੱਖਤਾ, ਬੰਦੇ ਦੀ ਹੈ ਪਾਤ ਮਨੁੱਖਤਾ, ਬੰਦੇ ਦਾ ਹੈ ਧਰਮ ਮਨੁੱਖਤਾ, ਬੰਦੇ ਦਾ ਹੈ ਕਰਮ ਮਨੁੱਖਤਾ। ਸੋ ਅਸੀਂ ਵੀ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੂੰ ਯਾਦ ਕਰ ਰਹੇ ਹਾਂ। ਗੁਰੂ ਦੇ ਚਰਨਾਂ 'ਚ ਅਰਦਾਸ ਹੈ ਕਿ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਔਰ ਇਵੇਂ ਹੀ ਕਰਜ ਹੋਏ ਪੰਜਾਬ ਦੀ ਧਰਤੀ ਤੇ, ਜਿਹੜੀ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਫਿਰ ਇਹ ਬਾਗੈਰਤ ਅਣਖੀ ਯੋਧਿਆਂ ਦੀ ਧਰਤੀ ਹੈ, ਸੱਚ ਹੱਕ ਇਨਸਾਫ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਧਰਤੀ ਹੈ। ਔਰ ਜਸਟਿਸ ਅਜੀਤ ਸਿੰਘ ਬੈਂਸ ਅਖੀਰ ਤੱਕ ਐਕਟਿਵ ਰਹੇ। ਕੁਝ ਸਾਲ ਪਹਿਲਾਂ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਗਰ ਕੀਰਤਨ ਤੇ ਉਹਨਾਂ ਦੇ ਦੀਦਾਰ ਕਰਨ ਦਾ ਮੌਕਾ ਮਿਲਿਆ। ਹਾਲਾਂਕਿ ਬਿਰਧ ਸਨ, ਪਰ ਉਹੀ ਸਪਿਰਿਟ, ਉਹੀ ਉਹਨਾਂ ਦੇ ਅੰਦਰ, ਜਿਸ ਨੂੰ ਤੁਸੀਂ ਫਾਇਰ ਇਨ ਦਾ ਬੈਲੀ ਕਹਿੰਦੇ ਹੋ, ਕਿ ਭਾਈ ਸਾਡੀ ਧਰਤੀ ਪੰਜਾਬ, ਔਰ ਕਿਵੇਂ ਸਾਨੂੰ ਇਹਨਾਂ ਨੇ ਕਿਵੇਂ ਜ਼ੁਲਮਾਂ ਦਾ ਸ਼ਿਕਾਰ ਬਣਾਇਆ। ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ ਕਿ ਇਵੇਂ ਹੀ ਉਸ ਧਰਤੀ ਦੇ ਉੱਤੇ ਬਲਕਾਰ ਔਰ ਬਾਜ਼ਮੀਰ ਔਰ ਇਨਸਾਫ ਲੈਣ ਵਾਲੇ ਯੋਧੇ ਪੈਦਾ ਹੁੰਦੇ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਰਨਾਟਕਾ ਕੇਸ ਦੇ ਹਵਾਲੇ ਨਾਲ ਕਿ ਕਰਨਾਟਕਾ ਵਿੱਚ ਬੀਜੇਪੀ ਵੱਲੋਂ ਭੜਕਾਹਟ ਭਰੇ ਮਾਹੌਲ ਵਿੱਚ ਉਭਾਰਿਆ ਗਿਆ ਹਿਜਾਬ ਦਾ ਇਸ਼ੂ ਹੁਣ ਹਰ ਪਾਸੇ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਕਰਨਾਟਕਾ ਹਾਈ ਕੋਰਟ ਦੇ ਇੰਟਰਿਮ ਪੱਖਪਾਤੀ ਫੈਸਲੇ ਤੋਂ ਬਾਅਦ ਭਾਰਤੀ ਸੁਪਰੀਮ ਕੋਰਟ ਨੇ ਫੌਰਨ ਸੁਣਵਾਈ ਕਰਨ ਤੋਂ ਨਾ ਕਰ ਦਿੱਤੀ ਹੈ ਔਰ ਦੂਸਰੇ ਪਾਸੇ ਇਸ ਨੂੰ ਬੜੀ ਚਲਾਕੀ ਨਾਲ ਸਿੱਖਾਂ ਦੀ ਦਸਤਾਰ ਨਾਲ ਜੋੜਿਆ ਜਾ ਰਿਹਾ ਹੈ ਔਰ ਸਿੱਖ ਮੁੱਦਿਆਂ ਤੇ ਚੁੱਪ ਰਹਿਣ ਵਾਲੇ ਅਖੌਤੀ ਲਿਬਰਲ ਹਿਜਾਬ ਮੁੱਦੇ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂ ਰਾਸ਼ਟਰ ਦੇ ਜਿਹੜੇ ਡਿਫਰੈਂਟ ਹਿਊਜ਼ ਨੇ, ਅੱਡ-ਅੱਡ ਸ਼ੇਡਸ ਨੇ, ਉਹ ਤੁਹਾਨੂੰ ਹਰ ਚੜ੍ਹਦੇ ਸੂਰਜ ਨਜ਼ਰ ਆ ਰਹੇ ਨੇ। ਕਿਵੇਂ ਉਹਨਾਂ ਨੇ ਹਰ ਇੰਸਟੀਟਿਊਸ਼ਨ ਨੂੰ ਬਿਲਕੁਲ ਕੰਟਰੋਲ ਕਰ ਲਿਆ ਜਾਂ ਡੰਮੀ ਬਣਾ ਲਿਆ ਜਾਂ ਟੂ ਲੁੱਕ ਦਾ ਅਦਰ ਵੇ ਵਾਂਗ ਬਿਹੇਵ ਕਰਨ ਤੇ ਲਾ ਦਿੱਤਾ। ਉਸ ਦੇ ਵਿੱਚ ਜ਼ਾਹਰ ਹੈ ਪਹਿਲਾ ਕੰਟਰੋਲ ਤਾਂ ਉਹਨਾਂ ਨੇ ਮੀਡੀਆ ਤੇ ਕੀਤਾ। ਮੀਡੀਆ ਦੇ ਹਵਾਲੇ ਨਾਲ ਹੀ ਅੰਬਾਨੀ, ਅਡਾਨੀ, ਇਹਨਾਂ ਸਾਰਿਆਂ ਨੇ ਮੀਡੀਆ ਨੂੰ ਜਿਵੇਂ ਵਰਤਿਆ 24/7 2014 ਚ ਮੋਦੀ ਨੂੰ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਔਰ ਫਿਰ ਇਹ ਸਾਰਾ ਹੀ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਹੀ ਨਹੀਂ, ਕਿਵੇਂ ਉਹਨਾਂ ਨੇ ਆਪਣਾ IT ਸੈੱਲ ਦੇ ਹਜ਼ਾਰਾਂ ਲੋਕ ਇੰਪਲੋਈ ਕੀਤੇ ਔਰ ਐਵੇਂ ਨਹੀਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੀ ਅਸੀਂ ਜਿਹੜਾ ਇੰਨੇ ਮਿਲੀਅਨ ਦੇ ਮੈਂਬਰ ਵਾਲੇ ਸਾਡੇ ਗਰੁੱਪ ਨੇ ਔਰ ਖਬਰ ਸੱਚੀ ਹੋਏ ਜਾਂ ਝੂਠੀ ਮੈਟਰ ਨਹੀਂ ਕਰਦਾ, ਅਸੀਂ ਰੋਜ਼ਾਨਾ ਬ੍ਰੇਕਫਾਸਟ ਤੋਂ ਪਹਿਲਾਂ WhatsApp ਦੇ ਉੱਤੇ ਮੈਸੇਜ ਪਹੁੰਚਾ ਦਿੰਦੇ ਹਾਂ। ਸੋ ਇੰਨੀ ਵੱਡੀ ਟ੍ਰੋਲ ਫੋਰਸ ਜਿਹੜੀ ਹੈ, ਮੇਰਾ ਨਹੀਂ ਖਿਆਲ ਕਿ ਇਸ ਧਰਤੀ ਦੇ ਉੱਤੇ ਕਿਸੇ ਵੀ ਹੋਰ ਮੁਲਕ 'ਚ, ਅਸੀਂ ਨਾਜ਼ੀਆਂ ਦੀ ਗੱਲ ਕਰਦੇ ਹਾਂ ਉਹਨਾਂ ਜ਼ਮਾਨਿਆਂ 'ਚ ਤਾਂ ਇਹ ਇਸ ਲੈਵਲ ਤੇ ਹੈ ਹੀ ਨਹੀਂ ਸੀ। ਮੋਸਟਲੀ ਵਰਡ ਆਫ ਦਾ ਮਾਊਥ ਸੀ ਜਾਂ ਉਹਨਾਂ ਦੇ ਸਿਕਿਉਰਿਟੀ ਦਸਤਿਆਂ ਦੇ ਕੋਲ ਹਦਾਇਤਾਂ ਸੀ। ਲੇਕਿਨ ਹੁਣ ਤਾਂ ਇਹਨਾਂ ਨੇ ਚਾਰ ਚੁਫੇਰਿਓਂ ਇਸ ਨੂੰ ਕੰਟਰੋਲ ਕੀਤਾ ਔਰ ਪਾਰਲੀਮੈਂਟ ਅਸੈਂਬਲੀਆਂ ਉਹਨਾਂ ਦੇ ਵਿੱਚ ਤਾਂ ਇਹਨਾਂ ਦੀ ਬਰੂਟ ਮੈਜੋਰਟੀ ਪਾਰਲੀਮੈਂਟ 'ਚ ਇਹਨਾਂ ਨੇ ਲਈ ਝੂਠ ਬਣਾ ਕੇ ਪੁਲਵਾਮਾ ਔਰ ਦੂਸਰੇ ਦਾ। ਲੇਕਿਨ ਅਸੈਂਬਲੀਆਂ ਜਿਵੇਂ ਇਹਨਾਂ ਨੇ ਕਾਬੂ ਕੀਤੀਆਂ ਨਾਰਥ ਈਸਟ ਦੀਆਂ ਸਟੇਟਾਂ 'ਚ ਤਾਂ ਜਿਹੜੇ ਪੂਰੀ ਦੀ ਪੂਰੀ ਆਪੋਜੀਸ਼ਨ ਸੀ ਉਹ ਸਾਰੀ ਖਰੀਦ ਲਈ। ਤੇ ਜਾਂ ਅਸੀਂ ਦੇਖਦੇ ਹਾਂ ਕਿ ਐਨਫੋਰਸਮੈਂਟ ਡਾਇਰੈਕਟੋਰੇਟ, CBI, ਇਨਕਮ ਟੈਕਸ ਇਹਨਾਂ ਦੇ ਰੇਡ ਕਰਵਾ ਕੇ ਜਿੱਥੇ ਵੀ ਕੋਈ ਲੱਗਾ ਕਿ ਭਾਈ ਕੋਈ ਆਰਡਰ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਆਪਣੇ ਜ਼ੇਰ ਕੀਤਾ। ਹੁਣ ਅਦਾਲਤਾਂ ਦਾ ਸਿਸਟਮ, ਜੁਡੀਸ਼ਰੀ ਇੱਕ ਜ਼ਮਾਨਾ ਸੀ ਕਿ ਕਦੇ ਇਹ ਸੀ ਕਿ ਦੇਖੋ ਇਲਾਹਾਬਾਦ ਦੇ ਇੱਕ ਜੱਜ ਨੇ ਇੰਦਰਾ ਗਾਂਧੀ ਨੂੰ ਅਨਸੀਟ ਕਰ ਦਿੱਤਾ ਸੀ ਕਿ ਵੀ ਕਰਪਟ ਪ੍ਰੈਕਟਿਸਿਸ ਕੀਤੀਆਂ। ਹਾਲਾਂਕਿ ਉਦੋਂ ਵੀ ਇੰਦਰਾ ਗਾਂਧੀ ਨੇ ਸੁਪਰੀਮ ਕੋਰਟ 'ਚ ਆਪਣੇ ਹੱਕ 'ਚ ਫੈਸਲਾ ਲੈ ਲਿਆ ਸੀ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਤੁਹਾਨੂੰ ਉਹ ਨਜ਼ਰ ਆ ਜਾਂਦਾ ਸੀ ਐਮਰਜੈਂਸੀ ਦੇ ਚੱਲਦਿਆਂ ਵੀ, ਦੂਜੇ ਵੀ, ਕਿ ਜਿੱਥੇ ਜੁਡੀਸ਼ਰੀ ਨੇ ਥੋੜੀ ਬਹੁਤ ਡਾਇਸੈਂਸ਼ਨ ਦਿੱਤੀ। ਲੇਕਿਨ ਹੁਣ ਜੇ ਤੁਸੀਂ ਸੁਪਰੀਮ ਕੋਰਟ ਤੋਂ ਲੈ ਕੇ, ਕਿਉਂਕਿ ਬਾਕੀ ਜ਼ਿਲ੍ਹਾ ਲੈਵਲ ਤੇ, ਸੈਸ਼ਨ ਲੈਵਲ ਤੇ
ਤਾਂ ਸਮਝ ਆ ਸਕਦੀ ਹੈ ਕਿ ਲੋਕਲ ਗਵਰਨਮੈਂਟ ਇਨਫਲੂਐਂਸ ਕਰਦੀ ਹੈ ਜਾਂ ਕਿਤੇ ਪੈਸਾ ਚੱਲਦਾ ਹੈ। ਪਰ ਜੇ ਹੁਣ ਅਸੀਂ ਜਸਟਿਸ ਮਾਰਕੰਡੇ ਕਾਟਜੂ ਦੀ ਗੱਲ ਮੰਨੀਏ ਕਿ ਬਈ 90% ਸੁਪਰੀਮ ਕੋਰਟ ਦੇ ਜੱਜ ਕਰਪਟ ਨੇ, ਤੇ ਜਿਹੜੇ 10% ਨੇ ਉਹ ਵੈਸੇ ਹੀ ਹਿੰਦੂਤਵੀ ਨੇ ਔਰ ਕਰਪਟ ਤਾਂ ਉਹ ਵੀ ਨੇ। ਹੁਣ ਇਸ ਸਾਰੇ ਦੇ ਚਲਦਿਆਂ ਜੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਪਿਛਲੇ ਪੀਰੀਅਡ ਦੇ ਦੇਖੀਏ, ਉਹ ਟ੍ਰਿਪਲ ਤਲਾਕ ਦੇ ਉੱਤੇ ਹੋਏ, ਉਹ ਬਾਬਰੀ ਮਸਜਿਦ ਦੇ ਉੱਤੇ ਹੋਏ, ਔਰ ਤੁਸੀਂ ਦੇਖੋ ਕਿ 5 ਨਵੰਬਰ 2019 ਤੋਂ ਜੰਮੂ ਕਸ਼ਮੀਰ ਦਾ ਆਰਟੀਕਲ 3070 ਸੂਬੇ ਦਾ ਸਟੇਟਸ ਖਤਮ ਕੀਤਾ ਹੋਇਆ ਹੈ। ਹੰਡਰਡਸ ਆਫ ਪੈਟੀਸ਼ਨ ਸੁਪਰੀਮ ਕੋਰਟ ਕੋਲ ਪਈਆਂ ਨੇ, ਲੇਕਿਨ ਹੁਣ 2 ਸਾਲ ਹੋ ਜਾਣੇ ਨੇ, ਅਪ੍ਰੈਲ ਆ ਗਿਆ ਜੀ, ਔਰ ਸੁਪਰੀਮ ਕੋਰਟ ਕੋਲ ਟਾਈਮ ਹੀ ਨਹੀਂ ਹੈ ਕਿ ਉਹਨੂੰ ਉਹ ਹੀਅਰ ਕਰੇ। ਬਿਲਕੁਲ। ਹੁਣ ਅਸੀਂ ਗੱਲ ਹਿਜਾਬ ਰੋਹ ਦੇ ਮਾਮਲੇ ਨਾਲ ਜਦੋਂ ਗੱਲ ਹੁੰਦੀ ਹੈ ਕਿ ਵੀ ਕਿਵੇਂ ਇਹਨਾਂ ਨੇ ਕਸ਼ਮੀਰ ਦਾ ਤਾਂ ਇੰਨਾ ਕੁ ਅਚਾਨਕ ਲਿਆ ਕੇ ਖੜਾ ਕਰ ਦਿੱਤਾ ਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਭਾਈ ਇਹਨਾਂ ਨੇ ਕਸ਼ਮੀਰ ਦਾ ਸਟੇਟਸ ਹੀ ਖਤਮ ਕਰ ਦੇਣਾ, ਜਾਂ ਮੋਦੀ ਅਮਿਤ ਸ਼ਾਹ ਨੂੰ ਜਾਂ ਨਾਗਪੁਰ ਦੇ ਹੈੱਡਕੁਆਰਟਰ ਵਾਲਿਆਂ ਨੂੰ ਪਤਾ ਸੀ। ਅੱਛਾ, ਹੁਣ ਜਿਹੜਾ ਇਹ ਦੂਸਰਾ ਪਾਰਟ ਆਪਣਾ ਇੰਪਲੀਮੈਂਟ ਕਰਨਾ ਚਾਹੁੰਦੇ ਨੇ, ਯੂਨੀਫਾਰਮ ਸਿਵਲ ਕੋਡ ਦੇ ਨਾਂ ਥੱਲੇ ਮੁਸਲਿਮ ਪਰਸਨਲ ਲਾਅ ਔਰ ਦੂਜੇ ਮਜ਼ਹਬਾਂ ਦੇ ਜਿਹੜੇ ਕਾਨੂੰਨ ਨੇ ਉਹਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਨੇ। ਉਹਦੇ ਲਈ ਕਿਤੇ ਨਾ ਕਿਤੇ ਟ੍ਰਿਪਲ ਤਲਾਕ ਵੀ ਉਸ ਹਿੱਸੇ ਦੀ ਡਿਬੇਟ ਸੀ ਜੀ, ਉਹਨਾਂ ਦੇ ਲਈ ਕਿਉਂਕਿ ਇਸਲਾਮਿਕ ਲਾਅ ਦੇ ਥੱਲੇ ਉਹ ਉਹਨਾਂ ਨੂੰ ਰਾਹਤ ਸੀ, ਪਰ ਉਹਨਾਂ ਨੇ ਉਹਨੂੰ ਨੈਗੇਟ ਕੀਤਾ ਕਾਨੂੰਨਨ ਤੌਰ ਤੇ। ਅੱਛਾ, ਹੁਣ ਜਿਹੜੀ ਕਰਨਾਟਕਾ ਦੇ ਇੱਕ ਸਰਕਾਰੀ ਕਾਲਜ ਦੇ ਵਿੱਚ ਹਿਜਾਬ ਨੂੰ ਲੈ ਕੇ ਜਿਸ ਕਿਸਮ ਦੀ ਜਿਹੜੀ ਹੈ ਉਹ ਸ਼ਰਾਰਤ ਕੀਤੀ ਗਈ, ਔਰ ਅਸੀਂ ਬੀਬੀ ਮੁਸਕਾਨ ਖਾਨ ਦਾ ਵੀ ਜ਼ਿਕਰ ਕੀਤਾ ਸੀ, ਉਹਨਾਂ ਨੂੰ ਲਗਾਤਾਰ ਟ੍ਰਿਬਿਊਟ ਹੈ ਉਹਨਾਂ ਦੀ ਬਹਾਦਰੀ ਨੂੰ। ਲੇਕਿਨ ਤੁਸੀਂ ਦੇਖੋਗੇ ਕਿ ਇਹ ਗੱਲ ਇੱਕ ਥਾਂ ਤੱਕ ਨਹੀਂ ਰਹੀ, ਉਹਨੂੰ ਹੋਰ ਥਾਵਾਂ ਤੇ ਫੈਲਾਇਆ ਗਿਆ, ਕਰਨਾਟਕਾ ਦੀਆਂ ਹੀ ਬਾਕੀ ਥਾਵਾਂ ਤੇ। ਅਸੀਂ ਮੱਧ ਪ੍ਰਦੇਸ਼ ਦਾ ਜ਼ਿਕਰ ਵੀ ਕੀਤਾ ਹੈ। ਹੁਣ ਤੁਸੀਂ ਦੇਖੋਗੇ ਕਿ ਜਿਵੇਂ ਉਹਨਾਂ ਦਾ ਇੱਕ ਕੰਮ ਕਰਨ ਦਾ ਢੰਗ ਹੈ ਕਿ ਸੋਸ਼ਲ ਮੀਡੀਆ ਔਰ ਦੂਜੇ ਤੀਜੇ ਦੇ ਉੱਤੇ ਵੀ ਉਹਨਾਂ ਨੇ, ਔਰ ਜਿਹੜੇ ਉਹਨਾਂ ਦੀਆਂ ਜ਼ਰ ਖਰੀਦ ਕੰਗਨਾ ਰਣੌਤ ਵਰਗੀਆਂ ਉਹਨਾਂ ਦੀਆਂ ਜਿਹੜੀਆਂ ਸ਼ੋ ਪੀਸਿਸ ਰੱਖੀਆਂ ਹੋਈਆਂ, ਉਹਨਾਂ ਦੀ ਵੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਸਾਰੇ ਤੇ। ਪਰ ਪਹਿਲਾਂ ਅਸੀਂ ਕਾਨੂੰਨੀ ਗੱਲ ਕਰੀਏ ਕਿ ਜ਼ਾਹਰ ਹੈ ਕਿ ਇਹ ਇਸ਼ੂ ਜਦੋਂ ਕਿ ਇਸ ਕਿਸਮ ਦਾ ਬੁਰਕਾ ਨਹੀਂ ਹਿਜਾਬ ਪਹਿਨਣ ਦੇ ਉੱਤੇ ਪਾਬੰਦੀ ਵਾਲੀ ਗੱਲ ਆਈ ਤੇ ਤੁਸੀਂ ਅਦਾਲਤ 'ਚ ਜਾਂਦੇ ਹੋ, ਅਦਾਲਤ ਚੋਂ ਕੇਸ ਹਾਈ ਕੋਰਟ 'ਚ ਕਰਨਾਟਕਾ ਦੇ ਚਲਾ ਗਿਆ, ਉਹਦੇ 'ਚ ਵੀ ਫੁੱਲ ਬੈਂਚ ਦੇ ਸਾਹਮਣੇ ਆ ਗਿਆ। ਹੁਣ ਤੁਸੀਂ ਦੇਖੋ ਕਿ ਅਦਾਲਤਾਂ ਕਿਵੇਂ ਇਹਨਾਂ ਨੇ ਕੰਟਰੋਲ ਕੀਤੀਆਂ ਹੋਈਆਂ। ਹੁਣ ਕਰਨਾਟਕਾ ਹਾਈ ਕੋਰਟ ਕਹਿ ਰਿਹਾ ਜੀ ਅਸੀਂ ਸੁਣਵਾਈ ਇਹਦੀ ਅਜੇ ਕਰ ਰਹੇ, ਪਰ ਜਦੋਂ ਤੱਕ ਇਹ ਸੁਣਵਾਈ ਮੁਕੰਮਲ ਹੋ ਕੇ ਅਸੀਂ ਫੈਸਲਾ ਨਹੀਂ ਦਿੰਦੇ, ਕੋਈ ਵੀ ਧਾਰਮਿਕ ਵਰਦੀ ਪਾ ਕੇ ਕਾਲਜ ਦੇ ਵਿੱਚ ਨਾ ਆਏ, ਨਾ ਹੀ ਜਿਹੜਾ ਉਹ ਭਗਵਾ ਸ਼ਾਲ ਲੈ ਕੇ ਕੋਈ ਆਏ, ਨਾ ਹੀ ਕੋਈ ਹਿਜਾਬ ਪਹਿਨ ਕੇ। ਹੁਣ ਪਹਿਲਾਂ ਤਾਂ ਤੁਸੀਂ ਦੇਖੋ ਕਿ ਭਗਵਾ ਸ਼ਾਲ ਨਾ ਤਾਂ ਕੋਈ ਹਿੰਦੂ ਡਰੈਸ ਕੋਡ ਹੈ, ਨਾ ਹੀ ਕੋਈ ਹਿੰਦੂ ਧਰਮ ਦਾ ਹਿੱਸਾ। ਇਹ ਤਾਂ ਉਹਨਾਂ ਨੇ ਇਸ ਡਿਬੇਟ ਨੂੰ ਖੜੇ ਕਰਦੇ ਆ ਜਿਵੇਂ ਸੈਂਕੜਿਆਂ ਦੀ ਗਿਣਤੀ 'ਚ ਉਦਾਂ ਦੇ ਸ਼ਾਲ ਵੰਡ ਕੇ ਦੂਜੇ ਬਾਹਰੋਂ ਗੁੰਡੇ ਲਿਆ ਕੇ ਕਾਲਜ ਦੇ ਵਿੱਚ ਲਿਆਂਦੇ। ਹੁਣ ਕੋਰਟ ਉਸ ਡਰੈਸ ਨੂੰ, ਉਸ ਹਿਜਾਬ ਨੂੰ ਜਿਹੜਾ ਮਜ਼ਹਬ ਦਾ ਹਿੱਸਾ ਹੈ, ਬੇਸਿਕਲੀ ਇਸਲਾਮਿਕ ਤਹਿਜ਼ੀਬ ਦਾ ਹਿੱਸਾ ਹੈ, ਕੋਈ ਕਰੇ ਜਾਂ ਨਾ ਕਰੇ, ਲੇਕਿਨ ਜੇ ਕੋਈ ਇੱਕ ਵੀ ਇਨਸਾਨ ਇਹ ਕਹਿੰਦਾ ਵੀ ਮੇਰਾ ਧਰਮ ਮੈਨੂੰ ਇਵੇਂ ਕਰਨ ਦੇ ਲਈ ਉਹਨਾਂ ਦੀ ਹਦਾਇਤ ਹੈ, ਤੇ ਕਾਨੂੰਨ ਜਾਂ ਡੈਮੋਕ੍ਰੇਸੀ ਜਾਂ ਸੈਕੂਲਰ ਸਿਸਟਮ ਤਾਂ ਇਹੀ ਹੁੰਦਾ ਹੈ ਕਿ ਭਾਈ ਤੁਸੀਂ ਉਸ ਨੂੰ ਪੂਰਾ ਵੇਟੇਜ ਦਿੰਦੇ ਹੋ। ਇੱਥੇ ਤਾਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਨੇ ਉਸ ਖਿੱਤੇ ਦੇ ਵਿੱਚ ਬੀਬੀਆਂ ਜਿਹੜੀਆਂ ਹਿਜਾਬ ਪਹਿਨਦੀਆਂ ਨੇ, ਔਰ ਉਹਨਾਂ ਦਾ ਉਹ ਇੱਕ ਮਜ਼ਹਬੀ ਫੇਥ ਦਾ ਹਿੱਸਾ ਹੈ। ਹੁਣ ਪਹਿਲਾਂ ਤਾਂ ਕਰਨਾਟਕਾ ਹਾਈ ਕੋਰਟ ਨੇ ਉਹਨੂੰ ਇਕੁਏਟ ਕਰਤਾ ਸ਼ਾਲਾਂ ਨਾਲ ਹੀ ਉਹਨਾਂ ਨੇ ਕਿਹਾ ਜੀ ਜਦੋਂ ਤੱਕ ਅਸੀਂ ਫੈਸਲਾ ਨਹੀਂ ਸੁਣਾਉਂਦੇ ਉਦੋਂ ਤੱਕ ਉਹ ਨਾ ਮਤਲਬ ਇਹ ਹੈ ਕਿ ਉਹਨਾਂ ਬੱਚੀਆਂ ਦੇ ਕਾਲਜ ਜਾਣ ਦੇ ਉੱਤੇ ਪਾਬੰਦੀ ਹੈ ਕਿ ਚੋਣ ਕਰੋ ਤੁਸੀਂ ਆਪਣੇ ਧਰਮ ਔਰ ਪੜ੍ਹਾਈ 'ਚੋਂ ਇੱਕ ਚੁਣੋ ਕਿ ਜੇ ਤੁਸੀਂ ਹਿਜਾਬ ਪਹਿਨਣਾ ਤਾਂ ਮਤ ਆਓ, ਘਰਾਂ 'ਚ ਬੈਠੇ ਰਹੋ। ਹੁਣ ਇੱਕ ਪਾਸੇ ਇਹੀ ਹਕੂਮਤ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਫਲਾਣੇ ਟਿਮਕੇ ਝੂਠੇ ਜਿਹੇ ਨਾਅਰੇ ਦਿੱਤੇ ਹੋਏ ਨੇ। ਹੁਣ ਇਹ ਉਹਨਾਂ ਬੱਚੀਆਂ ਨੂੰ ਜਿਹੜਾ ਪੜ੍ਹਾਈ ਤੋਂ ਵਾਂਝੇ ਰੱਖਣਾ। ਹੁਣ ਜੇ ਕਰਨਾਟਕਾ ਦੀ ਜੁਡੀਸ਼ਰੀ ਨੂੰ ਉਹਨਾਂ ਨੇ ਮੈਨੇਜ ਕੀਤਾ ਤੇ ਅੱਗੇ ਤੁਹਾਡੀ ਪਹੁੰਚ ਕਿੱਥੇ ਹੋਏਗੀ? ਸੁਪਰੀਮ ਕੋਰਟ, ਇੰਡੀਅਨ ਸੁਪਰੀਮ ਕੋਰਟ। ਹੁਣ ਇੰਡੀਅਨ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਉੱਤੇ ਪੈਟੀਸ਼ਨ ਪਾਈ ਜਾਂਦੀ ਹੈ ਕਿ ਜੀ ਇਹਦੇ ਤੇ ਜਿਹੜਾ ਇੰਟਰਿਮ ਫੈਸਲਾ ਦਿੱਤਾ ਹੈ ਕਰਨਾਟਕਾ ਹਾਈ ਕੋਰਟ ਨੇ ਕਿ ਜੀ ਪਾਬੰਦੀ ਹੈ, ਇਹਦੇ ਤੇ ਰੋਕ ਲਾਓ। ਹੁਣ ਸੁਪਰੀਮ ਕੋਰਟ ਦਾ ਵਰਤਾਰਾ ਦੇਖੋ,
Supreme Court again refuses to intervene on Karnataka hijab row. Chief Justice of India says, we are also watching what's happening in the state. Constitutional rights are for everybody, and this court will protect it. We will list it at appropriate time. ਹੁਣ ਇਹ ਚੀਫ ਜਸਟਿਸ ਇੰਡੀਆ ਦਾ ਸੁਪਰੀਮ ਕੋਰਟ ਦਾ ਕਹਿ ਰਿਹਾ ਕਿ ਸਾਨੂੰ ਕੋਈ ਕਾਹਲੀ ਨਹੀਂ ਹੈ ਇਹ ਕੇਸ, ਜਿਵੇਂ ਕਸ਼ਮੀਰ ਦੇ ਮੁੱਦੇ ਤੇ 2 ਸਾਲ ਤੋਂ ਕਾਹਲੀ ਨਹੀਂ ਹੈਗੀ, ਬਿਲਕੁਲ, ਕਿਉਂਕਿ ਲੱਗ ਲੈਣ, ਕਿਉਂਕਿ ਇਹ ਉਵੇਂ ਹੀ ਕੰਮ ਕਰ ਰਹੇ ਨੇ ਜੋ ਇਹਨਾਂ ਨੂੰ ਆਰਐਸਐਸ ਦੀਆਂ ਹਦਾਇਤਾਂ ਨੇ। ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਇਹਦੇ 'ਚ ਵਾਚ ਕਰ ਰਹੇ ਹਾਂ, ਅਸੀਂ ਕੋਈ ਕਾਹਲੀ ਨਹੀਂ ਹੈ, ਇਹਨੂੰ ਅਸੀਂ ਢੁਕਵੇਂ ਟਾਈਮ ਦੇ ਉੱਤੇ ਲਵਾਂਗੇ। ਸੋ ਇੱਕ ਪਾਸੇ ਤਾਂ ਜਿਹੜੀ ਤੁਹਾਨੂੰ ਅਦਾਲਤਾਂ ਤੋਂ ਰਾਹਤ ਦਾ ਸੀ ਕਿ ਜੀ ਮਜ਼ਹਬੀ ਆਜ਼ਾਦੀ, ਕਨਸਟੀਟਿਊਸ਼ਨ ਜਿਹੜਾ ਤੁਹਾਡੀ ਮਜ਼ਹਬੀ ਆਜ਼ਾਦ, ਉਹਦੇ 'ਚ ਕਰਨਾਟਕਾ ਹਾਈ ਕੋਰਟ ਤੁਹਾਡੀ ਆਜ਼ਾਦੀ ਖੋਹ ਰਿਹਾ ਹੈ, ਸੁਪਰੀਮ ਕੋਰਟ ਉਹਦੇ ਤੇ ਇੰਟਰਵੀਨ ਕਰਨ ਨੂੰ ਤਿਆਰ ਨਹੀਂ ਹੈ ਕਿ ਜੀ ਅਸੀਂ ਵਾਚ ਕਰ ਰਹੇ ਹਾਂ। ਹੁਣ ਇਸ ਸਾਰੇ ਦੇ ਥੱਲੇ ਡਿਬੇਟ ਕਿਸ ਕਿਸਮ ਦੀ, ਜਿਹੜੀ ਕੰਗਨਾ ਰਣੌਤ ਇਹਨਾਂ ਨੇ ਕਿਸਾਨ ਮੂਵਮੈਂਟ ਨੂੰ ਡੈਨੀਗ੍ਰੇਟ ਕਰਨ ਦੇ ਲਈ ਜਿਸ ਨੂੰ ਖੁੱਲ੍ਹ ਕੇ ਵਰਤਿਆ, ਉਸ ਨੇ ਇਸ ਦੇ ਉੱਤੇ ਜਿਹੜਾ ਟਵੀਟ ਕੀਤਾ ਔਰ ਉਸ ਦਾ ਅੱਗੋਂ ਫਿਰ ਸ਼ਬਾਨਾ ਆਜ਼ਮੀ ਉਹਨੇ ਜਵਾਬ ਦਿੱਤਾ ਹੈ। ਔਰ ਇਹ ਉਹਦੇ 'ਚ ਉਹਨੇ ਉਹ ਕੰਗਨਾ ਰਣੌਤ ਕਹਿ ਰਹੀ ਹੈ ਕਿ ਬਈ ਜਿਹੜੀ ਉਸਨੇ ਅਫਗਾਨਿਸਤਾਨ ਦਾ ਹਵਾਲਾ ਦੇ ਕੇ ਕਿਹਾ ਕਿ ਇਹ ਦੇਖੋ ਕਿ ਜੀ ਕੀ ਅਫਗਾਨਿਸਤਾਨ 'ਚ ਜਿੱਥੇ ਕਿ ਇਹ ਪਹਿਨਣਾ, ਹਾਂ ਉਹ ਇਹ ਕਹਿ ਰਹੀ ਹੈ ਕਿ ਇੰਸਟਾਗ੍ਰਾਮ ਅਕਾਊਂਟ ਦੇ ਉੱਤੇ ਜੇ ਤੁਹਾਡੇ 'ਚ ਹਿੰਮਤ ਹੈ, ਤੁਸੀਂ ਹਿੰਮਤ ਦਿਖਾਣੀ ਹੈ ਤੇ ਅਫਗਾਨਿਸਤਾਨ 'ਚ ਬੁਰਕਾ ਨਾ ਪਹਿਨ ਕੇ ਦਿਖਾਓ, ਆਜ਼ਾਦ ਹੋਣਾ ਸਿੱਖੋ, ਪਿੰਜੜੇ 'ਚ ਬੰਦ ਹੋਣਾ ਨਹੀਂ। ਹੁਣ ਤੁਸੀਂ ਦੇਖੋ ਕਿ ਵੀ ਇਹ ਆਪ ਉਹਦੀ ਸ਼ਕਲ ਔਰ ਉਹਦੀਆਂ ਕਰਤੂਤਾਂ ਔਰ ਉਹਦਾ ਪਹਿਰਾਵਾ ਦੇਖੋ ਤੇ ਵੀ ਉਹ ਜਿਹੜੀ ਜਿਹਨੂੰ ਨਾਰੀ ਕਹਿੰਦੇ ਨੇ ਉਹਨੂੰ ਹੀ ਲੱਜਾ ਆਉਣ ਵਾਲੀ ਜਾਂ ਸ਼ਰਮ ਆਉਣ ਵਾਲੀ ਗੱਲ ਹੋਏ। ਇਹ ਕਹਿ ਕੇ ਉਹ ਕਹਿੰਦੇ ਆ ਕਿ ਵੀ ਅਫਗਾਨਿਸਤਾਨ 'ਚ ਜਾ ਕੇ ਦੱਸੋ ਕਿ ਵੀ ਤੁਸੀਂ ਬੁਰਕਾ ਨਹੀਂ ਪਹਿਨਣਾ। ਹੁਣ ਗੱਲ ਤਾਂ ਹੋ ਰਹੀ ਹੈ ਹਿਜਾਬ ਪਹਿਨਣ ਦੇ ਹੱਕ ਦੀ, ਅਫਗਾਨਿਸਤਾਨ ਵਿੱਚ ਕਿੱਥੋਂ ਆ ਗਿਆ? ਔਰ ਇਸ ਸਾਰੇ ਦੇ ਨਾਲ ਜਿਹੜਾ ਫਿਰ ਸ਼ਬਾਨਾ ਆਜ਼ਮੀ ਨੇ ਇਹ ਜਵਾਬ ਦਿੱਤਾ ਕਿ ਉਹਨਾਂ ਨੇ ਇਹ ਕਿਹਾ ਕਿ ਭਾਈ ਠੀਕ ਹੈ, ਜੇ ਤੂੰ ਇਹ ਕਹਿੰਦੀ ਹੈ ਕਿ ਭਈ ਜੇ ਮੈਂ ਗਲਤ ਹੈ, ਹਾਂ ਉਹਦਾ ਇਸ ਦੇ ਉੱਤੇ ਕਮੈਂਟ ਹੈ ਕਿ ਵੀ ਜੇ ਮੈਂ ਗਲਤ ਹੈ, ਮੈਂ ਹੁਣੇ ਹੀ ਚੈੱਕ ਕੀਤਾ ਕਿ ਭਾਰਤ ਇੱਕ ਸੈਕੂਲਰ ਕੰਟਰੀ ਹੈ, ਅਫਗਾਨਿਸਤਾਨ ਤਾਂ ਇੱਕ ਥਿਓਕ੍ਰੈਟਿਕ ਸਟੇਟ ਹੈ, ਉਹ ਤਾਂ ਉਹਨਾਂ ਨੇ ਵੈਸੇ ਹੀ ਇਸਲਾਮਿਕ ਰਿਪਬਲਿਕ ਉਹਦਾ ਨਾਂ ਰੱਖਿਆ। ਸ਼ਬਾਨਾ ਆਜ਼ਮੀ ਨੇ ਕਿਹਾ ਮੈਂ ਤਾਜ਼ਾ ਚੈੱਕ ਕੀਤਾ ਕਿ ਭਾਰਤ ਅਜੇ ਬਦਲਿਆ ਨਹੀਂ ਹੈ ਸੈਕੂਲਰਿਜ਼ਮ ਤੋਂ, ਔਰ ਜੇ ਮੈਂ ਗਲਤ ਹੈ ਤਾਂ ਮੈਨੂੰ ਠੀਕ ਕਰੋ। ਅਫਗਾਨਿਸਤਾਨ ਇੱਕ ਥਿਓਕ੍ਰੈਟਿਕ ਸਟੇਟ ਹੈ ਤੇ ਜਦੋਂ ਮੈਂ ਅਖੀਰਲੀ ਵਾਰ ਚੈੱਕ ਕੀਤਾ ਹੈ ਭਾਰਤ ਇੱਕ ਧਰਮ ਨਿਰਪੇਖ ਲੋਕਤੰਤਰਿਕ ਮੁਲਕ ਹੈ। ਔਰ ਇਸ ਤੋਂ ਪਹਿਲਾਂ ਜਾਵੇਦ ਅਖਤਰ ਨੇ ਕਿਹਾ ਸੀ ਕਿ ਮੈਂ ਭਾਵੇਂ ਬੁਰਕੇ ਦਾ ਜਾਂ ਹਿਜਾਬ ਦਾ ਹਮਾਇਤੀ ਨਹੀਂ ਹੈ, ਪਰ ਮੇਰੇ ਮਨ 'ਚ ਜਿਹੜੇ ਲੋਕ ਝੁੰਡ ਬਣਾ ਕੇ ਆਏ ਉਹਨਾਂ ਗੁੰਡਿਆਂ ਦੇ ਲਈ ਨਫ਼ਰਤ ਹੈ ਜਿਨ੍ਹਾਂ ਨੇ ਕੁਝ ਬੱਚੀਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਕਿ ਉਹਨੇ ਕਿਹਾ ਵੀ ਉਹਨਾਂ ਦੀ ਮਰਦਾਨਗੀ ਦੀ ਸੋਚ ਤੇ ਮੈਨੂੰ ਜਿਹੜਾ ਉਹ ਤਰਸ ਆਉਂਦਾ। ਔਰ ਇਸ ਦੇ ਨਾਲ ਨਾਲ ਜਿਹੜੇ ਹੁਣ ਅਸੀਂ ਦੇਖੀਏ ਵੀ ਇੱਕ ਪਾਸੇ ਤਾਂ ਇਹ ਡਿਬੇਟ ਉਹਨਾਂ ਨੇ ਇੱਕ ਪਾਸੇ ਸ਼ੁਰੂ ਕਰ ਦਿੱਤੀ, ਕੁਝ ਉਹ ਨੇ ਜਿਹੜੀਆਂ ਖੁੱਲ੍ਹ ਕੇ ਜਿਵੇਂ ਹੇਮਾ ਮਾਲਿਨੀ, ਹੁਣ ਬਹੁਤ ਵਾਰੀ ਧਰਮਿੰਦਰ ਤੇ ਉਹਦੇ ਨਾਲ ਉਹ ਹੇਮਾ ਮਾਲਿਨੀ ਕਹਿੰਦੀ ਹੈ ਸਕੂਲ ਪੜ੍ਹਾਈ ਲਈ ਹੈ, ਉੱਥੇ ਧਾਰਮਿਕ ਮੁੱਦਿਆਂ ਨੂੰ ਨਹੀਂ ਚੁੱਕਿਆ ਜਾਣਾ ਚਾਹੀਦਾ, ਹਰ ਸਕੂਲ ਦਾ ਇੱਕ ਯੂਨੀਫਾਰਮ ਹੁੰਦਾ, ਉਹਦਾ ਸਤਿਕਾਰ ਕਰਨਾ ਚਾਹੀਦਾ, ਸਕੂਲ ਤੋਂ ਬਾਹਰ ਜੋ ਤੁਸੀਂ ਮਰਜ਼ੀ ਪਹਿਨੋ। ਹੁਣ ਮਤਲਬ ਉਹ ਵੀ ਖਲੋ ਗਈ ਕਿ ਨਹੀਂ ਜੀ ਹਿਜਾਬ ਦਾ ਕੋਈ ਹੱਕ ਨਹੀਂ ਹੈ। ਫਿਰ ਜਿਹੜੀ ਹੈ ਮਨੀਸ਼ ਮੁੰਦਰਾ ਜਿਹਨੇ ਮਸਾਨ ਤੇ ਆਂਖੋਂ ਦੇਖੀ ਵਰਗੀਆਂ ਫਿਲਮਾਂ ਬਣਾਈਆਂ, ਉਹ ਕਹਿੰਦੀ ਹੈ ਹਿਜਾਬ ਤੇ ਬੈਨ ਲੱਗਣਾ ਚਾਹੀਦਾ ਹੈ, ਇਹ ਪਿੱਛੇ ਨੂੰ ਧੱਕਣ ਵਾਲੀ ਚੀਜ਼ ਹੈ, ਇਹ ਤੁਹਾਨੂੰ ਪਿੱਛੇ ਲੈ ਕੇ ਜਾਂਦੀ ਹੈ। ਔਰ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੀਆਂ। ਹੁਣ ਇੱਕ ਪਾਸੇ ਅਸੀਂ ਇਹ ਦੇਖਦੇ ਹਾਂ ਹੁਣ ਇਹਨਾਂ ਚਲਾਕ ਲਿਬਰਲਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਜੇ ਅਸੀਂ ਕਿਸੇ ਧਰਮ ਨਾਲ ਨਹੀਂ ਆ, ਅਸੀਂ ਤਾਂ ਨਿਰਪੱਖ ਗੱਲ ਕਰਦੇ ਹਾਂ, ਉਹ ਹਿਜਾਬ ਨੂੰ ਪੱਗ ਦੇ ਨਾਲ ਕੰਪੇਅਰ ਕਰਨ ਤੱਕ, ਤਾਂ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਹਿੰਦੂ ਤਵੀਆਂ ਨੂੰ ਹੁਣ ਇੱਕ ਪਾਸੇ ਤਾਂ ਉਹਨਾਂ ਨੇ ਪਾਬੰਦੀ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਲੈ ਕੇ ਜਾਓ। ਔਰ ਇਸ ਲਾਈਨ ਨੂੰ ਸ਼ੁਰੂ ਕਰ ਲਿਆ ਜਿਹੜੀ ਸੋਨਮ ਕਪੂਰ, ਇਫ ਟਰਬਨ ਕੈਨ ਬੀ ਅ ਚੋਇਸ ਦੈਨ ਵਾਈ ਨਾਟ ਹਿਜਾਬ। ਹੁਣ ਆਪਣੇ ਵੱਲੋਂ ਉਹ ਇਹ ਦੱਸ ਰਹੀ ਹੈ ਕਿ ਮੈਂ ਹਿਜਾਬ ਦੀ ਹਮਾਇਤ ਕਰਦੀ, ਪਰ ਤੁਸੀਂ ਇਹਦੇ 'ਚ ਤਾਂ ਪੱਗ ਦੇ ਨਾਲ ਤਾਂ ਇਸ ਦਾ ਕੋਈ ਤਾਲੁਕ ਨਹੀਂ ਹੈ। ਹਾਲਾਂਕਿ ਅਸੀਂ ਪਹਿਲੇ ਦਿਨ ਹੀ ਇਹ ਕਿਹਾ ਸੀ ਕਿ ਭਾਈ ਸਿੱਖ ਕੌਮ ਨਾਲ ਖਲੋਤੀ ਵੀ ਹੈ ਕਿ ਅੱਜ ਹਿਜਾਬ ਤੇ ਪਾਬੰਦੀ ਹੈ, ਕੱਲ ਨੂੰ ਪੱਗ ਤੇ ਵੀ ਹੋਏਗੀ, 5 ਕਕਾਰਾਂ ਤੇ ਵੀ ਹੋਏਗੀ, ਸਾਡਾ ਪਹਿਲਾ ਸ਼ੋਅ ਹੀ ਇਸ ਦੇ ਉੱਤੇ ਸੀ। ਪਰ ਇਹ ਉਸ ਦੇ ਉੱਤੇ ਜਿਹੜੀ ਆ ਕੇ ਕਹਿੰਦੀ ਹੈ ਕਿ ਸੋਨਮ ਨੇ ਆਪਣੀ ਇਹਦੇ ਤੇ ਪੋਸਟ ਕੀਤੀ ਹੈ ਕਿ ਇਹ ਜਿਹੜੀ ਹੈ
दिस इज टू डिस्टर्ब इक्वालिटी इंटैग्रिटी एंड पब्लिक लॉ एंड ऑर्डर और जे ਇਹਦੇ ਤੇ ਪਾਬੰਦੀ ਹੈ ਫਿਰ ਪੱਗ ਤੇ ਵੀ ਲੱਗਣੀ ਚਾਹੀਦੀ। ਕਹਿਣਾ ਉਹ ਇਹ ਚਾਹੁੰਦੇ ਨੇ ਕਿ ਭਾਈ ਇਸ ਸਾਰੇ ਨੂੰ ਇਵੇਂ ਕੀਤਾ ਜਾਏ। ਔਰ ਜਿਵੇਂ ਮੈਂ ਕਿਹਾ ਕਿ ਇਹ ਹਿਜਾਬ ਦੀ ਕੰਟਰੋਵਰਸੀ ਐਕਚੁਅਲੀ ਇਹਨਾਂ ਨੇ ਖੜੀ ਇਸ ਲਈ ਕੀਤੀ ਹੈ ਕਿ ਇਹਨਾਂ ਨੇ ਯੂਨੀਫਾਰਮ ਸਿਵਲ ਕੋਡ ਤਾਂ ਕਿ ਮੁਸਲਿਮ ਪਰਸਨਲ ਲਾਅ ਸਭ ਖਤਮ ਕਰੋ ਔਰ ਉਹਨਾਂ ਨੂੰ ਕਰੋ। ਔਰ ਇਸ ਦੇ ਉੱਤੇ ਜਿਹੜੀ ਹੈ ਈਵਨ ਜਿਹੜਾ ਇੱਕ ਬੜਾ ਵੋਕਲ ਬਕਵਾਸ ਕਰਨ ਵਾਲਾ ਬੀਜੇਪੀ ਦਾ ਲੀਡਰ ਹੈ ਗਿਰੀਰਾਜ ਸਿੰਘ, ਉਹਨੇ ਇਸ ਦੇ ਉੱਤੇ ਰਾਜ ਸਭਾ 'ਚ ਖਲੋ ਕੇ ਇਹ ਬਿਆਨ ਵੀ ਦਿੱਤਾ ਹੈ ਕਿ ਭਾਈ ਇਸ ਵੇਲੇ ਯੂਨੀਫਾਰਮ ਸਿਵਲ ਕੋਡ ਇਜ਼ ਦਾ ਨੀਡ ਆਫ ਦਾ ਆਵਰ। attempts are being made to break the country on the name of religion and region ਕਿ ਜੀ ਦੇਖੋ ਮੁਲਕ ਨੂੰ ਮਜ਼ਹਬ ਦੇ ਨਾਂ ਤੇ ਤੋੜਿਆ ਜਾ ਰਿਹਾ ਔਰ ਦਿਸ ਇਜ਼ ਦਾ ਟਾਈਮ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਬਣਾਓ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਇਸ ਦੇ ਉੱਤੇ ਸਾਨੂੰ ਲਿਖਤ ਵੀ ਲਿਖੀ ਹੈ। ਖਾਸ ਤੌਰ ਤੇ ਉਹਨਾਂ ਨੇ ਇਹ ਜਿਹੜੇ ਡੂਬੀਅਸ ਕਿਸਮ ਦੇ ਲਿਬਰਲ ਤੇ ਫੇਕ ਸੈਕੂਲਰ ਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ देयर इज ए dubious agenda by liberals, leftists, fake seculars and some Muslims and fraud leftists or secular Sikhs in India to make it Sikhs versus Muslims in Karnataka hijab row ਕਿ ਵੀ ਤੁਸੀਂ ਇਸ ਇਸ਼ੂ ਨੂੰ ਹਿੰਦੂ ਤਵੀਆਂ ਦੀ ਉਸ ਇਨਟੋਲਰੈਂਸ ਚੋਂ ਕੱਢ ਕੇ ਉਹਨੂੰ ਇਸ਼ੂ ਹੀ ਜਿਹੜਾ ਹੈ ਹਿਜਾਬ ਵਰਸਸ ਟਰਬਨ ਬਣਾ ਦਿਓ। ਦੀ ਸੋਨਮ ਕਪੂਰ, ਐਮੀ ਕਾਮਜ਼ਨ, Kavita Krishnan, etc. are posting pictures of Amritari Sikhs with their turbans and kirpans, along with pictures of hijabi Muslim women saying, how come one is allowed and other is not? So, ਉਹ debate ਨੂੰ ਹੀ ਤੁਸੀਂ ਇੱਕ ਵੱਖਰੇ ਪਾਸੇ ਲਿਜਾ ਰਹੇ ਹੋ। They are deliberately not asking, how come ਘੂੰਗਟ, ਤਿਲਕ, ਕਲਾਵਾ, ਮੌਲੀ, ਤੁਲਸੀ ਮਾਲਾ, ਮਹਿੰਦੀ, nose pins, earrings, ਸੰਦੂਰ, ਮੰਗਲ ਸੂਤਰ ਆਰ ਅਲਾਉਡ ਬਟ ਨਾਟ ਹਿਜਾਬ। ਹੁਣ ਜੇ ਸਵਾਲ ਹੀ ਕਰਨਾ ਹੈ ਤਾਂ ਤੁਸੀਂ ਕਹੋ ਜੀ ਕਿ ਵੀ ਇਹ ਘੂੰਗਟ ਵੀ ਅਲਾਉ ਹੈ, ਤਿਲਕ ਵੀ ਅਲਾਉਡ ਹੈ, ਮੌਲੀ ਦਾ ਧਾਗਾ ਵੀ ਬੰਨਿਆ ਹੁੰਦਾ ਹੈ, ਅੱਧੀ ਬਾਂਹ ਲਪੇਟੀ ਹੁੰਦੀ ਹੈ, ਤੁਲਸੀ ਮਾਲਾ ਵੀ ਹੈ, ਮਹਿੰਦੀ ਵੀ ਹੈ, ਮੰਗਲ ਸੂਤਰ ਵੀ ਪਾਇਆ ਹੋਇਆ ਹੈ, ਈਅਰ ਰਿੰਗਸ ਨੇ, ਸੰਦੂਰ ਨੇ। ਵੀ ਇਹ ਜਾਂ ਤਾਂ ਇਹ ਕਹੋ ਜੀ ਇਹਨਾਂ ਸਾਰਿਆਂ ਦੀ ਪਾਬੰਦੀ ਲਾਓ, ਜੇ ਹੁਣ ਸਭ ਦੇ ਮੰਗਲ ਸੂਤਰ ਲਵਾਓ ਫਿਰ ਦੇਖੋ ਕਿ ਵੀ ਪੰਡਤ ਕਿਵੇਂ ਜਿਹੜੇ ਨੇ ਉਹ ਸਰਾਫ ਦਿੰਦੇ ਨੇ ਕਿ ਭਾਈ ਇਹ ਤਾਂ ਹੁਣ ਸੁਹਾਗਣ ਨਹੀਂ ਰਹੀ। ਉਹਨਾਂ ਨੇ ਕਿਹਾ ਦੇ ਆਰ ਪਿਟਿੰਗ ਵਨ ਮਾਈਨੋਰਿਟੀ ਅਗੇਂਸਟ ਦ ਅਦਰ ਐਜ਼ ਇਫ ਓਨਲੀ ਸਿੱਖਸ ਐਂਡ ਮੁਸਲਿਮਸ ਵੀਅਰ ਰਿਲੀਜੀਅਸ ਸਿੰਬਲਸ ਐਂਡ ਹਿੰਦੂਜ਼ ਡੂ ਨਾਟ। ਉਹ ਇਹ ਪ੍ਰਭਾਵ ਦੇ ਰਿਹਾ ਨਾ ਕਿ ਜੀ ਜਿਵੇਂ ਸਿੱਖ ਤੇ ਮੁਸਲਮਾਨਾਂ ਨੇ ਹੀ ਜਿਹੜਾ ਹੈ ਉਹ ਰਿਲੀਜਨ ਨੂੰ ਸਲੀਵਸ ਤੇ ਬੰਨਿਆ ਹੁੰਦਾ ਬਾਕੀਆਂ ਨੇ ਨਹੀਂ। ਵਨ ਸਿੱਖ ਕਾਲਮਨਿਸਟ ਹੈਜ਼ ਪੁੱਟ ਇਟ ਸਕੈਂਟਲੀ ਵਾਟ ਏਜੰਡਾ ਆਫ ਲਿਬਰਲਸ ਇਜ਼। ਇਹ ਜਿਹੜੇ ਨੇ ਆਥਰ ਵੀ ਨੇ ਇਥੋਂ ਅਮਰੀਕਾ ਤੋਂ ਹੀ ਗਏ, ਉਹਨਾਂ ਦੀ ਬੜੀ ਅੱਛੀ ਟਵੀਟ ਸੀ ਇਹਦੇ ਤੇ। ਆਈ ਐਮ ਆਲਸੋ ਸ਼ੌਕਡ ਐਟ ਹਿਪੋਕ੍ਰੇਸੀ ਆਫ ਸਿੱਖਸ who claim to be secular or progressive or feminist, same people who mocked 5Ks, unshorn hair and practice of using kaur or sing in name of mocked bringing Sikh symbols at Kisan Morcha are now supporting right to wear hijab। ਉਹਨਾਂ ਨੇ ਕਿਹਾ ਦੇਖ ਲਓ ਸੈਕੂਲਰ ਕਿਸਮ ਦੇ ਸਿੱਖ ਵੀ ਜਿਹੜੇ ਸਿੰਘੂ ਬਾਰਡਰ ਉਹਨਾਂ ਨੂੰ ਸੀ ਜਿਵੇਂ ਕਿ ਜੀ ਇਹ ਧਰਮ ਘਰ ਸਿੱਖੀ ਆਪਣੀ ਘਰ ਛੱਡ ਕੇ ਆਓ, ਇਹਨੂੰ ਬਿਲਕੁਲ ਨਿਸ਼ਾਨ ਦੂਜਾ ਜਕਾਰਾ ਵੀ ਨਾ ਲਾਓ, ਸਿਰਫ ਕਿਸਾਨਾਂ ਦੀ ਗੱਲ ਕਰੋ। ਉਹ ਹੁਣ ਨਿਕਲ ਕੇ ਉਹਨਾਂ ਨੂੰ ਕਿਉਂਕਿ ਨਾ ਉਹ ਉਦੋਂ ਵੀ ਹਕੂਮਤ ਨੂੰ ਖੁਸ਼ ਕਰ ਰਹੇ ਸੀ, ਹੁਣ ਉਹ ਆਪਣੀ ਹੋਂਦ ਦਿਖਾ ਰਹੇ ਨੇ ਜੀ ਦੇਖੋ ਅਸੀਂ ਬੜੇ ਫ੍ਰੀ ਮਾਈਂਡਡ ਹੈ। ਦਰਸ਼ਨ ਪਾਲ ਐਂਡ ਅਦਰ ਲੈਫਟਿਸਟ ਲੀਡਰਸ ਆਫ ਕਿਸਾਨ ਮੋਰਚਾ who asked Sikhs to keep away Panthak elements and disallowed and disowned Sikhs at Red Fort, and columnists like Hartosh Bal, Amandeep Sandhu who call Sikhs orthodox for 5Ks are now supporting। ਕਿ ਇਹਨਾਂ ਦਾ ਵੀ ਦੇਖੋ ਕਈ ਵਾਰੀ ਜਦੋਂ ਕੋਈ ਟੈਸਟ ਹੁੰਦਾ ਨਾ ਕਈਆਂ ਦੇ ਹੀ ਚਿਹਰੇ ਬੇਨਕਾਬ ਹੁੰਦੇ ਨੇ, ਇਹ ਸਾਰਿਆਂ ਦੇ ਹੀ ਬੇਨਕਾਬ ਹੋ ਰਹੇ ਨੇ। ਔਰ ਇਹਦੇ ਤੇ ਵਰਲਡ ਸਿੱਖ ਨਿਊਜ਼ 'ਚ ਸਰ ਜਗਮੋਹਨ ਸਿੰਘ ਨੇ ਉਹਨਾਂ ਨੇ ਵੀ ਸ਼ੇਖਰ ਗੁਪਤਾ, ਯੋਗਿੰਦਰ ਯਾਦਵ ਐਂਡ ਹਿਜਾਬ ਰੋ ਉਹਨਾਂ ਨੇ ਬੜੀ ਡੀਟੇਲ ਰਿਪੋਰਟ ਕੀਤੀ ਹੈ। ਉਹਨਾਂ ਨੇ ਕਿਹਾ ਵੀ ਸ਼ੇਖਰ ਗੁਪਤਾ ਉਹੀ ਜਿਹੜਾ ਕੱਟ ਦਾ ਕਲਟਰ ਵਾਲਾ ਉਹ ਘੂੰਗਟ ਤੇ ਪੱਗ ਨੂੰ ਕੰਪੇਅਰ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਜੀ ਇਹ ਪੋਲਿਟਿਸਾਈਜ਼ ਨਾ ਕਰੋ ਇਹਨੂੰ। ਉਹ ਪੋਲਿਟਿਸਾਈਜ਼ ਦਾ ਏਜੰਡਾ ਹੀ ਜਿਹਨਾਂ ਨੇ ਕੀਤਾ ਉਹਨਾਂ ਦਾ ਪੋਲੀਟੀਕਲ ਏਜੰਡਾ ਹੈ ਇਹਨੂੰ ਜਿਹੜਾ ਡੈਨੀਗ੍ਰੇਟ ਕਰਨ ਲਈ ਮੁਸਲਮਾਨਾਂ ਨੂੰ, ਇਸਲਾਮ ਨੂੰ ਔਰ ਬਾਕੀ ਘੱਟ ਗਿਣਤੀਆਂ ਨੂੰ। ਫਿਰ ਉਹਨਾਂ ਨੇ ਕਿਹਾ ਵਾਈ ਵਟ ਇਜ਼ ਦਿਸ ਡਬਲ ਸਟੈਂਡਰਡ, ਦਿਸ use and throw policy aimed at Sikhs and dragging Sikh symbols in hijab row is condemnable and hypocrisy। ਇਹ ਜਿਹੜਾ ਇਸ ਦੀ ਨਖੇਦੀ ਔਰ ਇਹ ਦੋ ਆਪਣੇ ਜਿਹਨੂੰ ਕਹਿੰਦੇ ਨੇ ਦੋ ਮੂੰਹੇ ਸੱਪ ਵਾਲਾ ਇਹ ਆਪਣਾ ਰੂਪ ਦਿਖਾ ਰਹੇ ਨੇ।
Sikhs should support right to freedom of religion, but not allow anyone else to scapegoat us or question why we should or should not wear our symbol. ਅਸੀਂ ਖਲੋਤੇ ਹਾਂ ਨਾਲ, ਪਰ ਇਹ ਨਹੀਂ ਹੈ ਵੀ ਸਾਨੂੰ ਉਹ ਡਿਫੈਂਸਿਵ ਹਿੰਦੂਤਵ ਵੀ ਔਰ ਇਹਨਾਂ ਦੇ ਸੋ ਕਾਲਡ ਸੈਕੂਲਰਿਸਟ ਕਰਦੇ ਜੀ ਤੁਸੀਂ ਦੱਸੋ ਤੁਸੀਂ ਪੱਗ ਕਿਉਂ ਬੰਨ੍ਹਦੇ ਹੋ, ਅਸੀਂ ਕਿਉਂ ਇਹਨਾਂ ਨੂੰ ਜਿਹੜਾ ਹੈ ਉਹ ਇੱਕ ਡਿਫੈਂਸਿਵ ਮੋਡ ਦੇ ਵਿੱਚ ਆ ਕੇ ਇਸ ਨੂੰ ਕਰੀ. ਆਸਕ ਥੀਸ ਲਿਬਰਲ ਕਾਲਮਨਿਸਟ ਐਂਡ ਐਕਟਿਵਿਸਟ ਟੂ ਕੁਐਸਚਨ ਹਿੰਦੂ ਸਿੰਬਲਸ ਫਸਟ instead of dragging Sikhs in hijab row or asking to ban Sikh turbans and kirpans or beard also if there is a ban on hijab. ਉਹਨਾਂ ਨੇ ਕਿਹਾ ਜੀ ਵੀ ਪਹਿਲਾਂ ਉਹਨਾਂ ਨੂੰ ਕਹੋ ਕਿ ਵੀ ਹਿੰਦੂ ਸਿੰਬਲਸ ਦੇ ਉੱਤੇ ਚੁੱਕੋ ਲਵਾਓ ਸਭ ਦੇ ਮੰਗਲ ਸੂਤਰ ਤੇ ਦੂਜੇ ਤੀਜੇ ਉਹ ਲਾ ਵੀ ਦੇਣਗੇ, ਉਹ ਤਾਂ ਪਹਿਲਾਂ ਵੀ ਐਵੇਂ ਹੀ ਨੇ. ਲੇਕਿਨ ਇਹ ਗੱਲ ਔਰ ਇਹਦੇ 'ਚ ਬਿਲਕੁਲ ਠੀਕ ਹੈ ਕਿ ਬੜੀ ਚਲਾਕੀ ਦੇ ਨਾਲ ਇਕੱਲਾ ਇਹੀ ਨਹੀਂ. ਹੁਣ ਜਦੋਂ ਕਰਨਾਟਕਾ ਹਾਈ ਕੋਰਟ ਕਹਿੰਦਾ ਕਿ ਰਿਲੀਜੀਅਸ ਅਟਾਇਰ ਔਰ ਰਿਲੀਜੀਅਸ ਕਲੋਥ ਸ਼ੁਡਨਟ ਵੀ, ਔਰ ਕਲੋਥ ਕਹਿ ਰਿਹਾ ਉਹਨੂੰ, ਮਤਲਬ ਉਹ ਉਹਨੂੰ ਇਵੇਂ ਕਰ ਰਿਹਾ ਜਿਵੇਂ ਔਰ ਸ਼ਾਲ ਨਾਲ ਕੇਸਰੀ ਉਹਨਾਂ ਦੀ ਭਗਵੀ ਸ਼ਾਲ ਨਾਲ ਇਕੁਏਟ ਕਰ ਰਿਹਾ, ਔਰ ਉੱਥੋਂ ਖਿੱਚ ਕੇ ਹੁਣ ਉਹ ਵਿੱਚ ਦਸਤਾਰ ਔਰ ਪੰਜ ਕਕਾਰ ਵੀ ਲਿਆ ਰਹੇ ਨੇ. ਔਰ ਇਹ ਜਿਹੜੇ ਆਪਣੇ ਆਪ ਨੂੰ ਸੈਕੂਲਰ ਕਹਿਣ ਵਾਲੇ ਨੇ ਔਰ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ, ਉਹਨਾਂ 'ਚ ਸਿੱਖ ਵੀ ਸ਼ਾਮਲ ਨੇ, ਉਹ ਵੀ ਉਸ ਡਿਬੇਟ ਨੂੰ ਉਸ ਡਾਇਰੈਕਸ਼ਨ 'ਚ ਲਿਜਾ ਰਹੇ ਨੇ. ਸੋ ਅਸੀਂ ਭੈਣ ਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ ਜੀ. ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ. ਸੋ ਇੱਥੇ ਲੈਣੇ ਬ੍ਰੇਕ. ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ. ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ. ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ 13 ਫਰਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥਕ ਬੁਲਾਰਿਆਂ ਵੱਲੋਂ ਮੌਜੂਦਾ ਸਿੱਖ ਸੰਘਰਸ਼ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ. ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ. ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ. ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ. ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ. ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ. ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ. ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448. ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵੀਅਰਸ, ਭਾਰਤ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਜਮਹੂਰੀਅਤ ਦਾ ਜਿਹੜਾ ਖਾਤਮਾ ਹੋ ਰਿਹਾ ਹੈ ਔਰ ਮੋਦੀ ਦੀ ਅਗਵਾਈ ਵਿੱਚ RSD ਨਾਜ਼ੀ ਤਰਜ਼ ਦੀ ਹਕੂਮਤ ਇੱਕ ਖਤਰਨਾਕ ਫਾਸ਼ੀ ਹਕੂਮਤ ਬਣ ਚੁੱਕੀ ਹੈ ਔਰ ਕਾਂਗਰਸ ਦੇ ਪ੍ਰਮੁੱਖ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਓਮਿਕਰੋਨ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਹੈ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ. ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਪਿਛਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਭਾਰਤ ਦੇ ਵਿੱਚ ਸਾਰੀਆਂ ਹੀ ਇੰਸਟੀਟਿਊਸ਼ਨਸ, ਡੈਮੋਕ੍ਰੇਸੀ ਦੀ, ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ ਹੁੰਦੀ ਹੈ, ਉਹ ਉਹਨਾਂ ਦਾ ਪੂਰੀ ਤਰ੍ਹਾਂ ਕਲੈਪਸ ਹੈ. ਔਰ ਮੀਡੀਆ ਜਿਹੜਾ ਫੋਰਥ ਪਿਲਰ ਕਿਹਾ ਜਾਂਦਾ, ਉਹ ਆਲਰੇਡੀ ਉਹਨਾਂ ਨੇ ਕਈ ਸਾਲਾਂ ਤੋਂ ਹੀ ਉਹਨਾਂ ਦਾ ਹੀ ਜ਼ਰ ਖਰੀਦ ਹੈ. ਔਰ ਸੋਸ਼ਲ ਮੀਡੀਆ ਤੇ ਵੀ ਉਹਨਾਂ ਨੇ, ਔਰ ਕਿਵੇਂ ਉਹਨਾਂ ਨੇ ਫੇਸਬੁੱਕ, YouTube ਨੂੰ ਵੀ ਇਸਤੇਮਾਲ ਕੀਤਾ ਹੈ ਪ੍ਰੈਸ਼ਰਾਈਜ਼ ਕਰਨ ਲਈ ਵੀ, ਔਰ ਜਿਹੜੀ ਉਹਨਾਂ ਨੂੰ ਸੂਟ ਨਹੀਂ ਕਰਦੀ ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਵੀ. ਔਰ ਇਸ ਸਭ ਦੇ ਚਲਦਿਆਂ ਇੱਕ ਗੱਲ ਜਿਹੜੀ ਹੋਰ, ਜਿਸ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ, ਕਿ ਕਿਵੇਂ ਫੈਡਰਲ ਸਟਰਕਚਰ ਨੂੰ ਖਤਮ ਕੀਤਾ ਜਾ ਰਿਹਾ. ਔਰ ਉਸ ਦੀ ਮੋਦੀ ਹਕੂਮਤ ਦੇ ਵੇੜੇ 2-3 ਜਿਹੜੀਆਂ ਨੀਤੀਆਂ ਜਿਨ੍ਹਾਂ ਤੇ ਬੇਸ਼ੱਕ ਕੁਝ ਚੀਫ ਮਿਨਿਸਟਰ ਥੋੜੀ ਦੇਰ ਲਈ ਅੜੇ, ਲੇਕਿਨ ਬਾਅਦ ਦੇ ਵਿੱਚ ਉਹਨਾਂ ਦਾ ਕੋਈ ਕੰਸਿਸਟੈਂਟ ਸਟੈਂਡ ਨਹੀਂ ਰਿਹਾ. ਪਹਿਲਾ ਤਾਂ ਸੀ GST, ਇਹ ਟੈਕਸ ਲਾਇਆ ਗਿਆ ਕਿਉਂਕਿ ਟੈਕਸ ਲਾਉਣ ਦਾ ਹੱਕ ਜਿਹੜਾ ਸੀ ਉਹ ਸਟੇਟਾਂ ਦੇ ਕੋਲ ਸੀ, ਪਰ ਸੈਂਟਰ ਨੇ ਕਿਹਾ ਜੀ ਅਸੀਂ GST ਫੈਡਰਲ ਕਰ ਲੈਣੇ ਔਰ ਜਿੰਨਾ ਹੋਏਗਾ ਸੀ ਅੱਧਾ ਉਸ ਦਾ ਸਟੇਟ ਨੂੰ, ਅੱਧਾ ਫੈਡਰਲ ਨੂੰ. ਸੋ ਜ਼ਾਹਰ ਹੈ ਕਿ ਇਹ ਪਹਿਲੀ ਇਨਫ੍ਰਿੰਜ ਅਪਨ ਸੀ ਸਟੇਟ ਦੇ ਹੱਕਾਂ ਦੇ ਉੱਤੇ. ਖੇਤੀ ਕਾਨੂੰਨ ਬੇਸ਼ੱਕ ਪੰਜਾਬ ਨੇ ਜਾਂ ਸਿੱਖ ਕਿਸਾਨਾਂ ਨੇ ਆਪਣੇ ਸਿਰ ਨਾਲ ਵਾਪਸ ਕਰਵਾਏ, ਲੇਕਿਨ ਤੁਹਾਨੂੰ ਬਾਕੀ ਸਟੇਟਾਂ 'ਚ ਇੱਕ ਦੋ ਨੂੰ ਛੱਡ ਕੇ
ਇਹ ਆਵਾਜ਼ ਨਜ਼ਰ ਨਹੀਂ ਆਈ ਕਿ ਵਿਦ ਇਨ ਕਨਸਟੀਟਿਊਸ਼ਨ ਜਿਹੜਾ ਐਗਰੀਕਲਚਰ ਸਬਜੈਕਟ ਹੈ ਉਹ ਤਾਂ ਸਟੇਟ ਦਾ ਸਬਜੈਕਟ ਹੈ, ਵੀ ਸੈਂਟਰ ਦੇ ਕੋਲ ਤਾਂ ਕੋਈ ਰਾਈਟ ਹੀ ਨਹੀਂ ਹੈ ਕਿ ਉਹ ਕਾਨੂੰਨ ਬਣਾਏ ਖੇਤੀਬਾੜੀ ਦੇ ਉੱਤੇ। ਲੇਕਿਨ ਜੇ ਵਾਪਸ ਹੋਏ ਨੇ ਕਾਨੂੰਨ ਇਸ ਬਲਾਂ ਤੇ ਨਹੀਂ ਕਿ ਸੈਂਟਰ ਕੋਲ ਹੱਕ ਨਹੀਂ ਹੈ, ਇਸ ਲਈ ਕਿ ਸਰਕਾਰ ਨੇ ਦੇਖਿਆ ਕਿ ਜੀ ਇਹ ਸਿਚੁਏਸ਼ਨ ਸਾਡੇ ਹੱਥਾਂ 'ਚੋਂ ਨਿਕਲ ਗਈ ਹੈ। ਬਿਲਕੁਲ। ਐਜੂਕੇਸ਼ਨ ਸਟੇਟ ਸਬਜੈਕਟ ਹੈ ਕਨਸਟੀਟਿਊਸ਼ਨ ਦੇ ਥੱਲੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਔਰ ਸਿਲੇਬਸ ਔਰ ਦੂਸਰਾ ਔਰ 3 ਲੈਂਗੁਏਜ ਦੀ ਥਾਂ 4 ਲੈਂਗੁਏਜ ਸੰਸਕ੍ਰਿਤ ਵੀ ਵਿੱਚ ਵਾੜ ਦਿੱਤੀ, ਉਹਦੇ ਤੇ ਵੀ ਉਹਨਾਂ ਨੇ ਸੋ ਮਤਲਬ ਇਸ ਵੇਲੇ ਫੈਡਰਲ ਸਟਰਕਚਰ ਕਲੈਪਸ ਹੋ ਚੁੱਕਾ ਹੈ। ਹੁਣ ਉਹਨਾਂ ਨੇ ਪਿਛਲੇ ਦਿਨਾਂ 'ਚ ਕਿਉਂਕਿ IAS ਜਾਂ IPS ਜਾਂ ਦੂਜੇ ਇਹ ਸੈਂਟਰਲ ਸਰਵਿਸਿਜ਼ ਨੇ, ਸਟੇਟ ਕਾਡਰ ਹੁੰਦਾ, ਟ੍ਰਾਂਸਫਰਸ ਸਟੇਟ ਨੇ ਕਰਨੀਆਂ ਹੁੰਦੇ, ਪਰ ਇਸ ਦੇ ਵਿੱਚ ਵੀ ਉਹਦੇ ਜਿਹੜਾ ਉਹਨੂੰ ਸੋਧ ਕਰਕੇ ਅਮੈਂਡਮੈਂਟ ਕਰਕੇ ਉਹਦੇ ਤੇ ਵੀ ਉਹ ਆਪਣਾ ਕੰਟਰੋਲ ਕਰ ਰਹੇ ਨੇ। ਔਰ ਪਹਿਲਾਂ ਇਹ ਜਿਹੜੀ ਗੱਲ ਸ਼ਸ਼ੀ ਥਰੂਰ ਨੇ ਕਹੀ ਜੀ, ਉਹਦੇ ਵੱਲ ਜਾਣ ਤੋਂ ਪਹਿਲਾਂ ਅੱਜ ਜਿਹੜਾ ਐਕਸ ਸਿਵਲ ਸਰਵੈਂਟ ਬਹੁਤ ਸਾਰੇ ਉਹਨਾਂ ਦੇ ਵਿੱਚ IAS IPS ਔਰ ਬਿਊਰੋਕਰੈਟ ਨੇ, ਫੈਡਰਲਿਜ਼ਮ ਅੰਡਰ ਅਟੈਕ, ਐਕਸ ਸਿਵਲ ਸਰਵੈਂਟਸ ਟੂ ਨਰਿੰਦਰ ਮੋਦੀ। ਇਹਦੇ ਵਿੱਚ ਆਪੋਜੀਸ਼ਨ ਪਾਰਟੀਆਂ ਦੇ MP ਵੀ ਨੇ, 51 ਆਪੋਜੀਸ਼ਨ MP ਤੇ 38 ਜਿਹੜੇ ਨੇ ਫਾਰਮਰ ਸਿਵਲ ਸਰਵੈਂਟਸ, ਉਹਨਾਂ ਨੇ ਮੋਦੀ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਦਿਸ ਇਜ਼ ਅਟੈਕ ਔਨ ਫੈਡਰਲਿਜ਼ਮ ਔਰ ਆਲ ਇੰਡੀਆ ਸਰਵਿਸ ਕਾਡਰ ਰੂਲਸ ਦਾ ਉਹਨਾਂ ਨੇ ਜ਼ਿਕਰ ਕੀਤਾ ਔਰ ਉਸ ਮੈਮੋਰੈਂਡਮ 'ਚ ਉਹਨਾਂ ਨੇ ਕਿਹਾ ਕਿ ਅਲਾਰਮਿੰਗ ਐਂਡ ਰਿਲੈਂਟਲੈਸ ਡੈਪਰੀਡੇਸ਼ਨਸ ਆਫ ਦਾ ਯੂਨੀਅਨ on areas squarely in the domain of states be stopped immediately and matters that definitely required federal consultations be discussed with states instead of issuing unilateral orders। ਕਿ ਤੁਸੀਂ ਇੱਕ ਤਰਫਾ ਆਰਡਰ ਕਰਕੇ ਸਟੇਟਾਂ ਦੇ ਹੱਕਾਂ ਦੇ ਉੱਤੇ ਜਿਹੜਾ ਇਨਫਰਿੰਜ ਅਪਨ ਕਰ ਰਹੇ ਹੋ ਇਸ ਨੂੰ ਬੰਦ ਕਰੋ। ਸੋ ਜ਼ਾਹਰ ਹੈ ਕਿ ਇਸ ਸਾਰੇ ਦੇ ਚੱਲਦਿਆਂ ਸ਼ਸ਼ੀ ਥਰੂਰ ਨੇ ਪਿਛਲੇ ਦਿਨਾਂ 'ਚ ਜਿਹੜਾ ਉਹ ਰਾਜ ਸਭਾ ਦੇ ਵਿੱਚ ਆਵਾਜ਼ ਵੀ ਚੁੱਕੀ ਔਰ ਅਦਰਵਾਈਜ਼ ਵੀ ਪਬਲਿਕ ਪਲੇਟਫਾਰਮਸ ਤੇ, ਔਰ ਉਹਨਾਂ ਨੇ ਇਹ ਐਡਰੈਸ ਕਰਦਿਆਂ ਕਿਹਾ ਔਰ ਉਹਦੀ ਹੈਡਲਾਈਨ ਹੀ ਬਣਾਈ ਹੈ ਉਹਨਾਂ ਨੇ ਟ੍ਰਿਬਿਊਨ ਨੇ, ਫਾਰ ਮੋਰ ਡੇਂਜਰਸ ਦੈਨ ਓਮਿਕਰੋਨ ਇਜ਼ ਉਹ ਮਿੱਤਰੋਂ ਥਰੂਰ ਸਵਾਈਪ ਐਟ PM ਮੋਦੀ। ਉਹਨੇ ਕਿਹਾ ਜਿਹੜਾ ਉਹ ਮਿੱਤਰੋਂ ਵਾਲਾ ਹੈ ਇਹ ਉਹਦੇ ਨਾਲੋਂ ਵੀ ਕੋਵਿਡ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਇਸ ਉਹ ਮਿੱਤਰੋਂ ਦੀ ਬਦੌਲਤ ਇਨਕਰੀਜ਼ਡ ਪੋਲਰਾਈਜੇਸ਼ਨ ਐਂਡ ਵੀਕਨਿੰਗ ਆਫ ਡੈਮੋਕ੍ਰੇਸੀ, ਕਿ ਪਾਲਾਬੰਦੀ ਹੋ ਰਹੀ ਹੈ, ਧਰੁਵੀਕਰਨ ਔਰ ਜਮਹੂਰੀਅਤ ਜਿਹੜੀ ਹੈ ਉਹ ਕਮਜ਼ੋਰ ਹੁੰਦੀ ਚਲੀ ਜਾ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹਨਾਂ ਦਾ ਸਾਰਾ ਰੈਟਰਿਕ ਹੈ that is indulging in divisive rhetoric and spreading hatred, ਇਹ ਨਫ਼ਰਤ ਫੈਲਾ ਰਹੇ ਨੇ, ਲੋਕਾਂ ਨੂੰ ਵੰਡ ਰਹੇ ਨੇ। ਔਰ ਉਹਨੇ ਕਿਹਾ ਕਿ far more dangerous than Omicron is oh ਮਿੱਤਰੋਂ we are measuring the consequences of the later every day in increased polarization, promotion of hatred and bigotry, insidious assaults on constitution and weakening of our democracy। ਔਰ ਉਹਨਾਂ ਨੇ ਕਿਹਾ ਵੀ ਇਸ ਸਾਰੇ ਚੋਂ ਜਿਹੜਾ ਉਹ ਮੁਲਕ ਕਿਵੇਂ ਨਿਕਲ ਸਕੇਗਾ ਪਤਾ ਨਹੀਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਭਾਰਤ ਦਾ ਦੁਨੀਆ ਦੇ ਵਿੱਚ ਗ੍ਰਾਫ ਥੱਲੇ ਡਿੱਗਦਾ ਜਾ ਰਿਹਾ ਹੈ, ਕਿਵੇਂ ਜਰਨਲਿਸਟਾਂ ਦੀ ਆਵਾਜ਼, ਮੀਡੀਆ ਦੀ ਆਵਾਜ਼ ਕੁਚਲੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਉਸ ਦੇ ਉੱਤੇ ਬੜੀ ਡੀਟੇਲ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਹੀ ਰੇਜ਼ਡ ਅ ਰੈੱਡ ਫਲੈਗ ਓਵਰ ਦਾ ਕੰਟੀਨਿਊਡ ਇਨਕਾਰਸਰੇਸ਼ਨ ਆਫ ਜਰਨਲਿਸਟ Fahad Shah, Sajad Gul and Sadiq Kapan and said it was a blot on our conscience। ਇਹ ਤਿੰਨੋਂ ਹੀ ਜਰਨਲਿਸਟ ਜਿਹੜੇ ਨੇ ਕਸ਼ਮੀਰ ਦੇ ਵਿੱਚ ਇਹਨਾਂ ਨੂੰ ਝੂਠੇ ਕੇਸਾਂ 'ਚ ਫੜਿਆ ਹੋਇਆ, ਫਸਾਇਆ ਹੋਇਆ। ਔਰ ਉਹਦੇ 0 ਆਵਰ 'ਚ ਐਡਰੈਸ ਕਰਦਿਆਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਦੁਨੀਆ ਦੀਆਂ ਆਰਗੇਨਾਈਜੇਸ਼ਨਸ ਨੇ, ਰਿਪੋਰਟਰਸ ਵਿਦਆਊਟ ਬਾਰਡਰਸ ਐਂਡ ਐਡੀਟਰਸ ਗਿਲਡ ਆਫ ਇੰਡੀਆ had already pointed out as this part as a part of larger pattern of deteriorating press freedom in India। ਉਹਨੇ ਕਿਹਾ ਜੀ ਤੁਹਾਡਾ reputation press freedom, India is ranked at 147 in the press freedom index and another organization has named India as among the 5 most dangerous places for journalists। ਇਹ ਰਿਪੋਰਟ ਇੰਟਰਨੈਸ਼ਨਲ ਹੈ ਕਿ ਦੁਨੀਆ ਦੇ ਜਿਹੜੇ 5 ਸਭ ਤੋਂ ਖਤਰਨਾਕ ਦੇ ਮੁਲਕ ਨੇ ਜਰਨਲਿਜ਼ਮ ਦੇ ਐਂਗਲ ਤੋਂ, ਜਰਨਲਿਸਟਾਂ ਦੇ ਲਈ, ਉਹਨਾਂ 'ਚ ਭਾਰਤ ਇੱਕ ਹੈ। ਔਰ ਪ੍ਰੈਸ ਫਰੀडम ਇੰਡੈਕਸ ਨੇ ਭਾਰਤ ਨੂੰ 147ਵੇਂ ਨੰਬਰ ਤੇ ਰੱਖਿਆ। ਜਰਨਲਿਸਟ ਇਨ ਕਸ਼ਮੀਰ ਔਰ UP ਔਰ ਐਨੀਵੇਅਰ ਇਨ ਇੰਡੀਆ deserve to be able to do their job safely without fear or harassment।
The Supreme Court has also recognized the role of a dissent in a vibrant democracy. ਉਹਨਾਂ ਨੇ ਕਿਹਾ ਕਿ ਭਾਈ ਇਹ ਜੋ ਤੁਸੀਂ ਕਰ ਰਹੇ ਹੋ ਇਹਨਾਂ ਨੂੰ ਛੱਡੋ, ਜਿਹੜੇ ਤਿੰਨੋਂ ਜਰਨਲਿਸਟ ਕਸ਼ਮੀਰ 'ਚ ਫੜੇ ਹੋਏ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ ਅਸਾਮ ਦੇ ਵਿੱਚ ਔਰ ਦੂਸਰਾ ਇਹ ਵੀ ਚੱਲ ਰਹੀਆਂ, ਉਹਦੀ ਕਾਫੀ ਡੀਟੇਲ ਗੱਲ ਉਹਨਾਂ ਨੇ ਕੀਤੀ ਹੈ। ਔਰ ਨਾਲ ਦੀ ਨਾਲ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਕਿਵੇਂ ਰਾਣਾ ਅਯੂਬ ਜਿਹਨੇ ਗੁਜਰਾਤ ਫਾਈਲਸ ਦੇ ਥੱਲੇ ਮੋਦੀ, ਅਮਿਤ ਸ਼ਾਹ, ਉਹਨਾਂ ਦੇ ਪੁਲਿਸ ਆਫੀਸਰ ਵਣਜਾਰਾ ਉਹਨਾਂ ਨੂੰ ਐਕਸਪੋਜ਼ ਕੀਤਾ, ਕਿਵੇਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਲਗਭਗ $2.25 ਕਰੋੜ ਦਾ ਉਹਨਾਂ ਦੇ ਜਿਹੜੇ ਨੇ ਉਹਨੂੰ ਸੀਜ਼ ਕੀਤਾ, ਜ਼ਬਤ ਕੀਤੇ ਉਹਨਾਂ ਦੇ ਬੈਂਕ ਅਕਾਊਂਟਸ ਔਰ ਚਾਰਜ ਲਾਏ ਗਏ ਜੀ ਉਹਦੀਆਂ ਰਸੀਦਾਂ ਨਹੀਂ। ਅੱਜ ਕਿਉਂਕਿ ਮੈਨੂੰ ਨਹੀਂ ਸੀ ਪਤਾ ਰਾਣਾ ਅਯੂਬ ਵਾਸ਼ਿੰਗਟਨ ਪੋਸਟ ਦੀ ਰੈਗੂਲਰ ਕਾਲਮਨਿਸਟ ਵੀ ਹੈ, ਕੰਟਰੀਬਿਊਟਰ ਹੈ ਉਸ ਦੀ। ਅੱਜ ਉਹਨੇ ਜਿਹੜਾ ਉਹ ਸਾਰਿਆਂ ਨੂੰ ਬਿਲਿਟਲ ਕਰਦਿਆਂ ਕਿਹਾ ਕਿ ਵੀ allegations in media are baseless, mollified and fanciful, says journalist Rana Ayyub. In a statement, she shared details of the funds she had raised via 3 campaigns. ਅਸੀਂ 3 campaigns ਦੀ ਗੱਲ ਕੀਤੀ ਸੀ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਬਿਲਕੁਲ ਝੂਠ ਹੈ ਔਰ ਉਹਨਾਂ ਨੇ ਉਹ ਸਾਰੇ ਦੀਆਂ ਡਿਟੇਲਸ ਦਿੱਤੀਆਂ। ਪਰ ਮਕਸਦ ਤਾਂ ਇਹਨਾਂ ਦਾ ਇਹੀ ਹੈ ਕਿ ਵੀ ਜਿਹੜਾ ਵੀ ਕੋਈ ਇੰਡੀਪੈਂਡੈਂਟ ਆਵਾਜ਼ ਚੁੱਕਦਾ ਹੈ, ਜਿਹੜਾ ਇਹਨਾਂ ਨੂੰ ਫਿੱਟ ਨਹੀਂ ਬਹਿੰਦੀ, ਉਹਦੇ ਘਰਦਿਆਂ ਨੂੰ ਚੁੱਕ ਲਓ, ਉਸ ਦੇ ਨੂੰ ਬਦਨਾਮ ਕਰੋ, ਉਸ ਦੀ ਨੈਗੇਟਿਵਿਟੀ ਕਰੋ। ਔਰ ਨਾਲ ਦੀ ਨਾਲ ਜਿੱਥੇ ਉਹਨਾਂ ਦਾ ਇੱਕ ਪਾਸੇ ਯੂਨੀਫਾਰਮ ਸਿਵਲ ਕੋਡ ਦਾ ਪ੍ਰੋਪੇਗੈਂਡਾ ਚੱਲ ਰਿਹਾ, ਦੂਸਰੇ ਪਾਸੇ ਉਹਨਾਂ ਦਾ ਇੱਕ ਐਮਪੀ ਇਹ ਵੀ ਕਹਿ ਰਿਹਾ, ਬੀਜੇਪੀ ਐਮਪੀ ਡਿਮਾਂਡ ਲਾਅ ਫॉर 2 ਚਾਈਲਡ ਨॉर्म। ਇਹ ਵੀ ਇਹ ਕਹਿਣਾ ਚਾਹੁੰਦਾ ਜੀ ਮੁਸਲਮਾਨਾਂ ਦੇ ਜ਼ਿਆਦਾ ਬੱਚੇ ਨੇ ਔਰ ਇਹ 2 ਬੱਚਿਆਂ ਦਾ ਕਾਨੂੰਨ ਪਾਸ। ਸੋ ਮਤਲਬ ਜੋ ਗੱਲ ਉਹਨੇ ਸ਼ਸ਼ੀ ਥਰੂਰ ਨੇ ਕਹੀ ਕਿ ਜਿਹੜੀ ਇਹਨਾਂ ਦੀ ਨੀਤੀ ਹੈ ਕੋਵਿਡ 'ਚੋਂ ਤਾਂ ਚਲੋ 40-45 ਲੱਖ ਹੀ ਮਰੇ ਇੰਡੀਅਨ, ਉਹ ਵੀ ਕੋਈ ਆਕਸੀਜਨ ਨਹੀਂ ਮਿਲੀ ਜਾਂ ਦੂਜੀ ਜਿਹੜੀ ਇਹ ਹੈ ਉਹਨੇ ਕਿਹਾ ਉਹ ਮਿੱਤਰੋਂ ਇਹ ਜਿਹੜਾ ਉਹਦੇ ਤੋਂ ਵੀ ਖਤਰਨਾਕ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਇਹ ਜਿਸ ਪਾਸੇ ਵੱਲ ਧੱਕ ਰਹੇ ਨੇ ਮੁਲਕ ਨੂੰ ਉਹਦਾ ਹਸ਼ਰ ਉਹੀ ਹੋਣਾ ਜੋ ਸੋਵੀਅਤ ਯੂਨੀਅਨ ਦਾ ਹੋਇਆ ਸੀ। ਪਰ ਇਸ ਪੀਰੀਅਡ ਦੇ ਵਿੱਚ ਨਫ਼ਰਤ ਔਰ ਇਹ ਜਿਹੜਾ ਇਹਨਾਂ ਨੇ ਇੱਕ ਗੰਦਾ ਮਾਹੌਲ ਬਣਾਇਆ, ਇਹਦੇ 'ਚ ਖੂਨ ਖਰਾਬਾ, ਖੂਨ ਰੇਜ਼ੀ ਇਹ ਬਹੁਤ ਜ਼ਿਆਦਾ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ 13 ਫਰਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥਕ ਬੁਲਾਰਿਆਂ ਵੱਲੋਂ ਮੌਜੂਦਾ ਸਿੱਖ ਸੰਘਰਸ਼ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਵਿਊਅਰਸ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਵਿੱਚ ਕੁਆਡ ਦੇਸ਼ਾਂ ਦੇ ਸੰਮੇਲਨ ਬਾਰੇ ਕਿ ਇਹ ਸੰਮੇਲਨ ਸਿਰਫ ਜ਼ੁਬਾਨੀ ਜੁਮਲੇਬਾਜ਼ੀ ਦਾ ਸਮਾਗਮ ਹੀ ਹੋ ਨਿਬੜਿਆ। ਸੋ ਯੂਕਰੇਨ ਦੇ ਮੁੱਦੇ ਤੇ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਰੂਸ ਦੇ ਖਿਲਾਫ ਬੋਲੇ, ਜਦੋਂ ਕਿ ਭਾਰਤ ਨੇ ਰੂਸ ਬਾਰੇ ਕੁਝ ਵੀ ਕਹਿਣ ਤੋਂ ਟਾਲਾ ਵਟਿਆ। ਹੋਰ ਤਾਂ ਹੋਰ ਸਾਂਝੇ ਬਿਆਨ ਵਿੱਚ ਚੀਨ ਦਾ ਨਾਂ ਤੱਕ ਵੀ ਨਹੀਂ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ शुक्रिया। जी डॉक्टर साहब की विचार ने? देखो, बहुत शोर सुनते थे पहलू में दिल का, जब चीरा तो एक कतरा खून ना निकला। क्वाड 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 ट्रंप दे पीरियड च ये अलायंस 4 मुल्क जिहड़ा फॉरेन पॉलिसी वाले भी जिहड़े एक्सपर्ट सी दुनिया दे उन्हां नूं हैरानी हुई कि भाई इंडिया जिहड़ा कि अपना न्यूट्रल ब्लॉक रखता सी। बेशक 9/11 तो बाद अमरीका वाल झुकाव होया, इंडो US न्यूक्लीयर ट्रीटी भी साइन हुई, पर इवें खुलेआम वो अपने आप नूं उस अलायंस के नाल जोड़ेगा। आस्ट्रेलिया और जापान तो ज़ाहिर तौर पर अमरीका दियां ही सबसिडीज़ वांग ही बिहेव करते हैं। जापान च तां
ਅਮਰੀਕਾ ਦੀ 50,000 ਤੋਂ ਜ਼ਿਆਦਾ ਫੌਜ ਹੈ ਉਹਨਾਂ ਦੇ ਆਕੂਪੇਸ਼ਨ ਥੱਲੇ ਹੀ ਹੈ ਆਲਮੋਸਟ। ਜੀ ਔਰ ਆਸਟ੍ਰੇਲੀਆ ਯੂਕੇ ਦਾ ਪ੍ਰਭਾਵ ਔਰ ਯੂਕੇ ਫੋਲੋ ਕਰਦਾ ਹੈ, ਉਹ ਪੂੰਛ ਹੈ ਅਮਰੀਕਾ ਦੀ ਫੋਰਨ ਪਾਲਿਸੀ ਦੀ। ਪਰ ਇੰਡੀਆ ਆਲ ਆਫ ਏ ਸਡਨ ਆ ਕੇ ਇਹਨਾਂ ਦਾ ਹਿੱਸਾ ਬਣੇਗਾ। ਇਹ ਟਰੰਪ ਪੀਰੀਅਡ 'ਚ ਟਰੰਪ ਮੋਦੀ ਦੀ ਕੀ ਸਾਂਝ ਦੀ ਗੱਲ ਸੀ, ਕੀ ਕੰਸੈਸ਼ਨ ਇਹਨੂੰ ਦਿੱਤਾ ਜਾਂ ਉਹਨੇ ਦਿੱਤਾ, ਔਰ ਉਸ ਤੋਂ ਇਹ ਲੱਗਾ ਕਿ ਭਾਈ ਇਹ ਤਾਂ ਇੰਡੀਆ ਨੂੰ ਨੇ ਹੁਣ ਬਿਲਕੁਲ ਚੀਨ ਦੇ ਨਾਲ ਪੱਕੀ ਦੁਸ਼ਮਣੀ ਸਹੇੜ ਲਈ। ਔਰ ਚੀਨ ਉਸ ਚੈਲੰਜ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ। ਉਹਨਾਂ ਨੇ ਬਹੁਤ ਜਲਦੀ, ਜਿੱਥੇ ਟਰੰਪ ਨੂੰ ਉਹਨਾਂ ਨੇ ਅਮਰੀਕਾ ਦੇ ਵਿੱਚ ਜ਼ਾਹਰ ਹੈ ਟਰੰਪ ਤਾਂ ਰਿਜੈਕਟ ਹੋਇਆ, ਪਰ ਉਸੇ ਪੀਰੀਅਡ ਦੇ ਵਿੱਚ ਹੀ ਟਰੰਪ ਦੌਰ 'ਚ ਹੀ ਚੀਨ ਨੇ ਗਲਵਾਨ ਵੈਲੀ 15 ਜੂਨ 2020 ਨੂੰ ਜਦੋਂ ਉਹਨਾਂ ਨੇ ਉੱਥੇ ਆਪਣੀ ਕਾਰਵਾਈ ਕੀਤੀ, ਉਹਨਾਂ ਨੇ ਇਹੀ ਦੇਖਣਾ ਸੀ, ਟੈਸਟ ਕਰਨਾ ਸੀ ਕਿ ਭਾਈ ਜਿਹੜਾ ਨਵਾਂ ਯਾਰ ਬਣਾਇਆ ਅਮਰੀਕਾ ਪੂਰੀ ਤਰ੍ਹਾਂ ਜਿਸ ਦੇ ਉੱਤੇ ਡਿਪੈਂਡੈਂਸ ਰੱਖੀ ਹੈ ਉਹ ਕੀ ਕਰਦਾ। ਸੋ ਨਾ ਤਾਂ ਮੋਦੀ ਦੇ ਮੂੰਹੋਂ ਚੀਨ ਨਿਕਲਿਆ, ਨਾ ਹੀ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਉਸ ਪੀਰੀਅਡ 'ਚ ਵੀ ਟਰੰਪ ਦੇ ਨਾਲ ਇੰਨੀ ਸਾਂਝ ਦੇ ਹੁੰਦਿਆਂ ਵੀ ਉਸ ਦੇ ਉੱਤੇ ਕੋਈ ਕਾਮੈਂਟ ਤੱਕ ਵੀ ਨਹੀਂ ਕੀਤਾ। ਜਾਂ ਤੁਹਾਨੂੰ ਉਹਨਾਂ ਦੀ ਕੋਈ ਪ੍ਰੈਸ ਕਾਨਫਰੰਸ 'ਚ ਉਸ ਨੂੰ ਜਿਹੜਾ ਹੈ ਉਹ ਅਦਰ ਦੈਨ ਕਿ ਜਨਰਲ ਜਿਹੀ ਗੱਲ ਕਿ ਵੀ ਬਾਰਡਰ ਡਿਸਪਿਊਟ ਗੱਲਬਾਤ ਰਾਹੀਂ ਹੱਲ ਹੋਣੇ ਚਾਹੀਦੇ ਨੇ। ਸੋ ਫਿਰ ਚੀਨ ਨੇ ਇੱਕ ਫੀਲਡ 'ਚ ਨਹੀਂ, ਉਹਨਾਂ ਨੇ ਪੈਂਗੋਂਗ ਸੋ ਲੇਕ ਔਰ ਉਹ ਸਾਰੇ ਦੇ ਵਿੱਚ ਵੀ ਆਪਣੀ ਪੇਸ਼ਕਦਮੀ ਕੀਤੀ। ਔਰ ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਇਸ ਕੁਆਡ ਦੇ ਬਣਨ ਤੋਂ ਬਾਅਦ ਚੀਨ ਨੇ ਭਾਰਤ ਤੋਂ ਖੋਈ ਹੈ। ਲੇਕਿਨ ਅਜੇ ਤੱਕ ਵੀ ਇਹਨਾਂ ਦੇ ਮੂੰਹ ਇਹਦੇ ਬਾਵਜੂਦ 13-14 ਮੀਟਿੰਗਸ ਕਮਾਂਡਰ ਲੈਵਲ ਇੱਧਰ ਉੱਧਰ, ਲੇਕਿਨ ਕੋਈ ਵੀ ਜਿਹੜਾ ਚੀਨ ਨੇ ਰਾਹਤ ਨਹੀਂ ਦਿੱਤੀ। ਹੁਣ ਗਲਵਾਨ ਵੈਲੀ ਜਾਂ ਦੂਜੇ 'ਚ ਭਾਰਤ ਦਾ ਮਿਲਟਰੀ ਮਾਈਟ ਜਿਹੜਾ ਉਹ ਐਕਸਪੋਜ਼ ਹੋਇਆ। ਔਰ ਇਸੇ ਪੀਰੀਅਡ 'ਚ ਹੀ ਅਸੀਂ ਉਸ ਤੋਂ ਪਹਿਲਾਂ ਬਾਲਾਕੋਟ ਦੇ ਹਵਾਲੇ ਨਾਲ ਦੇਖਦੇ ਕਿ 에ਅਰ ਫੋਰਸ ਪਾਕਿਸਤਾਨ ਦੇ ਨਾਲ ਜਿਹੜੀ ਡੌਗ ਫਾਈਟ ਮਿੰਟ ਡੇਢ ਮਿੰਟ ਦੀ ਹੈ ਉਹਦੇ 'ਚ ਇਹਨਾਂ ਦਾ ਕੀ ਅਸਰ ਹੁੰਦਾ ਹੈ। ਸੋ ਅਮਰੀਕਾ ਨੇ ਦੇਖਿਆ ਕਿ ਵੀ ਮਿਲਟਰੀਲੀ ਤਾਂ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਔਰ ਜਿਉਂ ਹੀ ਇਹ ਸਾਰਾ ਪਾਰਟ ਬੀਤਦਾ ਹੈ ਅਸੀਂ ਦੇਖਦੇ ਹਾਂ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਹਾਂ, ਉਹ ਆਕਸ ਆਸਟ੍ਰੇਲੀਆ ਯੂਕੇ ਔਰ US ਉਹਦਾ ਮਿਲਟਰੀ ਅਲਾਇੰਸ ਬਣਾ ਲੈਂਦੇ ਨੇ ਕਿ ਵੀ ਅਲਟੀਮੇਟਲੀ ਸ਼ੇਅਰਿੰਗ ਆਫ ਇੰਟੈਲੀਜੈਂਸ ਭਾਰਤ ਬਾਹਰ ਹੋ ਜਾਂਦਾ। ਪਰ ਕਿਉਂਕਿ ਹੁਣ ਕੁਆਡ ਨੂੰ ਇੰਨਾ ਢੋਲ ਢਮੱਕੇ ਦੇ ਨਾਲ ਲਾਂਚ ਕੀਤਾ ਹੋਇਆ ਸੀ, ਅਮਰੀਕਾ ਵੀ ਨਹੀਂ ਸੀ ਚਾਹੁੰਦਾ ਕਿ ਭਾਰਤ ਬਿਲਕੁਲ ਹੀ ਦੂਜੇ ਪਾਸੇ ਜਾਏ ਔਰ ਇਹ ਲੱਗੇ। ਹਾਲਾਂਕਿ ਆਕਸ ਨੇ ਇਹਦੀ ਫੂਕ ਤਾਂ ਕੱਢ ਦਿੱਤੀ, ਸੋ ਉਹਨਾਂ ਨੇ ਇਹ ਰੱਖਿਆ ਜਾਰੀ। ਔਰ ਨਾਲ ਦੀ ਨਾਲ ਪਹਿਲਾਂ ਵੀ ਇਹ ਕਹਿੰਦੇ ਸੀ ਜੀ ਨਹੀਂ ਨਹੀਂ ਇਹ ਸਾਡਾ ਕੁਆਡ ਕੋਈ ਸਿਕਿਉਰਿਟੀ ਅਲਾਇੰਸ ਨਹੀਂ ਹੈ। ਹਾਲਾਂਕਿ ਰਸ਼ੀਆ ਨੇ ਇਮੀਡੀਏਟਲੀ ਇਹਨੂੰ ਜਿਹੜਾ ਉਹ ਏਸ਼ੀਅਨ ਨੈਟੋ ਕਹਿ ਕੇ ਕੀਤਾ। ਚੀਨ ਨੇ ਤਾਂ ਪਹਿਲੇ ਦਿਨ ਤੋਂ ਹੀ ਕਿਹਾ ਕਿ ਭਾਈ ਇਹ ਬਿਲਕੁਲ ਜਿਹੜਾ ਪੰਗੇ ਲੈਣ ਵਾਲੀ ਗੱਲ ਹੈ ਔਰ ਇਹਦੇ ਲਈ ਫਿਰ ਜਵਾਬਦੇਹੀ ਹੋਏਗੀ ਜਿਹੜੇ ਵੀ ਪੰਗੇ ਲੈ ਰਹੇ ਨੇ। ਹੁਣ ਇਸ ਸਭ ਦੇ ਚੱਲਦਿਆਂ ਇਹ ਇੱਕ ਤਵੱਕੋ ਕੀਤੀ ਜਾ ਰਹੀ ਸੀ, ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਆਸਟ੍ਰੇਲੀਆ ਦੇ ਵਿੱਚ ਕਿਉਂਕਿ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਗਏ ਹੋਏ ਸੀ, ਜਾਪਾਨ ਦੇ ਹੈੱਡ ਸੀ ਔਰ ਆਸਟ੍ਰੇਲੀਆ 'ਚ ਮੀਟ ਸੀ ਔਰ ਜ਼ਾਹਰ ਹੈ ਐਸ ਜੈਸ਼ੰਕਰ ਉੱਥੇ ਗਿਆ ਵੀ ਉਹ 'ਚੋਂ ਕੀ ਨਿਕਲੇਗਾ। ਔਰ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ਤੇ ਲੱਗੀਆਂ ਹੋਈਆਂ ਸੀ ਵੀ ਜਿਸ ਲੈਵਲ ਦੇ ਉੱਤੇ ਇਹਨਾਂ ਦਾ ਅਮਰੀਕਾ ਦੇ ਨਾਲ ਅਲਾਇੰਸ ਬਣਿਆ, ਦੂਸਰੇ ਪਾਸੇ ਰਸ਼ੀਆ ਦੇ ਨਾਲ ਜਿਵੇਂ ਉਹਨਾਂ ਨੇ ਉਹਨਾਂ ਦਾ S-400 ਐਂਟਾਈ ਜਿਹੜਾ ਡਿਫੈਂਸ ਮਿਸਲ ਲਈ ਹੈ ਔਰ ਇਹ ਸਾਰੇ ਦੇ ਚੱਲਦੇ ਆ। ਔਰ ਯੂਕਰੇਨ ਦਾ ਮੁੱਦਾ ਅੱਜ ਇਸ ਲੈਵਲ ਤੇ ਪਹੁੰਚਿਆ ਹੋਇਆ ਕਿ ਪਹਿਲੀ ਵਾਰ ਬਾਈਡਨ ਦੇ ਮੂੰਹੋਂ ਈਵਨ ਵਰਲਡ ਵਾਰ ਲਫ਼ਜ਼ ਨਿਕਲਿਆ। ਔਰ ਦੁਨੀਆ 'ਚ ਅੱਜ ਬਹੁਤ ਸਾਰੇ ਟਾਕ ਸ਼ੋਅ 'ਚ ਡਿਸਕਸ ਹੋ ਰਿਹਾ ਸੀ ਕਿ ਬਾਈਡਨ ਜਦੋਂ ਵਰਲਡ ਵਾਰ ਕਹਿੰਦਾ ਕਿ ਸੱਚਮੁੱਚ ਯੂਕਰੇਨ ਦੀ ਸਥਿਤੀ ਇੱਥੋਂ ਤੱਕ ਆ ਗਈ ਹੈ। ਪਰ ਮੈਂ ਇਸ ਤੋਂ ਪਹਿਲਾਂ ਕਿ ਕਿਵੇਂ ਇੰਡੀਆ ਇੱਕ ਸੋਰ ਥੰਬ ਵਾਂਗ ਉੱਥੇ ਨਜ਼ਰ ਆਇਆ ਯੂਕਰੇਨ ਦੇ ਮੁੱਦੇ ਤੇ, ਪਹਿਲਾਂ ਮੈਂ ਇਹ ਦੱਸਦੇ ਹਾਂ ਕਿ ਜਿਹੜੀਆਂ ਹੈਡਲਾਈਨਸ ਅੱਜ ਇੰਟਰਨੈਸ਼ਨਲ ਮੀਡੀਆ 'ਚ ਨੇ। US ਸੇਜ਼ ਰਸ਼ੀਆ ਕੁਡ ਇਨਵੇਡ ਯੂਕਰੇਨ ਡਿਊਰਿੰਗ ਵਿੰਟਰ ਓਲੰਪਿਕਸ, ਕਿ ਜਦੋਂ ਓਲੰਪਿਕਸ ਚੱਲ ਰਹੀਆਂ ਉਹਦੇ ਦੌਰਾਨ ਹੀ ਰਸ਼ੀਆ ਜਿਹੜਾ ਹੈ ਉਹ ਇਨਵੇਡ ਕਰ ਸਕਦਾ ਹੈ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਈਵਨ ਬੈਲਾਰੂਸ ਦੇ ਵਿੱਚ ਵੀ ਜੁਆਇੰਟ ਐਕਸਾਈਸਿਸ ਦੇ ਥੱਲੇ 30,000 ਟਰੂਪਸ ਭੇਜ ਦਿੱਤੇ ਨੇ ਔਰ 90,000 ਟਰੂਪ ਉਹਨਾਂ ਦੇ ਯੂਕਰੇਨ ਬਾਰਡਰ ਤੇ ਨੇ। ਜੋ ਬਾਈਡਨ ਅਰਜਿਸ ਅਮਰੀਕਨਸ ਟੂ ਲੀਵ ਯੂਕਰੇਨ, ਆਲਰੇਡੀ ਜੋ ਬਾਈਡਨ ਨੇ ਕਿਹਾ ਵੀ ਜਿਹੜੇ ਅਮਰੀਕਨ ਉੱਥੇ ਨੇ ਉਹ ਸਾਰੇ ਨਿਕਲ ਆਓ, ਫਿਰ ਕੱਲ ਨੂੰ ਨਾ ਕਹਿਣਾ ਅਸੀਂ ਉਹਨਾਂ ਨੂੰ ਸਿਕਿਉਰ ਨਹੀਂ ਕਰ ਸਕਾਂਗੇ। ਯੂਕਰੇਨ ਟੈਂਸ਼ਨਸ ਰਸ਼ੀਆ ਇਨਵੇਜਨ ਕੁਡ ਬਿਗਨ ਐਨੀ ਡੇ US ਵਾਰਸ, ਉਹਨਾਂ ਨੇ ਕਿਹਾ ਜੀ ਕਿਸੇ ਵੇਲੇ ਵੀ ਇਹ ਹੋ ਸਕਦਾ ਹੈ। ਤੇ ਡਿਸਟਰਸ ਦਾ ਲੈਵਲ ਇਹ ਹੈ ਕਿ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਉਹ ਰਸ਼ੀਆ 'ਚ ਸੀ ਕਿਉਂਕਿ ਫਰਾਂਸ ਜਰਮਨ ਇਹ ਆਪਣੇ ਤੌਰ ਤੇ ਵੀ ਉਸ ਟੈਂਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਇੱਕ ਵਾਰ ਯੂਕਰੇਨ ਵਾਲਾ ਕੰਮ ਸ਼ੁਰੂ ਹੋ ਗਿਆ ਤੇ ਐਵਰੀਬਡੀ ਵਿਲ ਬੀ ਸਕਡ ਇਨ
ਔਰ ਤਬਾਹੀ ਤਾਂ ਯੂਰਪ ਦੀ ਪਹਿਲਾਂ ਹੋਏਗੀ, ਬਾਕੀ ਤਾਂ ਬਾਅਦ ਤੱਕ ਪਹੁੰਚੇਗਾ। ਜੀ ਤੇ ਮੈਕਰੋਨ ਔਰ ਰਸ਼ੀਆ ਦਾ ਇਹ ਹੈ ਕਿ ਜੀ ਜਿਹੜਾ ਸਾਡੇ ਆਏ ਉਹਦੇ ਅਸੀਂ ਜਿਹੜਾ ਉਹ ਕੋਵਿਡ ਟੈਸਟ ਕਰਨਾ। ਹੁਣ ਮੈਕਰੋਨ ਉਹਦੀ ਅੱਜ ਫੋਟੋ ਵੀ ਆਈ ਹੈ ਕਿ ਵੱਡੇ ਟੇਬਲ ਦੇ ਉੱਤੇ ਮੇਰਾ ਖਿਆਲ ਹੈ 12 ਫੁੱਟ ਟੇਬਲ ਹੈ, ਉਹ ਇੱਕ ਖੂੰਜੇ 'ਚ ਪੁਟਿਨ ਬੈਠਾ ਹੈ, ਇੱਕ 'ਚ ਮੈਕਰੋਨ ਬੈਠਾ ਹੈ। ਹੁਣ ਉਹਦੇ ਤੇ ਡਿਬੇਟ ਹੋ ਰਿਹਾ ਹੈ ਕਿ ਵੀ ਇਹ ਬਾਕੀ ਤਾਂ ਸਾਰੇ ਵਿੱਚ ਕਾਫੀ ਟੇਬਲ ਹੁੰਦਾ ਹੈ। ਉਹਨਾਂ ਨੇ ਕਿਹਾ ਹੋਇਆ ਇਹ ਕਿ ਮੈਕਰੋਨ ਨੂੰ ਵੀ ਉਹਨਾਂ ਨੇ ਕਿਹਾ ਵੀ ਤੇਰਾ ਬਲੱਡ ਲੈਣਾ ਟੈਸਟ ਦੇ ਲਈ ਜਿਹੜਾ, ਤੇ ਉਹਨਾਂ ਨੂੰ ਇਹ ਸੀ ਕਿ ਇਸ ਬਹਾਨੇ ਨਾਲ ਮੇਰਾ ਜਿਹੜਾ ਉਹ DNA ਲੈਣਾ ਚਾਹੁੰਦੇ ਨੇ। ਔਰ ਉਹਨਾਂ ਦੀ ਟੀਮ ਨੇ ਇਹੀ ਕਿਹਾ ਕਿ ਵੀ ਇਹ ਰਸ਼ੀਅਨਸ ਦਾ ਇਹ ਤਰੀਕਾ। ਉਹਨੇ ਕਿਹਾ ਜੀ ਨਾ ਮੈਂ ਤਾਂ ਨਹੀਂ ਦੇਣਾ, ਮੈਂ ਟੈਸਟ ਕਰਾ ਆਇਆ, ਠੀਕ ਹੈ। ਉਹਨਾਂ ਕਿਹਾ ਜੀ ਫਿਰ ਤੂੰ ਉਹਦੇ 12 ਫੁੱਟ ਤੱਕ ਨੇੜੇ ਨਹੀਂ ਬਹਿ ਸਕਦਾ, ਦੂਰ ਦੂਰ ਬਿਠਾਇਆ। ਹੁਣ ਮਤਲਬ ਗੱਲ ਤਾਂ ਕਰਨੀ ਸੀ ਵੀ ਯੂਕਰੇਨ ਜਾਂ ਉਹਦੀ ਕਰਦਾ, ਰੌਲਾ ਇਹ ਹੈ ਵੀ DNA ਉਹਨੇ ਟੈਸਟ ਕਰਨਾ ਹੈ ਕਿ that shows the level of distrust। ਜਦੋਂ ਅਸੀਂ ਆਪਣੇ ਵੀ ਰਿਸ਼ਤਿਆਂ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਬੇਇਤਬਾਰੀ ਹੁੰਦੀ ਹੈ, ਸਗੇ ਭਰਾ ਵੀ ਹੋਣ, ਉਦੋਂ ਤੁਸੀਂ ਹਰ ਚੀਜ਼ ਨੂੰ ਸਮਝਦੇ ਹੋ। ਸੋ ਇਹ ਬੇਇਤਬਾਰੀ ਦਾ ਲੈਵਲ, ਔਰ ਇਸ ਵੇਲੇ ਲੱਗਦਾ ਨਹੀਂ ਕਿ ਕੋਈ ਡਿਪਲੋਮੇਸੀ ਦੀ ਕੋਈ ਥਾਂ ਬਚੀ ਹੈ। ਪਰ ਗੱਲ ਅਸੀਂ ਆਪਣੇ ਪਿਆਰੇ ਭਾਰਤ ਦੀ ਕਰ ਲਈ ਹੈ ਕਿ ਹੁਣ ਇੱਕ ਪਾਸੇ ਜਦੋਂ ਇਹ ਕੁਆਡ ਦੀ ਟਾਈਮਿੰਗ ਇਸ ਕਿਸਮ ਦੀ ਹੈ ਕਿ ਯੂਕਰੇਨ ਇਸ ਵੇਲੇ ਫਲੈਸ਼ ਪੁਆਇੰਟ ਬਣਿਆ ਹੋਇਆ ਹੈ ਕਿ ਕੋਈ ਵੀ ਇੱਕ ਗੋਲੀ ਕਿਸੇ ਪਾਸਿਓਂ ਆਈ ਤੇ ਇਕੱਲਾ ਯੂਰਪ ਨਹੀਂ, ਕੁੱਲ ਦੁਨੀਆ ਸਾਕਨ ਹੋਏਗੀ। ਔਰ ਇਹਨੂੰ ਹੀ ਬਾਈਡਨ ਨੇ ਵਰਲਡ ਵਾਰ ਦੇ ਉਸ ਨਾਲ ਜੋੜ ਕੇ ਦੇਖਿਆ। ਹੁਣ ਇੱਥੇ ਇਹ ਸੀ ਕਿ ਵੀ ਇੱਕ ਪਾਸੇ ਭਾਰਤ ਦਾ, ਰੂਸ ਦਾ ਵੀ ਹਥਿਆਰ ਔਰ ਉਹਨਾਂ ਦੀ ਸਾਰੀ ਇਕਵਿਪਮੈਂਟ 60-70% ਰਸ਼ੀਅਨ ਹੈ। ਇਹੀ ਕਾਰਨ ਸੀ ਕਿ ਜੇ ਸੋਵੀਅਤ ਯੂਨੀਅਨ ਨੇ 1979 ਚ ਅਫਗਾਨਿਸਤਾਨ 'ਚ ਹਮਲਾ ਕੀਤਾ, ਅੱਜ ਭਾਵੇਂ ਅਫਗਾਨਾਂ ਦੇ ਨਾਲ ਉਹ ਜੀ ਹਮਾਰੀ ਕਲਚਰਲ ਔਰ ਫਲਾਣਾ ਔਰ ਢਿਮਕਾ, ਉਦੋਂ ਵੀ ਸਪੋਰਟਰ ਸੀਗਾ ਇੰਡੀਆ ਸੋਵੀਅਤ ਯੂਨੀਅਨ ਦਾ। ਹੁਣ ਜਦੋਂ 20 ਸਾਲ ਉੱਥੇ ਰਹਿੰਦਾ ਰਿਹਾ, 9/11 ਤੋਂ ਬਾਅਦ ਅਮਰੀਕਾ ਦਾ ਸਪੋਰਟਰ ਹੈ। ਹੁਣ ਯੂਕਰੇਨ ਦੇ ਹਵਾਲੇ ਨਾਲ ਜਦੋਂ ਇਹ ਗੱਲ ਆਈ, ਕਿਉਂਕਿ ਜ਼ਾਹਰ ਹੈ ਅਫਗਾਨਿਸਤਾਨ ਜਿਹੜਾ ਆਸਟ੍ਰੇਲੀਆ ਔਰ ਜਾਪਾਨ ਔਰ ਅਮਰੀਕਾ ਉਹਨਾਂ ਦੀ ਇੱਕੋ ਹੀ ਪਹੁੰਚ ਸੀ ਇਸ ਤੇ ਇੰਡੀਆ ਨੇ ਉੱਥੇ ਕਿਹਾ ਜੀ ਨਹੀਂ, ਇਸ ਸਟੇਟਮੈਂਟ ਦਾ ਅਸੀਂ ਹਿੱਸਾ ਨਹੀਂ ਬਣਨਾ। ਇਸ ਲਈ ਜਦੋਂ ਜੁਆਇੰਟ ਸਟੇਟਮੈਂਟ ਦਿੱਤੀ ਗਈ ਤੇ ਉਹਦੇ 'ਚ ਜਿਹੜਾ ਉਹਦਾ ਜ਼ਿਕਰ ਨਹੀਂ ਸੀ ਯੂਕਰੇਨ ਦਾ, ਪਰ ਤਿੰਨ ਮੁਲਕਾਂ ਨੇ, ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਨੇ ਉਸ ਮਾਮਲੇ ਦੇ ਉੱਤੇ ਜਿਹੜੀ ਹੈ ਉਹ ਰੂਸ ਦੀ ਨਖੇਦੀ ਕੀਤੀ ਹੈ। ਔਰ ਬੇਸ਼ੱਕ ਉਹਨਾਂ ਦੇ ਫੋਰਨ ਮਿਨਿਸਟਰਸ ਨੇ, ਕੁਆਡ ਫੋਰਨ ਮਿਨਿਸਟਰ ਡਿਸਕਸ ਰਸ਼ੀਆਜ਼ ਰੋਲ ਇਨ ਯੂਕਰੇਨ ਕ੍ਰਾਈਸਿਸ, ਰਿਜ਼ੋਲਵ ਟੂ ਕੀਪ ਇੰਡੋ ਪੈਸੀਫਿਕ ਫ੍ਰੀ ਫਰਮ ਕੋਰਸ। ਗੱਲ ਇੰਡੋ ਪੈਸੀਫਿਕ ਕਰੀ ਗਏ, ਲੇਕਿਨ ਜੁਆਇੰਟ ਸਟੇਟਮੈਂਟ ਦੇ ਵਿੱਚ ਕੋਈ ਵੀ ਜਿਹੜਾ ਉਸ ਦਾ ਜ਼ਿਕਰ ਨਾ ਹੋਣਾ, ਕਿਉਂਕਿ ਇੰਡੀਆ ਇੱਕ ਪਾਸੇ ਹੋਇਆ, ਤਿੰਨਾਂ ਨੇ ਆਪਣੀ ਜਿਹੜੀ ਹੈ ਸਟੇਟਮੈਂਟ ਦਿੱਤੀ। ਸੋ ਜ਼ਾਹਰ ਹੈ ਕਿ ਅਮਰੀਕਾ ਇਹ ਕਹੇਗਾ ਕਿ ਜੀ ਤੂੰ ਜੇ ਉਹਦਾ ਮਾਮਲਾ ਹੈ ਯੂਕਰੇਨ ਦਾ ਤੇ ਤੂੰ ਰੂਸ ਨਾਲ ਖੜਾ ਤੇ ਕੱਲ ਨੂੰ ਤੁਹਾਡੇ 76 ਪੈਣ ਤੇ ਤੁਸੀਂ ਆਸ ਕਰੋ ਕਿ ਵੀ ਅਮਰੀਕਾ। ਸੋ ਮਤਲਬ ਇਹ ਹੈ ਕਿ ਕੁਆਡ ਦੀ ਫੂਕ ਤਾਂ ਔਕਸ ਨਹੀਂ ਕੱਢ ਦਿੱਤੀ ਸੀ, ਜਿਹੜਾ ਮਾੜਾ ਮੋਟਾ ਸੀ ਇਹ ਇਸ ਟਾਈਮਿੰਗ ਇਸ ਕਿਸਮ ਦੀ ਹੋਈ ਕਿ ਭਾਰਤ ਬਿਲਕੁਲ ਹੀ ਉਸ ਸੋਰ ਥੰਮ ਵਾਂਗ ਉਹ ਸਾਰੇ 'ਚ ਬਣ ਗਏ। ਔਰ ਇਸ ਸਭ ਦੇ ਬਾਵਜੂਦ, ਹਾਲਾਂਕਿ ਕੋਈ ਇਸ ਕਿਸਮ ਦਾ ਚਾਈਨਾ ਦਾ ਨਾਮ ਵੀ ਨਹੀਂ ਲਿਆ ਗਿਆ, ਪਾਕਿਸਤਾਨ ਦਾ ਵੀ ਕੋਈ ਨਾਂ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਚੀਨ ਨੇ ਆਪਣੇ ਯੂਜੂਅਲ ਅੰਦਾਜ਼ ਦੇ ਵਿੱਚ ਭੰਨਿਆ। ਬੀਜਿੰਗ ਸੇਜ਼ ਕੁਆਡ ਇਜ਼ ਅ ਟੂਲ ਟੂ ਕੰਟੇਨ ਚਾਈਨਾ, ਸਟੋਕ ਕਨਫਰੰਟੇਸ਼ਨ। ਉਹਨਾਂ ਨੇ ਕਿਹਾ ਜੀ ਸਾਨੂੰ ਮਹਿਦੂਦ ਕਰਨ ਦੇ ਲਈ China, which has territorial disputes with many countries in the strategic Indo-Pacific region, has been opposing the Quad alliance since its formation. और नाल दी नाल terming the Quad alliance between US, India, Australia, Japan as a tool to contain China's rise. Beijing said on Friday that grouping is a deliberate move to stoke confrontation and it is doomed to fail. उन्होंने कहा जी ये टकरा चाहते ने पर ये फेल होणगे, इन्हां नूं कामयाबी नहीं मिलेगी। China believes that Quad mechanism is only a tool to contain China, उन्हां दे फॉरेन मिनिस्ट्री स्पोक्समैन ने कहा। सो असीं समझदे हां कि भाई इन्हां दा हाल तां इंडिया दा उही होण जा रहा है कि भी है तां ये साडे पंजाब दे कॉमन चों आया अखाण है, किसी नूं फंड करन दा नहीं है, पर यह है कि भी तेली भी कीता ते रुखी भी खाधी। हुण जे विआह किसी ने तेली नाल कीता उहनूं होना कि भी चलो घट्टो घट्ट घिओ तां नहीं है, तेल नाल ही चोपड़ के देगा, खाण नूं मिलेगी रोटी। पर उत्थे तेली दे आके भी रुखी रही तो उन्हें फिर कहा कि भी तेली भी कीता ते रुखी भी खाधी। सो हुण इन्हां ने भी भारत ते कह सकदा भाई असीं की खट्टिया,
ਇਹ ਸਾਰੇ ਚੋਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ 13 ਫਰਵਰੀ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਨਿਊਯਾਰਕ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪੰਥਕ ਬੁਲਾਰਿਆਂ ਵੱਲੋਂ ਮੌਜੂਦਾ ਸਿੱਖ ਸੰਘਰਸ਼ ਬਾਰੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਅਮਰੀਕਾ ਦਾ ਭਰੋਸਾ ਜਿੱਤਣ ਵਿੱਚ ਨਾ ਕਾਮਯਾਬ ਰਹੀ। ਸੋ ਉਮੀਦ ਕੀਤੀ ਜਾਂਦੀ ਸੀ ਕਿ ਅਫਗਾਨਿਸਤਾਨ ਦੀ ਜ਼ਬਤ ਕੀਤੀ $7 ਬਿਲੀਅਨ ਦੀ ਧਨ ਰਾਸ਼ੀ ਤਾਲਿਬਾਨ ਸਰਕਾਰ ਨੂੰ ਦਿੱਤੀ ਜਾਵੇਗੀ, ਪਰ ਅਮਰੀਕਾ ਨੇ ਇਸ ਤਾਲਿਬਾਨ ਸਰਕਾਰ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 15 ਅਗਸਤ ਨੂੰ ਕਾਬਲ ਫਾਲ ਹੋਇਆ ਤਾਲਿਬਾਨ ਦੀ ਹਕੂਮਤ, ਔਰ ਹੁਣ ਅਸੀਂ ਜੇ ਦੇਖੀਏ ਕਿ ਆਲਮੋਸਟ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਜੀ ਇਹ ਉਹ ਪੀਰੀਅਡ ਸੀ ਜਿਹਦੇ 'ਚ ਕਿ ਪਾਕਿਸਤਾਨ ਨੇ ਵੀ ਪੂਰੀ ਮਦਦ ਕੀਤੀ ਕਿ ਭਾਈ, ਔਰ ਰਸ਼ੀਆ ਔਰ ਚਾਈਨਾ ਵੀ। ਪਾਕਿਸਤਾਨ ਨੇ ਤਾਂ OIC ਔਰ 5 ਵੱਡੀਆਂ ਤਾਕਤਾਂ ਦੀ ਮੀਟਿੰਗ ਵੀ ਇਸਲਾਮਾਬਾਦ 'ਚ ਕਰਵਾਈ ਕਿ ਇੱਕ ਮਾਕੂਲ ਮਾਹੌਲ ਹੋਏ ਜਿਹਦੇ ਥੱਲੇ ਤਾਲਿਬਾਨ ਹਕੂਮਤ ਨੂੰ ਇੰਟਰਨੈਸ਼ਨਲ ਰੈਕਗਨੀਸ਼ਨ ਮਿਲੇ। ਅਜੇ ਤੱਕ ਕਿਸੇ ਵੀ ਮੁਲਕ ਨੇ ਤਾਲਿਬਾਨ ਨੂੰ ਰੈਕਗਨਾਈਜ਼ ਨਹੀਂ ਕੀਤਾ। ਲੇਕਿਨ ਹਿਊਮੈਨਿਟੇਰੀਅਨ ਕ੍ਰਾਈਸਿਸ ਦੇ ਚੱਲਦੇ ਆ, ਵਿੰਟਰ ਉੱਥੇ ਸ਼ੁਰੂ ਹੋ ਚੁੱਕੀ ਸੀ। ਹਿਊਮੈਨਿਟੇਰੀਅਨ ਏਡ ਪਾਕਿਸਤਾਨ ਨੇ, ਦੂਸਰੇ ਮੁਲਕਾਂ ਨੇ ਔਰ ਯੂਨਾਈਟਿਡ ਨੇਸ਼ਨਸ ਔਰ ਦੂਸਰਿਆਂ ਨੇ ਵੀ ਮਦਦ ਕੀਤੀ। ਉਹਦੇ 'ਚ ਯੂਰਪੀਅਨ ਮੁਲਕਾਂ ਨੇ ਵੀ ਪੈਸਾ ਦਿੱਤਾ, ਪਰ ਆਪਣੀਆਂ NGOs ਰਾਹੀਂ, ਕਿਉਂਕਿ ਜਿਹੜੀਆਂ ਸ਼ਰਤਾਂ ਤਾਲਿਬਾਨ ਨੂੰ ਜਿਹੜਾ ਉਹ ਐਕਸਪੈਕਟੇਸ਼ਨਸ ਨੇ ਉਹਨਾਂ ਤੋਂ ਕਿ ਭਾਈ ਤੁਸੀਂ ਆਲ ਇਨਕਲੂਸਿਵ ਔਰ ਬੇਸਿਕ ਰਾਈਟਸ ਦੀ ਗੱਲ ਕਰੋ। ਪਰ ਇਸ ਤਰ੍ਹਾਂ ਲੱਗਦਾ ਹੈ ਵੀ ਦੇਖੋ ਇੱਕ ਜਿੱਤ ਤੋਂ ਬਾਅਦ ਹਿਊਮਿਲਿਟੀ ਵੀ ਹੁੰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ 20 ਸਾਲ ਦੀ ਇਸ ਜੰਗ ਨੂੰ ਬੜੀ ਬਹਾਦਰੀ ਦੇ ਨਾਲ ਲੜਿਆ। ਉਹਨਾਂ ਦੇ ਅੱਡ-ਅੱਡ ਕਬੀਲੇ ਜਿਹੜੇ ਖਾਸ ਤੌਰ ਤੇ ਪਸ਼ਤੂਨ ਕਬੀਲਿਆਂ ਨੇ, ਔਰ ਡਿਪਲੋਮੇਸੀ 'ਚ ਵੀ ਉਹਨਾਂ ਨੇ ਆਪਣਾ ਲੋਹਾ ਮਨਵਾਇਆ, ਔਰ ਫਾਈਨਲੀ ਉਹ ਅਫਗਾਨਿਸਤਾਨ ਜਿਹੜਾ ਉਹਨਾਂ ਦਾ ਹੈ ਉਹਦੇ 'ਚ ਉਹ ਹਾਕਮ ਬਣੇ। ਹੁਣ ਚਾਹੀਦਾ ਤਾਂ ਇਹ ਸੀ ਕਿ ਇਸ ਸਾਰੇ ਪੀਰੀਅਡ 'ਚ ਜਿੱਥੇ ਉਹਨਾਂ ਨੇ ਆਪਣੀਆਂ ਪਹਿਲੀਆਂ ਜੋ ਇਕਰਾਰ ਅਮਰੀਕਾ ਨਾਲ ਸੀ ਉਹ ਨਿਭਾਏ, ਕਿਸੇ ਅਮਰੀਕਨ ਦਾ ਨੁਕਸਾਨ ਨਹੀਂ ਕੀਤਾ। ਔਰ ਦੂਸਰਾ ਜਿਹਨੂੰ ਚਰਚਲ ਨੇ ਕਿਹਾ ਕਿ ਵੀ ਮੈਗਨੈਨਿਮਸ ਇਨ ਵਿਕਟਰੀ, ਡਿਫਾਇੰਟ ਇਨ ਡਿਫੀਟ, ਕਿ ਜਦੋਂ ਤੁਹਾਡੀ ਵਿਕਟਰੀ ਤੁਹਾਨੂੰ ਮਿਲਦੀ ਹੈ ਉਦੋਂ ਮੈਗਨੈਨਿਮਿਟੀ ਦਿਖਾਓ, ਉਦੋਂ ਵੱਡਾਪਨ ਦਿਖਾਓ। ਪਰ ਉਹਨਾਂ ਨੇ ਜੇ ਤਾਲਿਬਾਨ ਦੀ 6-7 ਮਹੀਨੇ ਦੀ ਪਰਫਾਰਮੈਂਸ ਦੇਖੀ ਜਾਏ, ਮੈਂ ਤਾਂ ਪਾਕਿਸਤਾਨ ਦੇ ਹਵਾਲੇ ਨਾਲ ਹੀ ਦੇਖਦਾ ਕਿ ਭਾਈ ਉਹਨਾਂ ਨੇ ਈਵਨ ਜਿਸ ਅੰਦਾਜ਼ 'ਚ ਪਾਕਿਸਤਾਨ ਦੀ ਤਾਂ ਇੱਕੋ ਹੀ ਸ਼ਰਤ ਸੀ ਕਿ ਤਹਿਰੀਕੇ ਤਾਲਿਬਾਨ ਜਿਹਨੂੰ ਤੁਸੀਂ ਆਪਣੀ ਸੋਇਲ ਦੇ ਰਹੇ ਹੋ ਇਸਤੇਮਾਲ ਕਰਨ ਦੇ ਲਈ ਵੀ ਇਹਨਾਂ ਦੇ ਉੱਤੇ ਪਾਬੰਦੀ ਲਾਓ, ਇਹਨਾਂ ਨੂੰ ਰੋਕੋ। ਅਜੇ 3 ਦਿਨ ਪਹਿਲਾਂ ਹੀ ਵੀਕਐਂਡ ਤੇ ਪਿਛਲੇ 6 ਪਾਕਿਸਤਾਨੀ ਸੋਲਜਰ ਜਿਹੜੇ ਨੇ ਉਹ ਤਹਿਰੀਕੇ ਤਾਲਿਬਾਨ ਨੇ ਵਿਦਨ ਅਫਗਾਨਿਸਤਾਨ ਟੈਰੀਟਰੀ ਮਾਰੇ ਨੇ। ਔਰ ਇਸ ਸਭ ਦੇ ਚੱਲਦੇ ਆ ਪਾਕਿਸਤਾਨ 'ਚ ਵੀ ਨਿਰਾਸ਼ਤਾ ਹੋਈ ਕਿ ਭਾਈ ਇਹ ਕਿਸ ਕਿਸਮ ਦਾ ਜਿਹੜਾ ਉਹ, ਔਰ ਇਸੇ ਤਰ੍ਹਾਂ ਉਹਦੀ ਵਾਇਰਿੰਗ ਬਾਰਡਰ ਦੇ 90% 'ਚ ਤੇ ਤਾਰ ਲੱਗ ਚੁੱਕੀ ਹੈ। ਰੈਸਟ 10% ਜਿਹੜੇ ਪ੍ਰੋਵਿੰਸ ਨੇ ਉਹਨਾਂ 'ਚ ਲਾਉਣ ਲੱਗੇ, ਉਹਨਾਂ ਨੇ ਅੱਗੋਂ ਕਨਫਰੰਟ ਕੀਤਾ। ਸੋ ਮਤਲਬ ਇਹੀ ਹਾਲਾਂ ਔਸਲੋ ਦੇ ਵਿੱਚ ਮੀਟਿੰਗ ਹੋਈ, ਉਹਦੇ 'ਚ ਉਹਨਾਂ ਦੇ ਨੁਮਾਇੰਦੇ ਆਏ ਔਰ ਲੱਗਾ ਕਿ ਵੀ ਗੱਲ ਠੀਕ ਹੋਏਗੀ। ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਐਕਸਪੈਕਟੇਸ਼ਨ ਸੀ ਦੇ ਬਾਵਜੂਦ ਕਿ ਉਹਨਾਂ ਦੇ ਅੱਗੇ ਝੁਕੇ ਸਾਰੇ,
ਪਰ ਉਹਨਾਂ ਨੇ ਕੋਈ ਇਸ ਤੋਂ ਜਿਹੜਾ ਉਹ ਮੈਗਨੈਨਿਮਿਟੀ ਨਹੀਂ ਦਿਖਾਈ ਹੈ। ਨਤੀਜਾ ਕਿਉਂਕਿ ਇੱਕ ਕ੍ਰਾਈਟੇਰੀਆ ਹੁੰਦਾ ਹੈ ਹਰ ਚੀਜ਼ ਦਾ। ਹਿਊਮੈਨਿਟੇਰੀਅਨ ਏਡ ਤਾਂ ਚਲੋ ਖੱਬੇ ਸੱਜੇ ਜਾ ਰਹੀ ਸੀ, ਪਰ ਜਿਹੜਾ ਕ੍ਰਾਈਟੇਰੀਆ $7 ਬਿਲੀਅਨ ਜਿਹੜਾ ਹੈ ਤਾਂ ਅਮਰੀਕਨ ਏਡ ਜਿਹੜੀ ਅਸ਼ਰਫ ਗਨੀ ਹਕੂਮਤ ਨੂੰ ਜਦ ਜੋ ਹੀ ਤਾਲਿਬਾਨ ਆਇਆ ਉਹਨਾਂ ਨੇ ਫ੍ਰੀਜ਼ ਕਰ ਲਈ। ਪਰ ਅਮਰੀਕਨਾਂ ਦਾ ਘੱਟੋ ਘੱਟ ਇਹ ਸੀ ਕਿ ਬਈ ਇਹ ਮੈਂਟ ਫॉर ਅਫਗਾਨਿਸਤਾਨ ਸੀ ਤੇ ਉਹਨਾਂ ਲੋਕਾਂ ਦੇ ਲਈ ਹੈ। ਹੁਣ ਇਹ ਸੀ ਕਿ ਜੇ ਤਾਂ ਇਹ $7 ਬਿਲੀਅਨ ਦੀ ਐਕਸੈਸ ਉਹ ਤਾਲਿਬਾਨ ਹਕੂਮਤ ਨੂੰ ਦੇ ਦਿੰਦੇ, ਇਹਦਾ ਮਤਲਬ ਸੀ ਕਿ ਥਿੰਗਸ ਆਰ ਆਲ ਰਾਈਟ ਔਰ ਭਰੋਸੇ ਨਾਲ ਗੱਲ ਚੱਲ ਰਹੀ ਹੈ। ਪਰ ਅੱਜ ਜਿਹੜੀ ਖਬਰ ਬੇਸ਼ੱਕ ਅਜੇ ਆਫੀਸ਼ੀਅਲ ਨਹੀਂ ਬਣੀ ਪਰ ਮੀਡੀਆ 'ਚ ਤਾਂ ਜ਼ਰੂਰ ਆ ਗਈ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਜਿਹੜਾ $7 ਬਿਲੀਅਨ ਹੈ ਇਹਦੇ 'ਚੋਂ ਇੱਕ ਪੈਨੀ ਵੀ ਤਾਲਿਬਾਨ ਹਕੂਮਤ ਨੂੰ ਨਹੀਂ ਦਿੱਤੀ ਜਾਏਗੀ। $3.5 ਬਿਲੀਅਨ 9/11 ਦੇ ਜਿਹੜੇ ਵਿਕਟਮ ਸੀ ਉਹਨਾਂ ਦੀ ਜਿਹੜੀ ਪੈਰਵਾਈ ਜਾਂ ਦੂਜੀ ਹੋ ਰਹੀ ਹੈ ਉਹਦੇ 'ਚ ਦਿੱਤੇ ਜਾਣਗੇ। ਤੇ ਦੂਜਾ ਜਿਹੜਾ $3.5 ਬਿਲੀਅਨ ਹੈ ਉਹ ਅਫਗਾਨ ਲੋਕਾਂ ਨੂੰ ਡਿਫਰੈਂਟ ਜਿਹੜੀਆਂ ਵੀ ਹਿਊਮਨ ਰਾਈਟਸ ਔਰ ਦੂਸਰੀਆਂ ਏਡ ਆਰਗੇਨਾਈਜੇਸ਼ਨਸ ਨੇ ਉਹਨਾਂ ਰਾਹੀਂ ਦਿੱਤੀ ਜਾਏਗੀ ਇਹਨਾਂ ਨੂੰ ਨੇ। ਸੋ ਇਸ ਤੋਂ ਇੱਕ ਗੱਲ ਜ਼ਾਹਰ ਹੈ, ਹਾਲਾਂਕਿ ਆਫੀਸ਼ੀਅਲ ਖਬਰ ਤਾਂ ਨਹੀਂ ਆਈ ਅਜੇ, ਵਾਈਟ ਹਾਊਸ ਨੇ ਦੇਣਾ ਇਹਦੇ ਤੇ, ਪਰ ਜਿਵੇਂ ਲੱਗੀ ਹੈ ਆਲਮੋਸਟ ਆਫੀਸ਼ੀਅਲੀ ਹੈ ਔਰ ਉਹਨਾਂ ਨੇ ਉਹਨੂੰ ਅਨਫਰੀਜ਼ ਤਾਂ ਕਰ ਦਿੱਤਾ $7 ਬਿਲੀਅਨ ਨੂੰ, ਲੇਕਿਨ ਅਨਫਰੀਜ਼ ਕਰਕੇ ਕਿਹਾ ਕਿ ਜੀ ਇਹ $3.5 ਬਿਲੀਅਨ 9/11 ਵਾਲੇ ਵਿਕਟਮਸ ਦੇ ਲਈ ਔਰ ਬਾਕੀ ਹਿਊਮਨ ਤੁਹਾਨੂੰ ਅਸੀਂ ਨਹੀਂ ਇੱਕ ਪੈਨੀ ਵੀ ਦੇਣੀ। ਸੋ ਇਹ ਇੱਕ ਚੰਗਾ ਸਾਈਨ ਨਹੀਂ ਹੈ। ਕਿਉਂ ਚੰਗਾ ਸਾਈਨ? ਅਫਗਾਨਾਂ ਦੇ ਉਸ ਹਕੂਮਤ ਦੇ ਲੈਵਲ ਤੋਂ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਕਨਫਰੰਟੇਸ਼ਨ ਹੁਣ ਜ਼ਾਹਰ ਹੈ ਕਿ ਵੀ ਉਹ ਕਿਸ ਅੰਦਾਜ਼ 'ਚ ਉਹਨੂੰ ਰਿਐਕਟ ਕਰਨਗੇ, ਕੋਈ ਕਾਊਂਟਰ, ਕਿਉਂਕਿ ਇਹਦੇ 'ਚ ਕੋਈ ਇਸ ਤੋਂ 2 ਦਿਨ ਪਹਿਲਾਂ ਅਸੀਂ ਇਹ ਰਿਪੋਰਟਸ ਦੇਖੀਆਂ UN ਦੀਆਂ ਕਿ ਅਜੇ ਵੀ ਉਹ ਇਸਲਾਮਿਕ ਸਟੇਟ ਹੋਏ, ਉਹ ਅਲ-ਕਾਇਦਾ ਹੋਏ ਜਾਂ ਅਸੀਂ ਤਹਿਰੀਕੇ ਉਹਨਾਂ ਦੇ ਅੱਡੇ ਉੱਥੇ ਬਣੇ ਹੋਏ ਨੇ ਅਫਗਾਨਿਸਤਾਨ। ਸੋ ਜਿਹੜੀ UN ਦੀ ਸਿਕਿਉਰਿਟੀ ਕਾਉਂਸਲ ਦੀ ਐਕਸਪਰਟਸ ਦੀ ਟੀਮ ਹੈ ਉਹ ਵੀ ਇਸ ਗੱਲ ਤੋਂ ਸੈਟੀਸਫਾਈਡ ਨਹੀਂ ਨੇ ਕਿ ਜਿਹੜਾ ਤਾਲਿਬਾਨ ਨੇ ਇਹ ਇਕਰਾਰ ਕੀਤਾ ਸੀ ਕਿ ਉਹ ਅਫਗਾਨਿਸਤਾਨ ਨੂੰ ਟੈਰਰਿਜ਼ਮ ਦੀ ਜਿਹੜੀ ਹੈ ਉਹ ਹੱਬ ਨਹੀਂ ਬਣਨ ਦੇਣਗੇ। ਉਹਨਾਂ ਨੂੰ ਇਹ ਹੈ ਕਿ ਉਹਦੇ ਤੇ ਉਹ ਪੂਰੇ ਨਹੀਂ ਉਤਰੇ ਔਰ ਅਲ-ਕਾਇਦਾ, ਇਸਲਾਮਿਕ ਸਟੇਟ ਔਰ ਤਹਿਰੀਕੇ ਤਾਲਿਬਾਨ ਜ਼ਾਹਰ ਹੈ ਉਹਨਾਂ ਨੇ ਉੱਥੇ ਆਪਣੇ ਅੱਡੇ ਗੱਡੇ ਹੋਏ ਨੇ। ਸੋ ਕੁੱਲ ਮਿਲਾ ਕੇ ਇਹ ਕੋਈ ਚੰਗੀ ਡਿਵੈਲਪਮੈਂਟ ਨਹੀਂ ਹੈ। ਬਹੁਤ ਖੂਨਰੇਜ਼ੀ ਉਸ ਧਰਤੀ ਤੇ ਹੋਈ ਹੈ। ਸਭ ਤੋਂ ਜ਼ਿਆਦਾ ਅਫਗਾਨਾਂ ਨੇ ਸਫਰ ਕੀਤਾ ਹੈ, ਉਹ ਭਾਵੇਂ ਉਹਨਾਂ ਦੇ ਲੜਨ ਵਾਲੇ ਮਾਰੇ ਜਾਂਦੇ ਨੇ ਜਾਂ ਜਦੋਂ ਅਮਰੀਕਨ ਡਰੋਨ ਅਟੈਕ ਜਾਂ ਫੌਜ ਜਾਂ ਦੂਜੀ ਨੈਟੋ ਸੀ ਉਹਦੇ 'ਚ ਵੀ ਜ਼ਿਆਦਾ ਬੇਗੁਨਾਹ ਮਾਰੇ ਜਾਂਦੇ ਨੇ। ਸੋ ਇਹ ਇੱਕ ਜਿਹੜਾ ਹੈ ਦੁਖਦਾਈ ਪਾਰਟ ਹੈ ਕਿ ਇਵੈਂਚੁਅਲੀ ਤਾਲਿਬਾਨ ਹਕੂਮਤ ਉਹਨਾਂ ਐਕਸਪੈਕਟੇਸ਼ਨਸ ਤੇ ਪੂਰੀ ਨਹੀਂ ਉਤਰੀ ਔਰ ਅਮਰੀਕਾ ਨੇ ਉਹ $7 ਬਿਲੀਅਨ ਉਹ 2 ਹਿੱਸਿਆਂ 'ਚ ਵੰਡ ਦਿੱਤਾ ਹੈ। ਔਰ ਹੁਣ ਅਸੀਂ ਜਿਵੇਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਔਰ ਇਹ ਸ਼ਬਦ ਹੈ, ਏਕ ਸੁਆਨ ਦੋਏ ਸੁਆਣੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਧ ਨਾ ਕਰਨੀ ਕੀ ਸਾਰ, ਹੋਂ ਬਿਗੜੈ ਰੂਪ ਰਹਾ ਬਿਕਰਾਲ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸਾ ਇਹੋ ਆਧਾਰ ਰਹਾਓ। ਜਿਵੇਂ ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦੀ ਹੈ ਸ਼ਬਦ ਦੀ, ਸੋ ਇਸ 'ਚ ਵੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਮੈਂ ਜਿਸ ਰਸਤੇ ਤੇ ਹਾਂ ਨਾ ਮੇਰੇ ਅੰਦਰ ਕਰਨੀ ਹੈ, ਨਾ ਮੈਂ ਇੱਕ ਚੰਗੇ ਕੰਮ ਕਰਦਾ ਹਾਂ, ਨਾ ਮੇਰੇ ਕੋਲ ਕੋਈ ਹੋਰ ਮੈਂ ਕੋਈ ਜਿਹੜੀ ਹੈ ਕਿਸੇ ਦੀ ਸਲਾਹ ਦੇ ਉੱਤੇ ਚੰਗੀ ਸਲਾਹ ਮੈਂ ਮੰਨਦਾ, ਮੈਂ ਪਤ ਕੀ ਪੰਧ ਨਾ ਮੈਂ ਕੋਈ ਚੰਗੀ ਸਲਾਹ ਮੰਨਦਾ, ਨਾ ਮੇਰੀ ਕਰਨੀ ਠੀਕ ਹੈ ਔਰ ਮੈਂ ਆਪਣਾ ਰੂਪ ਆਪਣੀ ਕਰਤੂਤਾਂ ਕਰਕੇ ਬੜਾ ਡਰਾਉਣਾ ਬਣਾਇਆ ਹੋਇਆ ਹੈ, ਡਰਾਇਆ ਉਹਨੂੰ ਘਬਰਾਉਣ ਵਾਲਾ ਬਣਾਇਆ ਹੋਇਆ। ਪਰ ਇੱਕ ਗੱਲ ਕਿ ਤੇਰਾ ਏਕ ਨਾਮ ਤਾਰੇ ਸੰਸਾਰ, ਕਿ ਮੈਂ ਬਹੁਤ ਮਾੜਾ ਹੈ, ਮੇਰਾ ਰੂਪ ਬਿਕਰਾਲ ਹੈ, ਮੈਂ ਕਿਸੇ ਦੀ ਚੰਗੀ ਸਲਾਹ ਨਹੀਂ ਲੈਂਦਾ, ਮੇਰੀ ਚੰਗੀ ਕਰਨੀ ਨਹੀਂ ਹੈ, ਪਰ ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਨਾਂ ਹੈ ਜਿਹਦਾ ਮੈਨੂੰ ਸਹਾਰਾ ਹੈ, ਜਿਹੜਾ ਮੈਨੂੰ ਤਾਰ ਲਏਗਾ। ਮੈਂ ਇਹਾ ਆਸ ਇਹੋ ਆਧਾਰ, ਮੇਰੀ ਇਹੀ ਆਸ ਹੈ ਤੇ ਇਹੀ ਤੂੰ ਹੀ ਮੇਰਾ ਆਧਾਰ ਹੈ, ਇਸ ਤੋਂ ਬਿਨਾਂ ਮੈਨੂੰ ਕਿਸੇ ਤੋਂ ਹੋਰ ਕੋਈ ਤਵੱਕੋ ਨਹੀਂ ਹੈ। ਔਰ ਆਪਣਾ ਹਾਲ ਕਿ ਏਕ ਸਵਾਨ ਦੋਏ ਸਵਾਨੀ ਨਾਲ,
ਹੁਣ ਪੰਜਾਬ ਦੇ ਵਿੱਚ ਔਰ ਭਲਕੇ ਭੌਂਕੇ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਹੁਣ ਧਾਨਕ ਲਫ਼ਜ਼ ਜੀ ਪੰਜਾਬ ਦੇ ਵਿੱਚ ਜਾਂ ਓਵਰਆਲ ਭਾਰਤ ਦੇ ਵਿੱਚ ਵੀ ਜਿਹੜੇ ਜੰਗਲੀ ਕਬੀਲੇ ਨੇ ਉਹਨਾਂ 'ਚ ਇੱਕ ਸਾਂਸੀਆਂ ਦਾ ਕਬੀਲਾ ਮੰਨਿਆ ਜਾਂਦਾ ਹੈ, ਜਿਨ੍ਹਾਂ ਦੇ ਅੱਗੋਂ ਹੋਰ ਹਿੱਸੇ ਨੇ। ਸੋ ਓਵਰਆਲ ਸਾਂਸੀ ਦੇ ਲਈ ਸ਼ਬਦ ਧਾਨਕ ਪੁਰਾਤਨ ਪੰਜਾਬੀ ਦੇ ਵਿੱਚ ਇਸਤੇਮਾਲ ਹੋਏ। ਸਾਂਸੀ ਕਬੀਲੇ ਜੰਗਲਾਂ 'ਚ ਹੀ ਬਹੁਤੇ ਰਹਿੰਦੇ ਸੀ। ਇਹਨਾਂ ਨੇ ਕੁੱਤੇ ਰੱਖਣੇ, ਸ਼ਿਕਾਰ ਚੜ੍ਹਨਾ, ਔਰ ਇਹੀ ਉਹਨਾਂ ਦਾ ਰੰਗ ਰੂਪ ਵੀ ਜੰਗਲਾਂ 'ਚ ਰਹਿੰਦੇ ਆ ਉਸੇ ਕਿਸਮ ਦਾ ਸੀ। ਔਰ ਉਹਨਾਂ ਨੂੰ ਉਹ ਆਮ ਆਬਾਦੀਆਂ 'ਚ ਨਹੀਂ ਸੀ ਰਹਿੰਦੇ, ਔਰ ਲੋਕ ਜਿਹੜੇ ਨੇ ਉਹਨਾਂ ਤੋਂ ਖੌਫਜ਼ਦਾ ਵੀ ਹੁੰਦੇ ਸੀ, ਔਰ ਉਹਨਾਂ ਨੂੰ ਨੀਵੇਂ ਵੀ ਸਮਝਦੇ ਸੀ। ਜੀ ਔਰ ਉਹੀ ਧਾਨਕ ਜਿਹੜਾ ਉਸ ਕਬੀਲੇ ਦਾ ਹੀ ਇੱਕ ਅਗਲਾ ਰੂਪ ਸੀ। ਹੁਣ ਕਿਉਂਕਿ ਉਹਨਾਂ ਇੱਕ ਧਾਨਕ ਦੇ ਲਈ ਕੁੱਤੇ ਰੱਖਣਾ, ਸ਼ਿਕਾਰ ਚੜ੍ਹਨਾ, ਇਹ ਇੱਕ ਉਸ ਦੀ ਉਪਜੀਵਕਾ ਵੀ ਸੀ ਔਰ ਉਸ ਦੀ ਪਛਾਣ ਵੀ ਸੀ। ਸੋ ਗੁਰੂ ਸਾਹਿਬ ਨੇ ਇਹ ਕਿਹਾ ਕਿ ਹੇ ਜਿਹੜਾ ਵਾਹਿਗੁਰੂ, ਮੈਂ ਉਸ ਧਾਨਕ ਵਰਗਾ ਹੈ ਜਿਹੜਾ ਕੁੱਤਿਆਂ ਦੇ ਨਾਲ ਸ਼ਿਕਾਰ ਚੜ੍ਹਦਾ ਹੈ, ਜਿਹੜਾ ਉਸ ਕਿਸਮ ਦਾ ਜਿਹਦਾ ਬਦ ਸ਼ਕਲ ਹੈ। ਏਕ ਸਵਾਨ ਦੋਏ ਸਵਾਨੀ ਨਾਲ, ਕਿ ਮੈਂ ਸਵਾਨ ਕੁੱਤੇ ਨੂੰ ਕਹਿੰਦੇ ਨੇ ਜੀ ਕਿ ਮੇਰੇ ਅੰਦਰ ਇੱਛਾਵਾਂ ਦੀ ਡਿਜ਼ਾਇਰਸ ਦਾ ਕੁੱਤਾ ਇੱਕ ਜਾਗਦਾ ਹੈ, ਤੇ ਨਾਲ ਆਸਾ ਔਰ ਨਿਰਾਸ਼ਾ ਇਹ ਵੀ ਮੈਂ ਨਾਲ ਆਪਣੇ ਕੈਰੀ ਕਰਦਾ। ਇੱਕ ਸਵਾਨ ਦੋਏ ਸਵਾਨੀ ਨਾਲ, ਕਿ ਮੇਰੇ ਨਾਲ ਇਹ ਕੁੱਤੇ ਜਿਹੜੇ ਲਾਲਚ ਦੇ ਨੇ, ਤ੍ਰਿਸ਼ਨਾ, ਡਿਜ਼ਾਇਰ ਔਰ ਲਾਲਚ, ਇਹ ਨਾਲ ਲੱਗੇ ਹੋਏ ਨੇ। ਭਲਕੇ ਭੌਂਕੇ ਸਦਾ ਬਿਆਲ, ਕਿ ਇਹ ਸਵੇਰੇ ਵੀ ਸ਼ਾਮ ਵੀ ਹਮੇਸ਼ਾ ਭੌਂਕਦੇ ਰਹਿੰਦੇ ਨੇ। ਮਤਲਬ ਇਹ ਹੈ ਕਿ ਮੇਰੇ ਧੁਰ ਅੰਦਰ ਇਹ ਦੋ ਕੁੱਤੇ ਜਿਹੜੇ ਨੇ ਇੱਛਾਵਾਂ ਦੇ, ਡਿਜ਼ਾਇਰਸ ਦੇ ਔਰ ਲਾਲਚ ਦੇ, ਉਹ ਭੌਂਕਦੇ ਰਹਿੰਦੇ ਨੇ। ਔਰ ਮੈਂ ਇਸ ਸਾਰੇ ਦੇ ਵਿੱਚ ਹੁਣ ਕਿਉਂਕਿ ਧਾਨਕ ਜਿਹੜੇ ਉਹਨਾਂ ਦੇ ਕੋਲ ਇੱਕ ਛੁਰਾ ਵੀ ਹੈ, ਔਰ ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੁਰਦਾ ਵੀ ਜਿਹੜਾ ਜਾਨਵਰ ਪਹਿਲਾਂ ਉਹਨੂੰ ਵੀ ਖਾ ਲੈਂਦੇ ਸੀ। ਉਹਨਾਂ ਕਿਹਾ ਗੁਰੂ ਸਾਹਿਬ ਨੇ ਕਿ ਭਾਈ ਮੈਂ ਕੂੜ ਦਾ ਛੁਰਾ ਰੱਖਿਆ ਹੋਇਆ, ਕਿ ਮੇਰੇ ਅੰਦਰ ਇਹ ਕੁੱਤੇ ਡਿਜ਼ਾਇਰਸ ਔਰ ਗਰੀਡ ਦੇ ਨੇ, ਔਰ ਮੇਰੇ ਅੰਦਰ ਝੂਠ ਜਿਹੜਾ ਉਹ ਮਾਨੋ ਕੁੱਤਾ ਹੈ ਜਿਹੜਾ ਕਿ ਮਾਰਨ ਦੇ ਲਈ ਇਸਤੇਮਾਲ ਹੁੰਦਾ ਹੈ, ਮੁੱਠਾ ਮੁਰਦਾਰ। ਔਰ ਮੈਂ ਜਿਵੇਂ ਉਸ ਮੁਰਦਾਰ ਦੇ ਵਿੱਚ ਫਸਿਆ ਹੋਇਆ ਮੁੱਠਾ ਹੈ, ਕਿ ਮੈਂ ਜਿਵੇਂ ਮੁਰਦਾ ਮਾਸ ਖਾ ਰਿਹਾ, ਉਹਦੇ ਵਿੱਚ ਮੈਂ ਜਿਹੜਾ ਮਾਇਆ 'ਚ ਫਸਿਆ ਹੋਇਆ। ਔਰ ਮੈਂ ਰਾਹੌ ਦੀ ਤੁਕ ਨੂੰ ਡਿਸਕਸ ਕਰ ਲਿਆ। ਮੁਖ ਨਿੰਦਾ ਆਖਾਂ ਦਿਨ ਰਾਤ, ਪਰ ਕਰ ਜੋ ਹੀ ਨੀਚ ਸਨਾਤ, ਕਾਮ ਕ੍ਰੋਧ ਤਨ ਵਸੈ ਚੰਡਾਲ, ਧਾਨਕ ਰੂਪ ਰਹਾ ਕਰਤਾਰ। ਕਿ हे ਮੇਰੇ ਵਾਹਿਗੁਰੂ, ਮੇਰਾ ਰੂਪ ਜਿਹੜਾ ਇੱਕ ਉਸ ਜੰਗਲੀ ਜਿਹੜਾ ਉਹ ਧਾਨਕ ਵਾਲਾ ਹੈ, ਔਰ ਮੇਰਾ ਹਾਲ ਇਹ ਹੈ ਕਿ ਮੈਂ ਦਿਨ ਰਾਤ ਜਿਹੜਾ ਮੈਂ ਨਿੰਦਿਆ ਦੇ ਵਿੱਚ, ਮੁੱਖ ਨਿੰਦਾ ਆਖਾਂ ਦਿਨ ਰਾਤ, ਮੇਰੇ ਮੂੰਹ ਦੇ ਉੱਤੇ ਹਮੇਸ਼ਾ ਹੀ ਕਿਸੇ ਨਾ ਕਿਸੇ ਦੀ ਨਿੰਦਿਆ ਹੁੰਦੀ ਹੈ ਦਿਨ ਰਾਤ। ਦੂਸਰਿਆਂ ਦੇ ਘਰਾਂ 'ਚ ਮੈਂ ਉਹਨਾਂ ਤੇ ਮਾੜੀ ਨਜ਼ਰ ਰੱਖਦਾ ਹੈ। ਇੱਕ ਨੀਚ ਸਨਾਤ ਹੁੰਦਾ ਘਟੀਆ ਲੋਕਾਂ ਵਾਂਗ ਮੇਰਾ ਬਿਹੇਵੀਅਰ ਹੈ। ਕਾਮ ਕ੍ਰੋਧ ਤਨ ਵਸੈ ਚੰਡਾਲ, ਮੇਰੇ ਅੰਦਰ ਕਾਮ ਔਰ ਕ੍ਰੋਧ, ਲਸਟ ਔਰ ਐਂਗਰ, ਉਹ ਇਵੇਂ ਹੀ ਨੇ ਜਿਵੇਂ ਚੰਡਾਲ ਵਾਂਗ ਮੇਰੇ ਅੰਦਰ ਵਸੇ ਹੋਏ ਨੇ। ਔਰ हे ਵਾਹਿਗੁਰੂ, ਮੈਂ ਇਸ ਖਤਰਨਾਕ ਧਾਨਕ ਰੂਪ ਦੇ ਵਿੱਚ, हे ਕਰਤਾਰ, ਮੈਂ ਇਸ ਰੂਪ ਦੇ ਵਿੱਚ ਰਹਿੰਦਾ। ਔਰ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਅਖੀਰਲੇ ਦੋ ਜਿਹੜੇ ਕਪਲੇਟ ਨੇ, ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ, ਧਾਨਕ ਰੂਪ ਰਹਾ ਕਰਤਾਰ। ਮਲੂਕੀ ਹੁੰਦਾ ਦਰਵੇਸ਼ਾਂ ਵਾਲਾ, ਭਲਾ ਫਕੀਰਾਂ ਵਾਲਾ। ਮੈਂ ਪਹਿਰਾਵਾ ਤੇ ਬੜਾ ਚੰਗਾ ਪਹਿਨਿਆ ਹੋਇਆ, ਪਰ ਮੇਰੀ ਸੁਰਤ ਮਾਇਆ ਦੇ ਵਿੱਚ ਫਸੀ ਹੋਈ ਹੈ। ਫਾਹੀ ਸੁਰਤ ਮਲੂਕੀ ਵੇਸ, ਪਹਿਰਾਵਾ ਮੇਰਾ ਬੜਾ ਨੋਬਲ ਚੰਗੇ ਲੋਕਾਂ ਵਾਲਾ ਹੈ। ਹੋਂ ਠਗਵਾੜਾ ਠੱਗੀ ਦੇਸ਼, ਮੇਰਾ ਜਿਹੜਾ ਘਰ ਟਿਕਾਣਾ ਹੈ, ਡੇਰਾ ਹੈ, ਇਹ ਠਗਵਾੜਾ ਹੈ, ਠੱਗਣ ਦੇ ਲਈ ਹੈ। ਮੈਂ ਹਰ ਉਹ ਤਰਕੀਬ ਸੋਚਦਾ ਕਿ ਕਿਵੇਂ ਮੈਂ ਲੋਕਾਂ ਨੂੰ ਠੱਗਾਂ, ਸਾਰੇ ਇਲਾਕੇ ਨੂੰ ਠੱਗਾਂ। ਖਰਾ ਸਿਆਣਾ ਬਹੁਤਾ ਭਾਰ, ਮੈਂ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਪਰ ਮੇਰੇ ਤੇ ਬਹੁਤ ਸਾਰਾ ਪਾਪਾਂ ਦਾ ਭਾਰ ਹੈ। हे ਮੇਰੇ ਵਾਹਿਗੁਰੂ, हे ਕਰਤਾਰ, ਮੈਂ ਉਹ ਧਾਨਕ ਰੂਪ ਦੇ ਵਿੱਚ ਹਾਂ, ਭਿਅੰਕਰ ਉਸ ਜੰਗਲੀ ਮਨੁੱਖ ਵਾਂਗ ਹੈ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ, ਧਾਨਕ ਰੂਪ ਰਹਾ ਕਰਤਾਰ। हे ਵਾਹਿਗੁਰੂ, ਮੈਂ ਉਸ ਧਾਨਕ ਰੂਪ ਦੇ ਵਿੱਚ ਹਾਂ। ਮੈਂ ਤੇਰਾ ਜੋ ਕੁਝ ਤੂੰ ਮੈਨੂੰ ਬਖਸ਼ਿਆ ਹੋਇਆ ਹੈ ਉਸ ਦਾ ਕੀਤਾ ਨਹੀਂ ਜਾਤਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਮੈਂ ਹਰਾਮ ਖੋਰ ਹਾਂ, ਕਿਉਂਕਿ ਮੈਂ ਤੇਰਾ ਕੀਤਾ ਨਹੀਂ ਜਾਣਦਾ।
ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਦੁਸ਼ਟ ਹੈ ਚੋਰ ਹੈ, ਮੈਂ ਕਿਹੜੇ ਮੂੰਹ ਨਾਲ ਤੇਰੇ ਦਰਬਾਰ ਦੇ ਵਿੱਚ ਪੇਸ਼ ਹੋਵਾਂਗਾ। ਜਦੋਂ ਮੇਰੀ ਹਿਸਾਬ ਕਿਤਾਬ ਹੋਏਗਾ ਮੈਂ ਕੀ ਮੂੰਹ ਦਿਖਾਵਾਂਗਾ। ਨਾਨਕ ਨੀਚ ਕਹੈ ਵਿਚਾਰ। ਗੁਰੂ ਨਾਨਕ ਸਾਹਿਬ ਜਿਹੜੇ ਸਾਨੂੰ ਸਮਝਾਉਣ ਦੇ ਲਈ ਆਪ ਇੱਕ ਨੀਵਾਂ ਆਪਣੇ ਆਪ ਨੂੰ ਕਹਿੰਦੇ ਨੇ ਕਿ ਵੀ ਮੈਂ ਇਹ ਵਿਚਾਰ ਕਰਕੇ ਕਹਿ ਰਿਹਾ ਕਿ ਹੇ ਵਾਹਿਗੁਰੂ ਮੇਰੇ ਤੇ ਰਹਿਮ ਕਰੋ, ਹੇ ਕਰਤਾਰ ਮੈਂ ਇੱਕ ਧਾਨਕ ਵਾਂਗ ਹੈ ਔਰ ਤੁਹਾਡੀ ਰਹਿਮਤ ਹੀ ਮੈਨੂੰ ਇਸ ਮਾਇਆ ਦੇ ਜੰਗਲ ਚੋਂ, ਇਹਨਾਂ ਗਰੀਡ ਔਰ ਲਾਲਚ ਦੇ ਵਿੱਚ ਫਸੇ ਹੋਏ ਚੋਂ ਮੈਨੂੰ ਕੱਢ ਸਕਦੀ ਹੈ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂਜ਼ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕਰੇ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਖੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।